ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਅੱਜ ਦਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਅਪਡੇਟ ਅਮਰੀਕਾ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਮੌਕੇ ਜੁੜ ਚੁੱਕੇ ਨੇ ਅਟਾਰਨੀ ਜਗਵੀਰ ਟੇਕਿਆਣਾ ਜੀ। ਜਗਵੀਰ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਤੇ ਮੇਰੇ ਨਾਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਤੇ ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਇਹ ਸਭ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ 4087227698। ਸੋ ਜਗਵੀਰ ਜੀ ਅੱਜ ਆਪਾਂ ਕਿਹੜੀਆਂ ਕੁਝ ਅਹਿਮ ਇਸ਼ੂਜ਼ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਕਾਲਸ ਲਵਾਂਗੇ। ਸੋ ਅੱਜ ਦਾ ਕਿਹੜਾ ਟੌਪਿਕ ਰਹੇਗਾ ਮੇਨ? ਜੀ ਕਾਫੀ ਆਪਾਂ ਕਾਫੀ ਇੰਪੋਰਟੈਂਟ ਨਿਊਜ਼ ਆਈਆਂ ਨੇ ਇਸ ਹਫਤੇ। ਆਪਾਂ ਉਹ ਬੇਸਿਕ ਨਿਊਜ਼ ਦੇ ਉੱਤੇ ਜਾਵਾਂਗੇ ਤੇ ਫਿਰ ਆਪਾਂ ਕੁਐਸਚਨਸ ਲੈਣੇ ਆ ਉਸ ਤੋਂ ਬਾਅਦ ਜੀ। ਸੋ ਜੇ ਗੱਲਬਾਤ ਕਰਦੇ ਜਾਈਏ USCIS ਦੇ ਨਾਲ ਹੀ ਸੰਬੰਧਿਤ ਜਿਹੜੀ ਪਹਿਲੀ ਗੱਲਬਾਤ ਹੈਗੀ ਆ ਸੋ ਕਹਿੰਦੇ ਵੀ ਉਹਨਾਂ ਨੇ ਰਿਸਪੌਂਡ ਕਰਨ ਦੇ ਲਈ ਥੋੜੀ ਫਲੈਕਸੀਬਿਲਿਟੀ ਆ ਉਸਨੂੰ ਐਕਸਟੈਂਡ ਕੀਤਾ ਆ ਥੋੜਾ ਵਧਾਇਆ ਆ। ਸੋ ਇਹ ਏਜੰਸੀ ਰਿਕੁਐਸਟ ਕੀ ਹੁੰਦੀ ਹੈ ਤੇ ਫਲੈਕਸੀਬਿਲਿਟੀ ਕੀ ਵਧੀ ਹੈ? ਜੀ ਇਹਨਾਂ ਨੇ ਕੀ ਕੀਤਾ ਸੀਗਾ ਪਹਿਲਾਂ ਇਹਨਾਂ ਨੇ ਲਾਅ ਪਾਸ ਕੀਤਾ ਸੀਗਾ ਹੁਣ ਉਹਨਾਂ ਨੇ ਉਹਨੂੰ ਐਕਸਟੈਂਡ ਕਰਤਾ। ਕਹਿੰਦੇ ਕਿ ਮਾਰਚ 1 2020 ਤੋਂ ਜਨਵਰੀ 1 2021 ਦੇ ਵਿੱਚ ਜੇ ਤੁਹਾਨੂੰ ਇਮੀਗ੍ਰੇਸ਼ਨ ਕੋਈ ਵੀ ਰਿਕੁਐਸਟ ਫॉर ਐਵੀਡੈਂਸ ਭੇਜਦੀ ਹੈ ਜਾਂ ਨੋਟਿਸ ਆਫ ਇੰਟੈਂਟ ਟੂ ਡਿਨਾਈ ਜਾਂ ਰਿਵੋਕ ਕੋਈ ਵੀ ਰੈਵੋਕੇਸ਼ਨ ਨੋਟਿਸ ਕੋਈ ਵੀ ਇੱਦਾਂ ਨੋਟਿਸ ਭੇਜਦੀ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਤੁਹਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਮੰਗੀ ਹੁੰਦੀ ਹੈ ਉਹ ਇੱਕ ਤੁਹਾਨੂੰ ਟਾਈਮ ਦਿੰਦੇ ਸੀ 2 ਮਹੀਨੇ 3 ਮਹੀਨੇ ਦਾ। ਉਹਨਾਂ ਨੇ ਹੁਣ ਇਹ ਲਾਅ ਦੇ ਅਕੋਰਡਿੰਗ ਇਹ ਕਿਹਾ ਕਿ ਜੇ ਤੁਹਾਨੂੰ ਕੋਈ ਵੀ ਇੱਦਾਂ ਦਾ ਨੋਟਿਸ ਹੈ ਜਿਹੜਾ ਮਾਰਚ 1 2020 ਤੋਂ ਜਨਵਰੀ 1 2021 ਦੇ ਵਿੱਚ ਇਸ਼ੂਡ ਹੈਗਾ ਤੁਹਾਨੂੰ ਔਨ ਟਾਪ ਆਫ ਦੈਟ ਡੈਡਲਾਈਨ 60 ਦਿਨ ਹੋਰ ਮਿਲੂਗੇ ਉਹਨੂੰ ਆਨਸਰ ਕਰਨ ਲਈ। ਠੀਕ ਹੈ। ਪਹਿਲਾਂ ਕਾਫੀ ਸਟ੍ਰਿਕਟ ਸੀਗੇ ਜੇ ਤੁਸੀਂ ਨਾ ਰਿਸਪੌਂਡ ਕਰੋ ਤੇ ਕੇਸ ਤੁਹਾਡਾ ਆਟੋਮੈਟਿਕਲੀ ਡਿਨਾਈ ਕਰ ਦਿੰਦੇ ਸੀਗੇ ਤੇ ਇਹ ਵੈਸੇ ਕਾਫੀ ਜ਼ਿਆਦਾ ਫਲੈਕਸੀਬਿਲਿਟੀ ਦਾ ਇਹਦਾ ਫਾਇਦਾ ਹੋਇਆ ਹੈ ਲਾਇਰਸ ਨੂੰ ਵੀ ਤੇ ਕਲਾਇੰਟਸ ਨੂੰ ਵੀ। ਜੀ ਤੇ ਇਹ ਜਿਹੜਾ ਵਰਕ ਪਰਮਿਟ ਦੇ ਵਿੱਚ ਵੀ ਕੁਝ ਏਦਾਂ ਦੀਆਂ ਚੀਜ਼ਾਂ ਸੀਗੀਆਂ ਇਹਦੇ ਨਾਲ ਵੀ ਜੁੜਦੀ ਹੈ ਕਿਤੇ ਜਾ ਕੇ ਗੱਲ ਜਾਂ ਦੋਨੋਂ ਸੈਪਰੇਟ ਚੀਜ਼ਾਂ ਹੈ? ਜਿਹੜੇ ਵੀ ਕੇਸ ਜਿੱਤੇ ਇਮੀਗ੍ਰੇਸ਼ਨ ਨੇ ਰਿਕੁਐਸਟ ਫॉर ਐਵੀਡੈਂਸ ਮਤਲਬ ਕਿ ਹੋਰ ਐਵੀਡੈਂਸ ਮੰਗਿਆ ਹੈਗਾ ਉਹਦੀ ਡੈਡਲਾਈਨ ਨੂੰ 60 ਦਿਨ ਐਕਸਟਰਾ ਦਿੱਤੇ ਨੇ ਉਹਨਾਂ ਨੇ। ਜੀ ਇਹ ਸਿਰਫ ਹਰ ਇੱਕ ਮਾਮਲੇ ਦੇ ਵਿੱਚ ਹੀ ਹੈਗਾ ਜਾਂ ਕਿਸੇ ਸੰਬੰਧਿਤ ਪਾਰਟੀਕੂਲਰ ਕੇਸਿਸ ਦੇ ਵਿੱਚ ਹੀ ਆ ਵੀ ਜੇ ਕਿਸੇ ਦਾ H1 ਆ ਉਹਨਾਂ ਵਾਸਤੇ ਵੀ ਆ ਜੇ ਕਿਸੇ ਦਾ ਵਰਕ ਪਰਮਿਟ ਦੂਜਾ ਵਰਕ ਪਰਮਿਟ ਆ ਉਹਨਾਂ ਵਾਸਤੇ ਵੀ ਆ? ਜੀ ਸਾਰੇ USCIS ਦੇ ਜਿਹੜੇ ਸਾਰੇ ਮਾਮਲੇ ਨੇ H1 ਹੋ ਗਿਆ ਵਰਕ ਪਰਮਿਟ ਹੋ ਗਿਆ ਕੋਈ ਵੀ ਐਪਲੀਕੇਸ਼ਨ ਆ ਜਿਹਦੇ ਉੱਤੇ ਉਹਨਾਂ ਨੇ ਐਵੀਡੈਂਸ ਮੰਗਿਆ ਉਹਨੂੰ 60 ਦਿਨ ਦਿੱਤੇ ਨੇ ਉਹਨਾਂ ਨੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਇਹ ਕਾਫੀ ਮੈਨੂੰ ਲੱਗਦਾ ਅਹਿਮ ਗੱਲ ਹੋਣੀ ਆ ਸਪਾਂਸਰ ਰੀਇੰਬਰਸਮੈਂਟ ਕਲੈਕਸ਼ਨ ਪ੍ਰੋਗਰਾਮ ਜਿਸ ਨੂੰ ਸੇਵ ਪ੍ਰੋਗਰਾਮ ਕਰਕੇ ਦੱਸਿਆ ਜਾ ਰਿਹਾ। ਸੋ ਇਹ ਪ੍ਰੋਗਰਾਮ ਇਹਨਾਂ ਨੇ ਲਾਂਚ ਕੀਤਾ ਆ ਇਹ ਕੀ ਚੀਜ਼ ਹੈਗੀ ਆ ਤੇ ਕਿਹਦੇ ਉੱਤੇ ਇਸ ਦਾ ਵੱਡਾ ਅਸਰ ਹੈਗਾ? ਜੀ ਇਹ ਪ੍ਰੋਗਰਾਮ ਨੂੰ ਸੇਵ ਪ੍ਰੋਗਰਾਮ ਕਹਿੰਦੇ ਆ। ਇਹਦੀ ਫੁੱਲ ਫਾਰਮ ਹੈਗੀ ਆ ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਫॉर ਐਂਟਾਈਟਲਮੈਂਟ ਪ੍ਰੋਗਰਾਮ। ਇਹ ਜਿਹੜਾ ਪ੍ਰੋਗਰਾਮ ਉਹਨਾਂ ਨੇ ਡਿਜ਼ਾਈਨ ਕਰਨ ਦਾ ਮੇਨ ਪਰਪਜ਼ ਉਹਨਾਂ ਦਾ ਇਹ ਸੀਗਾ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਡਿਫਰੈਂਟ ਏਜੰਸੀਆਂ ਜਿਹੜੇ ਕਿ ਪਬਲਿਕ ਬੈਨੀਫਿਟ ਦਿੰਦੀਆਂ ਲੋਕਾਂ ਨੂੰ ਅਤੇ ਇਹ ਜਿਹੜਾ ਪ੍ਰੋਗਰਾਮ ਦੇ ਥੱਲੇ ਉਹਨੂੰ ਜਿਹੜੇ ਪਬਲਿਕ ਬੈਨੀਫਿਟ ਆ ਉਹਨੂੰ ਚੰਗੀ ਤਰ੍ਹਾਂ ਇਨਫੋਰਸ ਕਰ ਸਕਦੇ ਆ। ਬੇਸਿਕਲੀ ਇਹ ਪ੍ਰੋਗਰਾਮ ਕੀ ਹੈਗਾ ਕਿ ਇਹਦੇ ਤਹਿਤ USCIS ਨੇ ਉਹ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਕਿ ਕਿਹੜੇ ਲੋਕਾਂ ਨੂੰ ਸਪੋਂਸਰ ਨੇ ਕਿਹੜੇ ਇਮੀਗ੍ਰੈਂਟਸ ਨੂੰ ਪਿੱਛੋਂ ਸਪੋਂਸਰਸ਼ਿਪ ਮਿਲੀ ਹੋਈ ਹੈ। ਅਤੇ ਇਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਪਹਿਲਾਂ ਸਿਰਫ ਇਮੀਗ੍ਰੈਂਟ ਦੀ ਤੁਸੀਂ ਇਨਕਮ ਨਹੀਂ ਦੇਖਣੀ ਜਿਹੜਾ ਸਪੋਂਸਰ ਹੈ ਉਹਨੂੰ ਵੀ ਤੁਸੀਂ ਵਿੱਚ ਮਿਲਾ ਕੇ ਉਹਦੀ ਇਨਕਮ ਵੀ ਨਾਲ ਡਿਸਾਈਡ ਕਰਨੀ ਹੈ ਕਿ ਉਹਦੀ ਮਿਲਾ ਕੇ ਫਿਰ ਇਹ ਪਬਲਿਕ ਬੈਨੀਫਿਟ ਲਈ ਐਂਟਾਈਟਲਡ ਹੈਗੇ ਕਿ ਨਹੀਂ ਹੈਗੇ ਆ। ਦੂਸਰੀ ਗੱਲ ਇਹਨਾਂ ਨੇ ਇਹ ਕਹੀ ਹੈ ਕਿ ਜੇ ਕੋਈ ਵੀ ਇੱਦਾਂ ਦਾ ਇਮੀਗ੍ਰੈਂਟ ਪਬਲਿਕ ਬੈਨੀਫਿਟ ਲੈਂਦਾ ਹੈ ਅਤੇ ਇਸ ਪ੍ਰੋਗਰਾਮ ਦੇ ਥੱਲੇ ਏਜੰਸੀਆਂ ਨੂੰ ਜਿਹੜਾ ਸਪੋਂਸਰ ਹੈ ਉੱਤੋਂ ਖਰਚਾ ਆਪਣਾ ਵਾਪਸ ਮੰਗ ਸਕਦੀਆਂ। ਜੇ ਉਹ ਸਪੋਂਸਰ ਖਰਚਾ ਦੇਣ ਤੋਂ ਮਨਾ ਕਰਦਾ ਤਾਂ ਉਹਦੇ ਉੱਤੇ ਉਹ ਲਾਅਸੂਟ ਫਾਈਲ ਕਰ ਸਕਦੀਆਂ। ਜੀ ਇਹ ਤਾਂ ਫਿਰ ਇੱਕ ਹਿਸਾਬ ਦੇ ਨਾਲ ਆਪਣੇ ਤਕਰੀਬਨ ਸਾਰੇ ਹੀ ਲੋਕਾਂ ਦੇ ਨਾਲ ਜੁੜ ਜਾਂਦੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਏ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੀ ਸਪੋਂਸਰਸ਼ਿਪ ਲੈਟਰ ਕਿਸੇ ਨੇ ਸਪੋਂਸਰ ਕਰਕੇ ਆਏ ਹੁੰਦੇ ਆ। ਅਸੀਂ ਆਪਣੇ ਰੇਡੀਓ ਤੋਂ ਬਹੁਤ ਵਾਰੀ ਆਖਿਆ ਵੀ ਤੁਸੀਂ ਉਹਦੇ ਵਿੱਚ ਸਾਈਨ ਕਰਦੇ ਹੋ ਵੀ ਤੁਸੀਂ ਇਹਦੇ ਫਾਈਨੈਂਸ਼ੀਅਲ ਜ਼ਿੰਮੇਵਾਰੀ ਲੈ ਰਹੇ ਹੋ ਅਗਲੇ ਆਉਣ ਵਾਲੇ ਕਈ ਸਾਲਾਂ ਦੀ। ਸੋ ਬੇਸਿਕਲੀ ਉਹਨਾਂ ਲੋਕਾਂ ਦੇ ਪਿੱਛੇ ਜਿਹੜੇ ਹੁਣ ਜਾਣਗੇ ਜਿਨ੍ਹਾਂ ਨੇ ਸਪੋਂਸਰ ਕੀਤਾ ਆ
ਤੇ ਜੇ ਕਿਸੇ ਨੇ ਪਿੱਛੋਂ ਕੋਈ ਹੋਰ ਸੇਵਾਵਾਂ ਜਿਹੜੀਆਂ ਉਹ ਲਈਆਂ ਹੈਗੀਆਂ ਉਸ ਤੋਂ ਬਗੈਰ ਜਾ ਕੇ, ਰਾਈਟ? ਜੀ, ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿੱਦਾਂ ਨਾ ਗਵਰਨਮੈਂਟ ਡਿਪਾਰਟਮੈਂਟਾਂ ਦੇ ਵਿੱਚ ਕਨੈਕਸ਼ਨ ਨਹੀਂ ਸੀਗਾ, ਜਿੱਦਾਂ USCIS ਨੇ ਉਹ ਫਾਰਮ ਭਰਾ ਲਿਆ, ਜਿਹੜੀਆਂ ਹੋਰ ਏਜੰਸੀਆਂ ਉਹਨਾਂ ਨੇ ਆਪਣੇ ਹੈਲਥ ਬੈਨੀਫਿਟ ਦੇ ਦਿੱਤੇ, ਕਿਸੇ ਨੇ ਹੋਰ ਵਾਊਚਰ ਦੇ ਦਿੱਤੇ, ਫੂਡ ਸਟੈਂਪਸ ਦੇ ਦਿੱਤੀਆਂ। ਬੇਸਿਕਲੀ ਇਹ ਪ੍ਰੋਗਰਾਮ ਕੀ ਹੈਗਾ ਕਿ ਇਹ ਸਾਰੀ ਉਹ ਚੀਜ਼ ਨੂੰ ਕੰਸੋਲੀਡੇਟ ਕਰ ਰਿਹਾ ਹੈਗਾ ਕਿ ਜਿਹੜੀਆਂ ਉਹ ਏਜੰਸੀਆਂ ਉਹ ਬੈਨੀਫਿਟ ਵੰਡਦੀਆਂ ਉਹਨਾਂ ਨੂੰ ਵੀ ਇਨਫੋਰਮੇਸ਼ਨ ਰਵੇ ਸਪਾਂਸਰ ਦੀ, ਅਤੇ ਨਾਲੋਂ ਨਾਲ ਇਮੀਗ੍ਰੇਸ਼ਨ ਨੂੰ ਵੀ ਪਤਾ ਲੱਗੇ ਕਿ ਉਹ ਏਜੰਸੀਆਂ ਨੇ ਕਿੱਦਾਂ ਉਹ ਕਿਹਨੂੰ ਕਿੰਨੇ ਪੈਸੇ ਦਿੱਤੇ ਆ। ਅਤੇ ਇਵੈਂਚੁਅਲੀ ਪਹਿਲਾਂ ਕੀ ਸੀਗਾ ਕਿ ਭਾਵੇਂ ਕਿਸੇ ਨੇ ਭਰਿਆ ਵੀ ਸੀਗਾ, ਇਮੀਗ੍ਰੇਸ਼ਨ ਜਾਂ ਕੋਈ ਹੋਰ ਏਜੰਸੀ ਕਿਸੇ ਦੇ ਪਿੱਛੇ ਨਹੀਂ ਜਾ ਰਹੀ ਸੀ, ਅਤੇ ਲੋਕਾਂ ਨੂੰ ਇਹ ਇਨਫੋਰਮੇਸ਼ਨ ਸੀਗੀ ਕਿ ਇਹਨਾਂ ਨੇ ਕਿਹੜਾ ਵਾਪਸ ਆ ਕੇ ਪੈਸੇ ਮੰਗਣੇ ਆ। ਅਤੇ ਹੁਣ ਇਹ ਜਿਹੜਾ ਪ੍ਰੋਗਰਾਮ ਹੈ ਇਲੈਕਟ੍ਰੋਨਿਕ ਪ੍ਰੋਗਰਾਮ ਹੈ, ਕੰਪਿਊਟਰਾਈਜ਼ਡ ਸਾਰਾ ਕੁਛ ਹੈਗਾ, ਅਤੇ ਫਿਰ ਉਹਨਾਂ ਨੇ ਸਪੈਸ਼ਲੀ ਇਸ ਲਈ ਬਣਾਇਆ ਕਿ ਇਹ ਆਪਾਂ ਸਪਾਂਸਰ ਦੇ ਮਗਰ ਜਾਵਾਂਗੇ ਅਤੇ ਉਹਨੂੰ ਪੈਸੇ ਮੰਗਾਂਗੇ ਪਹਿਲਾਂ, ਜੇ ਨਹੀਂ ਦੇਣ ਤੋਂ ਮਨਾ ਕਰੂਗਾ ਫਿਰ ਉੱਤੇ ਲਾਅ ਸੂਟ ਕਰਾਂਗੇ। ਓਕੇ, ਸੋ ਇਹ ਕਦੋਂ ਤੋਂ ਲੈ ਕੇ ਸ਼ੁਰੂ ਆ ਕਿ ਪੁਰਾਣੇ ਜਿੰਨੇ ਆ ਚੁੱਕੇ ਆ ਉਹਨਾਂ ਉੱਤੇ ਵੀ ਲਾਗੂ ਹੋਣਾ, ਜਾਂ ਜਿਹੜੇ ਨਵੇਂ ਆ ਰਹੇ ਆ ਉਹਨਾਂ ਦੇ ਉੱਤੇ ਲਾਗੂ ਹੋਣਾ, ਕੋਈ ਹੈ ਇਸ ਦੇ ਬਾਰੇ ਇਹਨਾਂ ਨੇ ਦੱਸਿਆ? ਇਹਦੇ ਵਿੱਚ ਜੀ ਇਸੇ ਸਾਲ ਪਹਿਲਾਂ ਉਹਨਾਂ ਨੇ ਪ੍ਰੈਜ਼ੀਡੈਂਟ ਉਹਨਾਂ ਨੇ ਇੱਕ ਮੈਮੋਰੈਂਡਮ ਪਾਇਆ ਸੀਗਾ ਹੀ ਪਬਲਿਕ ਬੈਨੀਫਿਟਸ ਵਾਲਾ ਸਾਰਾ, ਅਤੇ ਲਾਅ ਤਾਂ ਜਿਹੜਾ ਪਬਲਿਕ ਚਾਰਜ ਹੈ ਆਲਰੇਡੀ ਫੈਬਰੀ ਤੋਂ ਉਹਨਾਂ ਨੇ ਇੰਪਲੀਮੈਂਟ ਕਰ ਦਿੱਤਾ ਸੀਗਾ, ਅਤੇ ਜਿਹੜਾ ਇਹ ਹੁਣ ਪ੍ਰੋਗਰਾਮ ਬਸ ਉਹਨੂੰ ਸਹੂਲਤ ਦੇ ਰਿਹਾ ਹੈਗਾ। ਅਤੇ ਜਿੰਨੇ ਵੀ ਫਰਵਰੀ ਤੋਂ ਬਾਅਦ ਕੇਸ ਫਾਈਲ ਕੀਤੇ ਨੇ ਉਹਨਾਂ ਦੇ ਵਿੱਚ ਬੜਾ ਸਟਰੋਂਗ ਚਾਂਸ ਹੈਗਾ ਕਿ ਉਹਨਾਂ ਦੇ ਪਿੱਛੇ ਜਿਹੜਾ ਜੇ ਕੋਈ ਬੰਦਾ ਬੈਨੀਫਿਟ ਲੈਂਦਾ ਅਤੇ ਉਹਨਾਂ ਦੇ ਸਪਾਂਸਰ ਦੇ ਮਗਰ ਜਾਣਗੇ। ਜੀ, ਇੱਕ ਚੀਜ਼ ਆਪਾਂ ਜਗਵੀਰ ਜੀ ਦੇਖਦੇ ਸੀਗੇ ਵੀ ਬਹੁਤ ਸਾਰੇ ਲੋਕ ਜਿਹੜੇ ਬਿਲਕੁਲ ਨਵੇਂ ਆਉਂਦੇ ਸੀਗੇ, ਉਹ ਆਉਂਦੇ ਹੀ ਉਹਨਾਂ ਲੋਕਾਂ ਨੂੰ ਕਹਿੰਦੇ ਸੀਗੇ ਵੀ ਮੈਡੀਕਲ ਵੀ ਲੈ ਲਓ ਤੁਸੀਂ, ਆਹ ਵੀ ਕਰ ਲਓ, ਉਹ ਵੀ ਕਰ ਲਓ। ਹੁਣ ਜੇ ਕੋਈ ਇਸ ਤਰੀਕੇ ਦੇ ਨਾਲ ਕਰ ਰਿਹਾ ਹੈ ਤੇ ਜਿਹੜਾ ਖਰਚਾ ਬੇਸਿਕਲੀ ਸਰਕਾਰ ਨੂੰ ਪੈਣਾ ਆ, ਉਹ ਜੇ ਬੰਦੇ ਜਿਹੜੇ ਆਏ ਨੇ, ਇਮੀਗ੍ਰੈਂਟ ਆਏ ਨੇ, ਉਹਨਾਂ ਨੇ ਨਹੀਂ ਦਿੱਤਾ ਤਾਂ ਫਿਰ ਉਹ ਸਪਾਂਸਰ ਦੇ ਪਿੱਛੇ ਜਾਣਗੇ। ਇੱਥੋਂ ਜੇ ਆਪਾਂ ਬਿਲਕੁਲ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਜੇ ਆਪਾਂ ਕਹੀਏ ਤਾਂ। ਜੀ ਬਿਲਕੁਲ ਬਿਲਕੁਲ ਸਹੀ ਕਿਹਾ। ਅਤੇ ਨਾਲ ਦੂਸਰੀ ਗੱਲ ਇਹ ਵੀ ਹੈ ਕਿ ਪਹਿਲਾਂ ਵੀ ਜਿੱਦਾਂ ਦੱਸਿਆ ਸੀਗਾ ਕਿ ਜਿਹੜਾ ਬੰਦਾ ਆਉਂਦੇ ਹੀ ਬੈਨੀਫਿਟ ਲੈ ਲੈਂਦਾ ਉਹ ਡਿਪੋਰਟੇਸ਼ਨ ਦੀ ਪ੍ਰੋਸੀਡਿੰਗਸ ਦੇ ਵਿੱਚ ਉਹਨੂੰ ਪਾ ਸਕਦੇ ਨੇ। ਜਿਹਨੇ ਆਉਂਦੇ ਹੀ ਲੈ ਲਿਆ, ਕੋਈ ਜੋਬ ਨਹੀਂ ਕੀਤੀ, ਕੋਈ ਹਿਸਟਰੀ ਨਹੀਂ, ਜਿਹਦੇ ਪਹਿਲਾਂ ਦੇ ਹਾਲਾਤ ਆਉਣ ਤੋਂ ਪਹਿਲਾਂ ਹੀ ਇੱਦਾਂ ਦੇ ਸੀਗੇ ਅਤੇ ਆਉਂਦੇ ਡੇ 1 ਤੋਂ ਉਹਨੇ ਬੈਨੀਫਿਟ ਲੈ ਲਿਆ। ਅਤੇ ਜਿਹੜਾ ਪ੍ਰੋਗਰਾਮ ਹੈ ਸਿਰਫ ਇਹ ਰੀਇੰਬਰਸਮੈਂਟ ਲਈ ਨਹੀਂ ਹੈ, ਇਮੀਗ੍ਰੇਸ਼ਨ ਨੂੰ ਇਹ ਵੀ ਇਨਫੋਰਮੇਸ਼ਨ ਦੇਗਾ ਕਿ ਕਿਹੜਾ ਬੰਦਾ ਕਦੋਂ ਬੈਨੀਫਿਟ ਲੈ ਰਿਹਾ। ਅਤੇ ਇਹ ਦੱਸਦੀ ਹੈ ਕਿ ਜੇ ਆਉਂਦੇ ਤੁਸੀਂ ਉਹ ਲੈਂਦੇ ਹੋ ਤਾਂ ਤੁਹਾਨੂੰ ਫਿਰ ਡਿਪੋਰਟੇਸ਼ਨ ਤੁਹਾਡੇ ਖਿਲਾਫ ਇਨੀਸ਼ੀਏਟ ਕੀਤੀ ਜਾ ਸਕਦੀ ਹੈ। ਜੀ ਬਿਲਕੁਲ। ਤੇ ਨਾਲੇ ਹੁਣ ਜਿੱਦਾਂ ਤੁਸੀਂ ਇਸ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਹੁਣ ਸਪਾਂਸਰ ਦੀ ਜਿਹੜੀ ਹੈਗੀ ਆ ਉਸਦੀ ਸੈਲਰੀ ਜਾਂ ਉਹਦੀ ਜਿਹੜੀ ਇਨਕਮ ਆ, ਉਹ ਵੀ ਇਮੀਗ੍ਰੈਂਟ ਦੀ ਇਨਕਮ ਦੇ ਨਾਲ ਐਡ ਕਰਕੇ ਫਿਰ ਉਹਨਾਂ ਨੇ ਡਿਸਾਈਡ ਕਰਨਾ ਵੀ ਇਹਨੂੰ ਬੈਨੀਫਿਟ ਮਿਲਣਾ ਵੀ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ। ਉਹ ਵੀ ਚੀਜ਼ ਇਹਨਾਂ ਨੇ ਹੁਣ ਆਖੀ ਹੈ। ਹਾਂਜੀ ਜੀ। ਸੋ ਇੱਕ ਵਾਰੀ ਫਿਰ ਰੀਇਟਰੇਟ ਮੈਂ ਕਰਨਾ ਚਾਹੁੰਦਾ ਆ, ਇਹ ਕਾਫੀ ਜ਼ਿਆਦਾ ਸਖਤੀ ਇਸ ਚੀਜ਼ ਦੇ ਪਿੱਛੇ ਜਿਹੜੀ ਉਹ ਹੋਣ ਜਾ ਰਹੀ ਆ। ਜਿਨ੍ਹਾਂ ਨੇ ਲੋਕਾਂ ਨੂੰ ਇੱਥੇ ਬੁਲਾਇਆ ਆ, ਉਹਨਾਂ ਨੇ ਸਪਾਂਸਰ ਕੀਤਾ ਆ, ਤੇ ਇਹ ਵੀ ਚੀਜ਼ ਜ਼ਰੂਰ ਕਲੀਅਰ ਕਰ ਦਿਓ ਕਿੰਨੀ ਦੇਰ ਤੱਕ ਫਿਰ ਸਪਾਂਸਰ ਦੀ ਜਿਹੜੀ ਉਹ ਜ਼ਿੰਮੇਵਾਰੀ ਰਹਿੰਦੀ ਹੈ ਇਮੀਗ੍ਰੈਂਟ ਦੇ ਉੱਤੇ, ਵੀ ਉਹਦੇ ਤੋਂ ਰੀਇੰਬਰਸਮੈਂਟ ਕਰ ਸਕਦੇ ਆ। ਕੁਝ ਸਾਲਾਂ ਦਾ ਉਹਨਾਂ ਨੇ ਵਿੱਚ ਆਖਿਆ ਆ ਜਾਂ ਸਾਰੀ ਉਮਰ ਦੇ ਲਈ ਇਹ ਪੱਕਾ ਹੋ ਗਿਆ? ਜੀ, ਜਦ ਤੱਕ ਜਿਹੜਾ ਇਮੀਗ੍ਰੈਂਟ ਉਹ ਸਿਟੀਜ਼ਨ ਨਹੀਂ ਬਣ ਜਾਂਦਾ ਤਦ ਤੱਕ, ਜਾਂ ਫਿਰ ਉਹ 40 ਕੁਆਲੀਫਾਈਂਗ ਸੋਸ਼ਲ ਸਿਕਿਉਰਿਟੀ ਕ੍ਰੈਡਿਟ ਖ਼ਤਮ ਨਹੀਂ ਕਰ ਲੈਂਦਾ, ਜਿਹਨੂੰ ਕਿ ਤਕਰੀਬਨ ਖ਼ਤਮ ਕਰਨ ਦੇ 10 ਕੁ ਸਾਲ ਲੱਗਦੇ ਨੇ, ਅਤੇ ਜਾਂ ਫਿਰ ਉਹ ਸਿਟੀਜ਼ਨ ਬਣੇ ਅਤੇ ਜਾਂ ਫਿਰ ਉਹ 10 ਕੁ ਸਾਲ ਦਾ ਆਪਣੇ ਜਿਹੜੇ 40 ਕੁਆਲੀਫਾਈਂਗ ਕ੍ਰੈਡਿਟ ਹੈ ਉਹ ਮੀਟ ਕਰ ਲਵੇ। ਓਕੇ, ਸੋ ਲੰਮਾ ਚੌੜਾ ਕੰਮ ਆ। ਸੋ ਭਾਈ ਹੁਣ ਜਿੰਨੇ ਵੀ ਸਪਾਂਸਰ ਕਿਸੇ ਨੂੰ ਕਰਨਾ ਆ, ਉਹ ਹੁਣ ਧਿਆਨ ਦੇ ਨਾਲ ਜ਼ਿੰਮੇਵਾਰ ਬੰਦੇ ਨੂੰ ਹੀ ਸਪਾਂਸਰ ਕਰਕੇ ਜਿਹੜਾ ਉਹ ਤੁਸੀਂ ਫਿਰ ਘੱਲਿਓ, ਤਾਂ ਜੋ ਬਾਅਦ 'ਚ ਇਹ ਨਾ ਹੋਵੇ ਵੀ ਬੰਦਾ ਬੈਨੀਫਿਟ ਜਿਹੜਾ ਉਹ ਤੁਹਾਡੀ ਪਿੱਠ ਪਿੱਛੇ ਉਹ ਲੈਂਦਾ ਰਹੇ ਅਤੇ ਬਾਅਦ 'ਚ ਤੁਹਾਨੂੰ ਚਿੱਠੀਆਂ ਆਉਣ USCIS ਦੇ ਦੁਆਰਾ ਜਾਂ ਬਾਕੀ ਏਜੰਸੀਆਂ ਦੇ ਦੁਆਰਾ ਵੀ ਆਹ ਘੱਲਿਓ ਜਿਹੜਾ ਸਾਨੂੰ ਕਾਊਂਟੀ ਦੇ ਮੈਡੀਕਲ ਦੇ ਪੈਸੇ ਆ, ਘੱਲਿਓ ਜਿਹੜਾ ਆ ਜਿਹੜੇ ਇਹਨੇ ਫੂਡ ਸਟੈਂਪਾਂ ਲਈਆਂ ਤੇ ਆਹ EBT ਕਾਰਡ ਜਿਹੜੇ ਲਏ ਆ। ਸੋ ਇਹ ਬਹੁਤ ਜ਼ਿਆਦਾ ਹੁਣ ਸਖਤੀ ਜਿਹੜੀ ਇਸ ਦੇ ਵਿੱਚ ਹੋ ਰਹੀ ਆ। ਤੇ ਜਗਵੀਰ ਜੀ ਇਹ ਵੀ ਜ਼ਰੂਰ ਦੱਸ ਦਿਓ ਵੀ ਜਦੋਂ ਇੱਦਾਂ ਦੀ ਚੀਜ਼ ਇੱਕ ਵਾਰੀ ਚਾਲੂ ਹੋ ਜਾਂਦੀ ਆ, ਕੀ ਜੇ ਐਡਮਿਨਿਸਟ੍ਰੇਸ਼ਨ ਚੇਂਜ ਵੀ ਹੋ ਜਾਂਦੀ ਆ, ਉਹ ਵਾਪਸ ਲਈ ਜਾਂਦੀ ਹੁੰਦੀ ਆ ਜਾਂ ਚੱਲਦੀਆਂ ਹੀ ਰਹਿ ਜਾਂਦੀਆਂ ਨੇ ਫਿਰ ਅਜਿਹੇ ਪ੍ਰੋਗਰਾਮ? ਜਿਹੜਾ ਤਾਂ ਜੀ ਪਬਲਿਕ ਚਾਰਜ ਵਾਲਾ ਜਿਹੜਾ ਸਪਾਂਸਰ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਨਾ, ਉਹ ਕਾਫੀ ਪਹਿਲਾਂ ਤੋਂ ਹੀ ਸੀਗੀ, ਟਰੰਪ ਦੇ ਆਉਣ ਤੋਂ ਪਹਿਲਾਂ ਵੀ, ਮਤਲਬ ਕਾਫੀ ਸਾਲਾਂ ਤੋਂ ਹੀ, ਜਦੋਂ ਤੋਂ ਮੈਂ ਇਮੀਗ੍ਰੇਸ਼ਨ ਲਾਅ ਕਰ ਰਿਹਾ 12-13 ਸਾਲ, ਉਦੋਂ ਤੋਂ ਉਹ ਚੱਲ ਰਹੀ ਸੀਗੀ। ਬਸ ਇਹ ਫ਼ਰਕ ਸੀਗਾ ਕਿ ਉਹਨੂੰ ਨਾ ਕੋਈ ਇਨਫੋਰਸ ਨਹੀਂ ਕਰਦਾ ਸੀਗਾ, ਕੋਈ ਕਿਸੇ ਦੇ ਮਗਰ ਨਹੀਂ ਆਉਂਦਾ ਸੀਗਾ। ਜੇ ਹੁਣ ਇੱਦਾਂ ਦਾ ਇੱਕ ਵਾਰੀ ਪ੍ਰੋਗਰਾਮ ਬਣ ਜਾਂਦਾ, ਮੰਨ ਲਓ ਕੁਛ ਜੋਬਸ ਵੀ ਫੈਡਰਲ ਕ੍ਰੀਏਟ ਹੋ ਜਾਂਦੀਆਂ, ਅਤੇ ਉਹ ਪ੍ਰੋਗਰਾਮ ਨੂੰ ਬੰਦ ਕਰਨਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਕਿਉਂਕਿ ਉਹਨੂੰ ਨਾ ਜਸਟੀਫਾਈ ਕੀ ਕਰੂੰਗੇ, ਉਹਨਾਂ ਨੇ ਤਾਂ ਇਹੀ ਕਹਿਣਾ ਕਿ ਆਪਾਂ ਲਾਅ ਨੂੰ ਇਨਫੋਰਸ ਕਰਨ ਲਈ ਪ੍ਰੋਗਰਾਮ ਬਣਾਇਆ। ਬਿਲਕੁਲ ਆਪੋਜੀਸ਼ਨ ਦੇ ਕੋਲ ਵੀ ਕੋਈ ਫਿਰ ਬਹੁਤਾ ਕਹਿਣ ਵਾਸਤੇ ਜਿਹੜਾ ਰਹਿੰਦਾ ਨਹੀਂ ਆ। ਸੋ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਜਿਹੜਾ ਉਹ ਦੱਸਣਾ ਚਾਹੁੰਦੇ ਆ ਵੀ ਇਹ ਕਾਫੀ ਜ਼ਿਆਦਾ ਸਖਤੀ ਇਸ ਚੀਜ਼ ਨੂੰ ਲੈ ਕੇ ਜਿਹੜੀ ਹੋਣ ਜਾ ਰਹੀ ਆ।
ਭਾਈ ਜਿਹੜੇ ਨਵੇਂ ਵੀ ਆਏ ਆ ਨਾ, ਉਹ ਲੋਕਾਂ ਦੇ ਜਿਨ੍ਹਾਂ ਨੇ ਸਪਾਂਸਰ ਕੀਤਾ ਉਹਨਾਂ ਦੀ ਪਿੱਠ 'ਚ ਛੁਰਾ ਨਾ ਫਿਰ ਇਸ ਹਿਸਾਬ ਦੇ ਨਾਲ ਖੋਭਿਓ ਵੀ ਲੋਕਾਂ ਨੇ ਤੁਹਾਨੂੰ ਇੱਥੇ ਤੱਕ ਲੈ ਆਂਦਾ ਆ। ਆਪਣਾ ਕੰਮ ਕਰੋ, ਮਿਹਨਤ ਦੀ ਕਮਾਈ ਕਰੋ। ਐਵੇਂ ਕਿਸੇ ਦੇ ਕਹੇ ਨਾ ਕਹੇ ਅਜਿਹੇ ਪ੍ਰੋਗਰਾਮਾਂ ਵੱਲ ਨੂੰ ਜੇ ਵਧੋਗੇ ਤੇ ਤੁਹਾਨੂੰ ਵੀ ਤੇ ਉਹਨਾਂ ਨੂੰ ਵੀ ਜਿਹੜੀ ਉਹ ਪ੍ਰੋਬਲਮ ਆ। ਤੇ ਜਿੱਦਾਂ ਇਹਨਾਂ ਨੇ ਦੱਸਿਆ ਵੀ ਜੇ ਤੁਸੀਂ ਆਉਂਦੇ ਹੀ ਇੱਦਾਂ ਦੇ ਬੈਨੀਫਿਟ ਲੈਣ ਵੱਲ ਨੂੰ ਚੱਲਦੇ ਆ ਤੇ ਡੈਪੂਟੇਸ਼ਨ ਦੀ ਪ੍ਰੋਸੀਡਿੰਗ ਦੇ ਵਿੱਚ ਜਿਹੜਾ ਉਹ ਤੁਹਾਨੂੰ ਪਾਇਆ ਜਾ ਸਕਦਾ ਆ। ਸੋ ਇਹ ਸੇਵ ਪ੍ਰੋਗਰਾਮ ਕਾਫੀ ਅਹਿਮ ਆ। ਇਸ ਦੇ ਬਾਰੇ ਹੋਰ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ, ਜਿਹੜਾ ਵੀ ਤੁਸੀਂ ਡਿਸੀਜਨ ਲੈਣਾ ਆ ਜਿਹੜਾ ਉਸ ਹਿਸਾਬ ਦੇ ਨਾਲ ਲਓ। ਕਈਆਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਹੋ ਸਕਦਾ ਵੀ ਆ ਕੇ ਥੋੜੀ ਕਿਸੇ ਕੀ ਕਾਰਨਾਂ ਕਰਕੇ ਜਿਹੜੀ ਉਹ ਚੇਂਜ ਹੋ ਜਾਂਦੀ ਆ, ਉਹ ਕਰੇ ਤਾਂ ਇੱਕ ਡਿਫਰੈਂਟ ਗੱਲ ਆ। ਪਰ ਜਿਹੜਾ ਕੋਈ ਸਰਦਾ ਪੁੱਜਦਾ ਹੈ ਜੇ ਤਾਂ ਵੀ ਇਦਾਂ ਕਰੀ ਜਾਂਦਾ ਆ, ਉਹਨਾਂ ਦੇ ਲਈ ਇਹ ਮਾੜੀ ਗੱਲ ਆ। ਤੇ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਨੂੰ ਤੇ ਜਿਹੜਾ ਸਪਾਂਸਰ ਜਿਹਨੇ ਕੀਤਾ ਆ ਉਹਦੇ ਲਈ ਵੀ ਇਹ ਇੱਕ ਹਿਸਾਬ ਦੇ ਨਾਲ ਪ੍ਰੋਬਲਮ ਦਾ ਸਬਬ ਜਿਹੜਾ ਉਹ ਬਣ ਸਕਦਾ ਹੈਗਾ ਆ। ਤੇ ਇੱਕ ਚੀਜ਼ ਹੋਰ ਮੈਂ ਇਹਦੇ ਵਿੱਚ ਐਡ ਕਰੂੰਗਾ, ਕਾਫੀ ਆਪਾਂ ਕਾਮਨ ਦੇਖਦੇ ਹਾਂ ਜਦੋਂ ਫੋਰ ਐਗਜ਼ਾਮਪਲ ਹਸਬੈਂਡ ਵਾਈਫ ਦੇ ਕੇਸ 'ਚ US ਸਿਟੀਜ਼ਨ ਜਦੋਂ ਸਪਾਂਸਰ ਕਰਦਾ ਹੈ ਫੋਰਨ ਇਮੀਗ੍ਰੈਂਟ ਸਪਾਊਸ ਨੂੰ, ਉਸ ਕੇਸ ਦੇ ਵਿੱਚ ਜੇ ਉਹਨਾਂ ਦਾ ਡਿਵੋਰਸ ਹੋ ਜਾਂਦਾ ਹੈ ਤੇ ਜਿਹੜਾ ਇਮੀਗ੍ਰੈਂਟ ਸਪਾਊਸ ਆ ਉਹ ਫੈਮਿਲੀ ਕੋਰਟ ਦੇ ਵਿੱਚ ਜਦੋਂ ਜਾ ਕੇ ਆਪਣਾ ਖਰਚਾ ਲਵਾਉਂਦਾ ਹੈਗਾ, ਉਹ ਸਿਰਫ ਜਿਹੜਾ ਤੁਹਾਡਾ ਸਪਾਂਸਰਿੰਗ ਡਾਕੂਮੈਂਟ ਹੈਗਾ ਉਹਨੂੰ ਲਿਜਾ ਕੇ ਕੋਰਟ ਨੂੰ ਪ੍ਰੈਜ਼ੈਂਟ ਕਰ ਸਕਦਾ ਕਿ ਆਹ ਦੇਖੋ ਇਹਨੇ ਮੈਨੂੰ ਇਮੀਗ੍ਰੇਸ਼ਨ ਨੂੰ ਫੈਡਰਲ ਅਥਾਰਟੀਜ਼ ਨੂੰ ਲਿਖ ਕੇ ਦਿੱਤਾ ਹੋਇਆ ਰਾਈਟਿੰਗ ਦੇ ਵਿੱਚ ਕਿ ਇਹ ਮੇਰਾ ਖਰਚਾ ਦੇਵੇਗਾ। ਅਤੇ ਉਹ ਜੇ ਬੰਦਾ ਆਪ ਵੀ ਕੰਮ ਕਰਨ ਤੋਂ ਰਿਫਿਊਜ਼ ਕਰ ਦੇਵੇ ਅਤੇ ਕੋਰਟ ਨੂੰ ਜਿਹੜਾ ਉਹ ਵਾਲਾ ਫੈਡਰਲ ਜਿਹੜਾ I-864 ਦਾ ਫਾਈਨੈਂਸ਼ੀਅਲ ਕੰਟਰੈਕਟ ਹੈ ਉਹ ਕੋਰਟ ਨੂੰ ਇਨਫੋਰਸ ਕਰਨਾ ਪਏਗਾ। ਉਹ ਬਦੋ ਬਦੀ ਉਹਨਾਂ ਨੂੰ ਗਰੰਟੀਡ 100% ਉਹ ਖਰਚਾ ਤੁਹਾਡੇ 'ਤੇ ਲਾਣਾ ਹੀ ਲਾਣਾ ਪਊਗਾ। ਦੇਖ ਲਓ ਜੀ, ਬੜੇ ਔਖੇ ਜੀ ਚੱਕਰਾਂ ਦੇ ਵਿੱਚ ਜਿਹੜਾ ਉਹ ਤੁਸੀਂ ਨਾ ਫਸਿਓ। ਜਿਹੜਾ ਵੀ ਕੋਈ ਡਿਸੀਜਨ ਜਿਹੜਾ ਤੁਸੀਂ ਲੈਣਾ ਆ ਤੇ ਉਹ ਜ਼ਰੂਰ ਕਰਿਓ। ਤੇ ਮੰਨ ਲਓ ਜਗਵੀਰ ਜੀ, ਹੁਣ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਵੀ ਚਲੋ ਪਤਾ ਨਹੀਂ ਵੀ ਕੋਈ ਬੰਦਾ ਆਉਂਦਾ ਹੈ ਕੀ ਕਰੂਗਾ ਕੀ ਨਹੀਂ ਕਰੂਗਾ, ਫਿਊਚਰ ਦਾ ਤਾਂ ਕਿਸੇ ਨੂੰ ਪਤਾ ਨਹੀਂ, ਭਵਿੱਖ ਦਾ ਤਾਂ ਪਤਾ ਨਹੀਂ ਆ। ਕੀ ਕੋਈ ਉਹਨਾਂ ਦੇ ਕੋਲੋਂ ਕੋਈ ਲਿਖਤੀ ਚੀਜ਼, ਕੋਈ ਐਫੀਡੇਵਿਟ ਵਗੈਰਾ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਅਜਿਹੇ ਇਮੀਗ੍ਰੈਂਟ ਤੋਂ ਲੈ ਸਕਦੇ ਨੇ ਵੀ ਨਹੀਂ ਜੀ ਜੇ ਮੈਂ ਕੀਤਾ ਤੇ ਇਹਦੇ ਵਿੱਚ ਮੈਂ ਜ਼ਿੰਮੇਵਾਰ ਆ, ਜਾਂ ਫਿਰ ਇਹ ਫਿਰ ਫਾਰਮ ਦੇ ਉੱਤੇ ਹੀ ਜਿਹੜਾ ਉਹ ਅਦਾਲਤਾਂ ਜਿਹੜੀਆਂ ਉਹ ਮੰਨਣਗੀਆਂ? ਜਿਹੜਾ ਜੀ ਫੈਡਰਲ ਕੰਟਰੈਕਟ ਹੁੰਦਾ ਤੁਹਾਡਾ, ਤੁਸੀਂ ਕੋਈ ਵੀ ਫੈਡਰਲ ਗਵਰਨਮੈਂਟ ਨਾਲ ਕੋਈ ਵੀ ਡੀਲ ਕਰਦੇ ਹੋ, ਉਹ ਤੁਹਾਡੀ ਸਾਰੇ ਸਟੇਟ ਲਾਅ ਜਿਹੜੇ ਵੀ ਤੁਸੀਂ ਕੰਟਰੈਕਟ ਸਭ ਕੁਝ ਲਿਖਿਆ ਉਹ ਸਾਰਿਆਂ ਨੂੰ ਸੁਪਰਸੀਡ ਕਰ ਜਾਂਦੇ ਨੇ। ਓਕੇ ਜੀ, ਸੋ ਮਤਲਬ ਇੱਕ ਵਾਰੀ ਸਾਈਨ ਹੋ ਗਏ ਤਾਂ ਫਿਰ ਉਹ ਜ਼ਿੰਮੇਵਾਰੀ ਤੁਹਾਡੇ ਸਿਰ ਉਹਨਾਂ ਚਿਰ ਜਿਹੜੀ ਉਹ ਰਹਿਣੀ ਹੈਗੀ ਆ। ਸੋ ਇਹ ਜ਼ਰੂਰ ਸਾਰੇ ਜਣੇ ਜ਼ਰੂਰ ਧਿਆਨ ਦੇ ਨਾਲ ਇਸ ਚੀਜ਼ ਨੂੰ ਨੋਟ ਕਰਨ। ਅਗਲੀ ਜਿਹੜੀ ਖਬਰ ਦੇ ਉੱਤੇ ਆਪਾਂ ਜਗਵੀਰ ਜੀ ਗੱਲ ਕਰੀਏ ਤਾਂ ਕਹਿੰਦੇ ਵੀ ਕੋਰਟ ਦੇ ਦੁਆਰਾ ਜਿਹੜਾ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਸੀਗੀ ਵੀ ਜਿਹੜੀਆਂ ਹਾਊਸ ਸੀਟਸ ਐਲੋਕੇਟ ਕੀਤੀਆਂ ਜਾ ਰਹੀਆਂ ਸੈਂਸਸ ਦੇ ਆਧਾਰ ਦੇ ਉੱਤੇ ਵੀ ਉਹਦੇ ਵਿੱਚ ਇਲੀਗਲ ਜਿਹੜੇ ਹੈਗੇ ਨੇ ਲੋਕ ਉਹਨਾਂ ਨੂੰ ਨਾ ਗਿਣਿਆ ਜਾਵੇ। ਕੋਰਟ ਨੇ ਉਹ ਰਾਸ਼ਟਰਪਤੀ ਟਰੰਪ ਦੀ ਕੋਸ਼ਿਸ਼ ਨੂੰ ਰੋਕ ਦਿੱਤਾ। ਜੀ ਕਾਫੀ ਇੰਟਰਸਟਿੰਗ ਪੋਲੀਟਿਕਸ ਹੈ ਇਹਦੇ ਪਿੱਛੇ। ਅਤੇ ਕੀ ਸੀਗਾ ਕਿ 1790 ਦੇ ਵਿੱਚ ਪਹਿਲਾ ਸੈਂਸਸ ਹੋਇਆ ਸੀਗਾ ਅਮਰੀਕਾ ਦੇ ਵਿੱਚ। ਸੈਂਸਸ ਕੀ ਹੈ ਕਿ 10 ਸਾਲਾਂ ਦੇ ਹਰੇਕ 10 ਸਾਲ ਦੇ ਮਗਰ ਉਹ ਕਾਊਂਟ ਕਰਦੇ ਨੇ ਕਿ ਕਿਹੜੀ ਸਟੇਟ 'ਚ ਕਿੰਨੀ ਪਾਪੂਲੇਸ਼ਨ ਆ, ਕਿੰਨੇ ਲੋਕ ਰਹਿੰਦੇ ਨੇ, ਅਤੇ ਉਹਦੇ ਹਿਸਾਬ ਨਾਲ ਉਹ ਸਟੇਟਸ ਨੂੰ ਸੀਟਾਂ ਐਲੋਕੇਟ ਕਰਦੇ ਨੇ। ਅਤੇ ਸ਼ੁਰੂ ਤੋਂ ਹੀ 1790 ਤੋਂ ਜਦੋਂ ਤੋਂ ਇਹ ਚੱਲ ਰਿਹਾ, ਅਤੇ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਅੱਜ ਤੱਕ ਕਦੀ ਵੀ ਉਹਨਾਂ ਨੇ ਇੱਦਾਂ ਨਹੀਂ ਕਿਹਾ ਕਿ ਜਿਹੜਾ ਇਲੀਗਲ ਬੰਦਾ ਜਾਂ ਨੌਨ ਸਿਟੀਜ਼ਨ ਉਹਨੂੰ ਨਹੀਂ ਗਿਣਨਾ, ਹਮੇਸ਼ਾ ਉਹਨੂੰ ਗਿਣਿਆ ਗਿਆ। ਅਤੇ ਸਿਵਲ ਵਾਰ ਤੋਂ ਬਾਅਦ ਜਦੋਂ ਇਹਨਾਂ ਦੀ 14th ਅਮੈਂਡਮੈਂਟ ਹੋਈ ਸੀਗੀ ਕੌਨਸਟੀਟਿਊਸ਼ਨ ਨੂੰ, ਉਹ ਜਿਹੜੀ 14th ਅਮੈਂਡਮੈਂਟ ਸੀਗੀ ਉਹਨੇ ਕੀ ਕਿਹਾ ਸੀਗਾ ਕਿ ਜਿਹੜੇ ਸਲੇਵ ਹੁੰਦੇ ਸੀਗੇ ਉਹਨੂੰ 3/5 ਮਤਲਬ ਕਿ ਇੱਕ ਬੰਦੇ ਨਾਲੋਂ ਪੂਰੇ ਬੰਦੇ ਨਾਲੋਂ ਘੱਟ ਬੰਦਾ ਗਿਣਦੇ ਸੀ ਇੱਕ ਨੂੰ, ਅਤੇ 2 ਬੰਦਿਆਂ ਦਾ ਮਿਲਾ ਕੇ ਇੱਕ ਬੰਦਾ ਮੰਨਿਆ ਜਾਂਦਾ ਸੀਗਾ। ਅਤੇ ਜਿਹੜੀ ਇਹ ਅਮੈਂਡਮੈਂਟ ਹੋਈ ਸੀ ਇਹਨੇ ਕੀ ਕਿਹਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਹਰੇਕ ਬੰਦੇ ਨੂੰ ਇੱਕ ਬੰਦਾ ਹੀ ਪੂਰਾ ਗਿਣਨਾ ਉਦੋਂ ਤੋਂ, ਸਿਵਲ ਵਾਰ ਤੋਂ ਬਾਅਦ ਤੋਂ। ਅਤੇ 1790 ਤੋਂ ਜਦੋਂ ਤੋਂ ਸੈਂਸਸ ਹੋਏ ਨੇ ਅੱਜ ਤੱਕ ਕਦੀ ਇੱਦਾਂ ਨਹੀਂ ਹੋਇਆ। ਅਤੇ ਜੁਲਾਈ ਦੇ ਵਿੱਚ 2020 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਕਮਰਸ ਦੇ ਸੈਕਟਰੀ ਹੈਗੇ ਆ ਜਿਹਨਾਂ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਹ ਸੈਂਸਸ ਨੂੰ ਦੇਖਦੇ, ਸੈਂਸਸ ਬਿਊਰੋ ਨੂੰ ਦੇਖਦੇ ਨੇ, ਉਹਨਾਂ ਨੂੰ ਇਹ ਮੈਮੋਰੈਂਡਮ ਪਾਸ ਕੀਤਾ ਕਿ ਤੁਸੀਂ ਨਾ ਸਾਨੂੰ ਟਰੰਪ ਸਰਕਾਰ ਨੂੰ ਇਨਫੋਰਮੇਸ਼ਨ ਦਿਓ ਕਿ ਕਿੱਦਾਂ ਆਪਾਂ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹਨਾਂ ਨੂੰ ਕਿੱਦਾਂ ਆਪਾਂ ਐਕਸਕਲੂਡ ਕਰ ਸਕਦੇ ਹਾਂ ਸੈਂਸਸ ਤੋਂ। ਅਤੇ ਇਸ ਕਰਕੇ ਕਾਫੀ ਜ਼ਿਆਦਾ ਨਾ ਇਹ ਨਿਊਜ਼ ਦੇ ਵਿੱਚ ਆ ਗਿਆ, ਅਤੇ ਕਾਫੀ ਜ਼ਿਆਦਾ ਉਸ ਤੋਂ ਬਾਅਦ ਕਾਫੀ ਜ਼ਿਆਦਾ ਲਾਅ ਸੂਟ, ਮਤਲਬ ਕਿ 8 ਲਾਅ ਸੂਟ ਇਨ ਪੈਰਲਲ ਇਸ ਟਾਈਮ 'ਤੇ ਚੱਲ ਰਹੇ ਸੀਗੇ। ਅਤੇ ਫਿਰ ਆਪਣਾ ਜੀ ਜਿਹੜਾ ਨਿਊਯਾਰਕ ਦੇ ਵਿੱਚ ਜਦੋਂ ਇਹ 3 ਪੈਨਲ ਜੱਜਿਸ ਨੇ ਕਿ 2 ਸਰਕਿਟ ਕੋਰਟ ਦੇ ਜੱਜ ਸੀਗੇ ਅਤੇ 1 ਡਿਸਟ੍ਰਿਕਟ ਕੋਰਟ ਦਾ ਜੱਜ ਸੀਗਾ, ਉਹਨਾਂ ਨੇ ਇਹਦੇ ਉੱਤੇ ਫੈਸਲਾ ਦਿੱਤਾ। ਉਹਨੇ ਇਹ ਕਿਹਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਕੁਛ ਪਾਵਰ ਤਾਂ ਹੈਗੀ ਹੈ, ਥੋੜ੍ਹੀ ਬਹੁਤ ਅਥਾਰਟੀ ਹੈਗੀ ਹੈ, ਪਰ ਇਹ ਅਥਾਰਟੀ ਲਿਮਿਟਡ ਹੈਗੀ ਹੈ।
ਉਹਨਾਂ ਨੇ ਰੀਜ਼ਨਿੰਗ ਇਹ ਦਿੱਤੀ ਕਿ ਇੱਕ ਟਾਈਟਲ 13 ਹੈਗਾ US ਕੋਰਟ ਦਾ, ਇਸ ਟਾਈਟਲ 13 ਦੇ ਥੱਲੇ ਜਿਹੜਾ ਕਮਰਸ ਸੈਕਟਰੀ ਹੈਗਾ ਉਹਨੂੰ ਇਹ ਪਾਵਰ ਹੈਗੀ ਕਿ ਉਹ ਜਿਹੜਾ ਟੇਬਲ ਆ ਪਾਪੂਲੇਸ਼ਨ ਉਹਨੂੰ ਕੈਲਕੂਲੇਟ ਉਹ ਕਰ ਸਕਦਾ। ਅਤੇ ਫਿਰ ਉਸ ਤੋਂ ਬਾਅਦ ਉਹ ਟਾਈਟਲ 2 ਦੇ ਥੱਲੇ ਪ੍ਰੈਜ਼ੀਡੈਂਟ ਨੂੰ ਉਹ ਜਿਹੜਾ ਕਮਰਸ ਸੈਕਟਰੀ ਆ ਉਹ ਜਿਹੜਾ ਜਿੰਨਾ ਵੀ ਉਹਨੇ ਕੈਲਕੂਲੇਸ਼ਨਸ ਕੀਤੀਆਂ, ਡੇਟਾ ਇਕੱਠਾ ਕੀਤਾ, ਉਹ ਪ੍ਰੈਜ਼ੀਡੈਂਟ ਨੂੰ ਦਊਗਾ। ਪ੍ਰੈਜ਼ੀਡੈਂਟ ਫਿਰ ਅੱਗੇ ਕਾਂਗਰਸ ਨੂੰ ਹੈਂਡ ਓਵਰ ਕਰੂਗਾ ਅਤੇ ਫਿਰ ਜਿਹੜਾ ਕਾਂਗਰਸ ਦਾ ਜਿਹੜਾ ਕਲਰਕ ਹੈਗਾ ਹਾਊਸ ਆਫ ਰਿਪਰੈਜ਼ੈਂਟੇਟਿਵ ਦਾ, ਉਹ ਜਿਹੜੇ ਵੱਖ-ਵੱਖ ਸਟੇਟ ਦੇ ਜਿਹੜੇ ਗਵਰਨਰ ਆ ਉਹਨਾਂ ਨੂੰ ਵਾਪਸ ਇੱਕ ਚਿੱਠੀ ਭੇਜੂਗਾ, ਉਹਦੇ ਵਿੱਚ ਉਹ ਲਿਖ ਕੇ ਦੱਸੂਗੇ ਕਿ ਤੁਹਾਡੀ ਸਟੇਟ ਦੇ ਕਿੰਨੇ ਬੰਦੇ ਕਾਊਂਟ ਹੋਏ ਆ, ਅਤੇ ਉਹਦੇ ਹਿਸਾਬ ਨਾਲ ਫਿਰ ਸੀਟਾਂ ਪੋਰਸ਼ਨ ਹੁੰਦੀਆਂ ਸੀਗੀਆਂ। ਅਤੇ ਹੁਣ ਇਹ ਇਲੈਕਸ਼ਨ 'ਤੇ ਕਾਫੀ ਅਸਰ ਪਾ ਸਕਦੇ ਆ ਓਬਵੀਅਸਲੀ, ਜਿੱਦਾਂ ਆਪਾਂ ਦੇਖਦੇ ਹਾਂ ਕਿ ਕੈਲੀਫੋਰਨੀਆ, ਨਿਵਾਡਾ, ਜਿਹੜੇ ਸਪੈਸ਼ਲੀ ਸਾਊਥ ਵੈਸਟਰਨ ਸਟੇਟਸ ਹੈਗੀਆਂ, ਇੱਥੇ ਕਾਫੀ ਜ਼ਿਆਦਾ ਇਮੀਗਰੈਂਟ ਪਾਪੂਲੇਸ਼ਨ ਆ ਅਤੇ ਕਾਫੀ ਜ਼ਿਆਦਾ, ਜਿੱਦਾਂ ਕੈਲੀਫੋਰਨੀਆ ਦੀਆਂ ਸਭ ਤੋਂ ਜ਼ਿਆਦਾ ਸੀਟਸ ਹੈਗੀਆਂ। ਅਤੇ ਜੇ ਤੁਸੀਂ ਇਹ ਸੈਂਸਸ ਨੂੰ ਜੇ ਕੱਚੇ ਬੰਦੇ ਨੂੰ ਨਹੀਂ ਕਾਊਂਟ ਕਰੋਗੇ ਤਾਂ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ ਉਹ ਸਟੇਟਾਂ ਤੋਂ ਜੇ ਉਹਨਾਂ ਦੀ ਗਿਣਤੀ ਘਟਦੀ ਹੈ। ਅਤੇ ਕੋਰਟ ਨੇ ਕੀ ਕਿਹਾ ਕਿ ਉਹਨਾਂ ਨੇ ਬੜੀ ਨੈਰੋ ਜਿਹੀ ਰੂਲਿੰਗ ਦਿੱਤੀ। ਉਹ ਕਹਿੰਦੇ ਕਿ ਆਪਾਂ ਇਹ ਪ੍ਰੈਜ਼ੀਡੈਂਟ ਕੋਲ ਇਹ ਪਾਵਰ ਨਹੀਂ ਹੈਗੀ, ਐਕਸਟਰਾ ਪਾਵਰ ਯੂਜ਼ ਕਰ ਰਹੇ ਨੇ। ਅਤੇ ਉਹਨਾਂ ਨੇ ਇਹ ਕਿਹਾ ਕਿ ਆਪਾਂ ਇਸ ਟੌਪਿਕ 'ਚ ਨਹੀਂ ਜਾਵਾਂਗੇ ਕਿ ਇਹ ਕੌਂਸਟੀਟਿਊਸ਼ਨਲ US ਕੌਂਸਟੀਟਿਊਸ਼ਨ ਨੂੰ ਵਾਇਲੇਟ ਕਰਦਾ ਇਹ ਲਾਅ ਕਿ ਨਹੀਂ ਕਰਦਾ। ਆਪਾਂ ਸਿਰਫ ਇਹ ਕਹਿ ਕੇ ਫੈਸਲਾ ਦਿੰਦੇ ਹਾਂ ਕਿ ਪ੍ਰੈਜ਼ੀਡੈਂਟ ਦੀ ਇਹ ਪਾਵਰ ਨਹੀਂ ਹੈਗੀ ਕਿ ਉਹ ਇੱਦਾਂ ਦੀ ਕਮਰਸ ਸੈਕਟਰੀ ਨੂੰ ਇੰਸਟਰਕਸ਼ਨ ਦੇ ਸਕੇ। ਅਤੇ ਉਹਨਾਂ ਨੇ ਫਿਰ ਇੰਜੰਕਸ਼ਨ ਦਿੱਤੀ ਪਰਮਾਨੈਂਟ ਕਿ ਉਹ ਕਹਿੰਦੇ ਕਿ ਜਿਹੜਾ ਸੈਕਟਰੀ ਹੈਗਾ ਉਹ ਪ੍ਰੈਜ਼ੀਡੈਂਟ ਨੂੰ ਇੱਦਾਂ ਦੀ ਇਨਫੋਰਮੇਸ਼ਨ ਕੋਈ ਵੀ ਪਾਸ ਨਹੀਂ ਕਰੂਗਾ। ਪਰ ਨਾਲੋਂ ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਪਰ ਆਪਾਂ ਜਿਹੜਾ ਸੈਕਟਰੀ ਆ ਉਹਨੂੰ ਆਪਾਂ ਰੋਕਾਂਗੇ ਨਹੀਂ ਇਨਫੋਰਮੇਸ਼ਨ ਇਕੱਠੀ ਕਰਨ ਤੋਂ। ਉਹਦਾ ਕਾਰਨ ਇਹ ਹੈ ਕਿ ਜੇ ਬਾਈ ਚਾਂਸ ਇਹ ਸੁਪਰੀਮ ਕੋਰਟ ਤੱਕ ਜਾਂਦਾ ਹੈ ਡਿਸੀਜਨ, ਅਤੇ ਫਿਰ ਇੱਦਾਂ ਨਾ ਹੋਵੇ ਕਿ ਉਹਨਾਂ ਕੋਲ ਟਾਈਮ ਨਾ ਹੋਵੇ ਇਨਫੋਰਮੇਸ਼ਨ ਇਕੱਠੀ ਕਰਨ ਦਾ। ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਸੈਕਟਰੀ ਉਹ ਇਸ ਵੇਲੇ ਇਨਫੋਰਮੇਸ਼ਨ ਇਕੱਠੀ ਕਰ ਸਕਦਾ, ਪਰ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪਾਸ ਨਹੀਂ ਕਰ ਸਕਦਾ ਇਨਫੋਰਮੇਸ਼ਨ। ਜੇ ਅੱਗੇ ਜਾ ਕੇ ਸੁਪਰੀਮ ਕੋਰਟ ਇਹਨੂੰ ਰਿਵਰਸ ਕਰ ਦਿੰਦੀ ਹੈ ਸਾਡੇ ਡਿਸੀਜਨ ਨੂੰ, ਅਤੇ ਫਿਰ ਉਹ ਇਨਫੋਰਮੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪਾਸ ਹੋਊਗੀ। ਜੀ, ਉੱਦਾਂ ਸੈਂਸਸ ਦੇ ਵਿੱਚ ਕਾਫੀ ਲੋਕਾਂ ਨੇ ਜਿਹੜਾ ਇਸ ਨੂੰ ਭਰਿਆ ਵੀ ਆ, ਉਸ ਦੇ ਵਿੱਚ ਇੱਦਾਂ ਦਾ ਤਾਂ ਕੋਈ ਸਵਾਲ ਨਹੀਂ ਆ ਵੀ ਤੁਸੀਂ ਇਲੀਗਲ ਹੋ ਜਾਂ ਲੀਗਲ ਹੋ, ਸਿਟੀਜ਼ਨ ਹੋ, ਗ੍ਰੀਨ ਕਾਰਡ ਹੋ, ਕਿਹੜੇ ਸਟੇਟਸ 'ਤੇ ਹੋ। ਸੋ ਫਿਰ ਇਹ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਇਨਫੋਰਮੇਸ਼ਨ ਨੂੰ ਇਕੱਤਰ ਕਰ ਰਹੇ ਸੀਗੇ? ਜੀ, ਟਰੰਪ ਨੇ ਨਾ ਮੈਮੋਰੈਂਡਮ ਦਿੱਤਾ ਸੀਗਾ, ਮਤਲਬ ਜਿਹੜਾ ਫਾਰਮਸ ਵਗੈਰਾ ਇੱਦਾਂ ਕੁਛ ਚੇਂਜ ਤਾਂ ਨਹੀਂ ਹੋਇਆ ਸੀਗਾ। ਉਹਨੇ ਮੈਮੋਰੈਂਡਮ ਪਾਸ ਕੀਤਾ ਸੀਗਾ, ਉਹਨੇ ਇੰਸਟਰਕਸ਼ਨ ਦਿੱਤੀ ਸੀਗੀ ਕਿ ਇੱਦਾਂ ਦਾ ਮੈਥਡ ਜਾਂ ਮੈਨੂੰ ਕੋਈ ਇੱਦਾਂ ਦੀ ਮੈਥਡੋਲੋਜੀ ਦੱਸੋ ਕਿ ਆਪਾਂ ਇਲੀਗਲ ਲੋਕਾਂ ਨੂੰ ਕੈਲਕੂਲੇਟ ਕਰ ਸਕੀਏ। ਅਤੇ ਇਸ ਤੋਂ ਪਹਿਲਾਂ ਕਿ ਉਹ ਅੱਗੇ ਜਾਂਦੇ, ਉਸ ਤੋਂ ਪਹਿਲਾਂ ਕਾਫੀ ਜ਼ਿਆਦਾ ਲਾਅ ਸੂਟ ਹੋ ਗਏ। 8 ਲਾਅ ਸੂਟ ਸੀਗੇ, 2 ਮੈਨਹਟਨ ਦੇ ਵਿੱਚ, ਨਾਰਥ ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ, ਮੈਸੇਚੂਸੈਟਸ, ਮੈਰੀਲੈਂਡ ਦੇ ਵਿੱਚ। ਜਿਹੜੀ ਸਟੇਟ ਆਫ ਐਲਾਬਾਮਾ ਸੀਗੀ ਉਹਨੇ ਉਲਟਾ ਉਹਨੇ ਕੇਸ ਕੀਤਾ ਕਿ ਇੱਦਾਂ ਦਾ ਸੈਂਸਸ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਇਹ ਖਤਰਾ ਸੀਗਾ ਕਿ ਉੱਥੇ ਕਾਫੀ ਜ਼ਿਆਦਾ ਇਲੀਗਲ ਇਮੀਗਰੈਂਟ ਮੂਵ ਹੋ ਗਏ ਅਤੇ ਉਹਨਾਂ ਨੂੰ ਉੱਥੋਂ ਦੀ ਮੂਵ ਆਊਟ ਹੋ ਗਏ, ਕਿਉਂਕਿ ਉਹ ਬੜੇ ਸਟ੍ਰਿਕਟ ਇਮੀਗ੍ਰੇਸ਼ਨ ਲਾਅ ਇਨਫੋਰਸ ਕਰਦੇ ਸੀ ਅਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਦੀ ਨਾ ਸੀਟ ਨਾ ਜਾਂਦੀ ਲੱਗੇ। ਅਤੇ ਕਾਫੀ ਜ਼ਿਆਦਾ ਇਹਦੇ ਵਿੱਚ ਫਿਰ ਪਾਰਟੀਆਂ ਆ ਗਈਆਂ। ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਰਿਪਰੈਜ਼ੈਂਟ ਕੀਤਾ। ਜਿਹੜਾ ACLU ਦਾ ਵੋਟਿੰਗ ਰਾਈਟ ਪ੍ਰੋਜੈਕਟ ਹੈ ਉਹਨਾਂ ਨੇ ਬਾਕੀ ਇਮੀਗਰੈਂਟਸ ਨੂੰ। ਅਤੇ ਜਿਹੜਾ ਨਿਊਯਾਰਕ ਸਟੇਟ ਦੇ ਅਟਰਨੀ ਜਨਰਲ ਹੈ ਉਹਨੇ ਜਿਹੜੀਆਂ ਕਾਫੀ ਸਾਰੀਆਂ ਜਿਹੜੀਆਂ ਸਟੇਟ, ਸਿਟੀ, ਕਾਊਂਟੀ ਉਹਨੂੰ ਲੀਡ ਕੀਤਾ ਇਹ ਲਾਅ ਸੂਟ ਦੇ ਵਿੱਚ। ਅਤੇ ਕਾਫੀ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ, 18 ਤੋਂ ਵੱਧ ਸਟੇਟਸ ਨੇ ਮਿਲ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ। ਜੀ ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਜਗਵੀਰ ਜੀ ਗੱਲ ਕਰਦੇ ਜਾਈਏ ਤਾਂ 2016 ਦੇ ਵਿੱਚ ਦੇਖਿਆ ਸੀ ਵੀ ਇਮੀਗ੍ਰੈਂਟਸ ਜਿਹੜੇ ਨਵੇਂ ਆ ਰਹੇ ਲੋਕ ਆ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਜਿਹੜੇ ਟਰੰਪ ਜਿਹੜੀ ਪਾਰਟੀ ਆ ਉਹਨਾਂ ਦੇ ਕੈਂਪੇਨ ਦੇ ਜਿਹੜੇ ਵੋਟਰ ਦਾ ਕਾਫੀ ਜਿਹੜਾ ਝੁਕਾਵ ਜਿਹੜਾ ਉਹ ਚੰਗਾ ਨਹੀਂ ਸੀਗਾ। ਪਰ ਇੱਕ ਚੀਜ਼ ਜਿਹੜੀ ਹੁਣ ਦੇਖੀ ਗਈ ਹੈ ਵੀ ਇੱਕ ਨਵੀਂ ਸਟੱਡੀ ਜਿਹੜੀ ਆਈ ਆ ਪਿਊ ਰਿਸਰਚ ਦੇ ਦੁਆਰਾ, ਹੁਣ ਉਹਨਾਂ ਦੇ ਵੋਟਰ ਦੇ ਵਿੱਚ ਇਹ ਸੈਂਟੀਮੈਂਟ ਦੇ ਵਿੱਚ ਥੋੜੀ ਤਬਦੀਲੀ ਆਈ ਹੈ। ਤਕਰੀਬਨ 1/3 ਟਰੰਪ ਵੋਟਰਸ ਮੰਨਦੇ ਆ ਵੀ ਜਿਹੜੇ ਇਮੀਗਰੈਂਟਸ ਆ ਉਹ ਸੁਸਾਇਟੀ ਨੂੰ ਮਜ਼ਬੂਤ ਕਰਦੇ ਆ। ਜੀ ਬਿਲਕੁਲ, 32% ਰਿਪਬਲਿਕਨਸ ਮੰਨਦੇ ਨੇ ਕਿ ਇਮੀਗਰੈਂਟ ਸੁਸਾਇਟੀ ਨੂੰ ਮਜ਼ਬੂਤ ਕਰਦੇ ਨੇ, ਅਤੇ 84% ਡੈਮੋਕ੍ਰੈਟਸ ਮੰਨਦੇ ਨੇ ਕਿ ਇਮੀਗਰੈਂਟਸ ਨੈਟ ਇਮੀਗ੍ਰੇਸ਼ਨ ਦਾ ਬੈਨੀਫਿਟ ਹੈਗਾ। ਅਤੇ ਆਪਾਂ ਪਿਛਲੇ 4 ਸਾਲਾਂ 'ਚ ਕੀ ਦੇਖਿਆ ਕਿ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਹੌਟ ਟੌਪਿਕ ਸੀਗਾ ਕਿ ਹੁਣ ਆਟੋਮੈਟਿਕਲੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈਗੀ ਆ ਉਹਨੂੰ ਲੋਕ ਇਹ ਸਮਝਦੇ ਨੇ ਕਿ ਇਹ ਪ੍ਰੋ ਇਮੀਗ੍ਰੇਸ਼ਨ ਪਾਰਟੀ ਹੈਗੀ ਆ, ਜਦਕਿ ਇੱਦਾਂ ਕੋਈ ਗੱਲ ਸੀਗੀ ਨਹੀਂ ਕਿ ਉਹ ਬੜੀ ਪ੍ਰੋ ਇਮੀਗ੍ਰੇਸ਼ਨ ਪਾਰਟੀ ਹੈਗੀ ਹੈ। ਪਰ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਥੋੜ੍ਹੀ ਜਿਹੀ ਜ਼ਿਆਦਾ ਰਾਈਟ ਲੀਨ ਕਰ ਗਈ, ਉਹਨਾਂ ਦਾ ਐਂਟੀ ਇਮੀਗ੍ਰੇਸ਼ਨ ਸਟੈਂਸ ਥੋੜ੍ਹਾ ਜ਼ਿਆਦਾ ਸਟਰੋਂਗ ਸੀਗਾ। ਅਤੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਡੈਮੋਕ੍ਰੈਟਸ ਆ ਉਹਨੂੰ ਲੋਕ ਸਮਝਦੇ ਨੇ ਕਿ ਇਹ ਪ੍ਰੋ ਇਮੀਗ੍ਰੇਸ਼ਨ ਪਾਰਟੀ ਹੈ, ਸਾਰੀ ਇਮੀਗ੍ਰੈਂਟਸ ਦੀ ਵੋਟ ਉਹਨੂੰ ਜਾਂਦੀ ਹੈ। ਪਰ ਜਿਹੜਾ 2020 ਇਲੈਕਸ਼ਨ ਹੈ ਉਹਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਹੁਣ ਜਿਹੜੇ ਮੁੱਖ ਮੁੱਦੇ ਹੈਗੇ ਉਹ ਇੱਕ ਤਾਂ ਇਕੋਨਮੀ ਹੋ ਗਈ, ਅਤੇ ਇੱਕ ਜਿਹੜੀ ਕਰੋਨਾ ਵਾਇਰਸ ਤੋਂ ਬਾਅਦ ਜਿਹੜੀ ਰਿਕਵਰੀ ਹੈ ਉਹ ਜ਼ਿਆਦਾ ਇਹਨਾਂ ਦੇ ਮੇਨ ਮੁੱਦੇ ਹੈ। ਜਿਹੜੇ ਰਿਪਬਲਿਕਨ ਵੋਟਰਸ ਵੀ ਨੇ ਜਾਂ ਡੈਮੋਕ੍ਰੈਟਸ ਵੀ ਨੇ, ਸਾਰੀ ਜਿਹੜੀ ਅਮਰੀਕਨ ਕੌਮ ਹੈ ਉਹਨਾਂ ਨੇ ਦੇਖਿਆ ਕਿ ਜਿਹੜੇ ਹੁਣ ਸਪੈਸ਼ਲੀ ਪੈਂਡੇਮਿਕ ਦੇ ਵਿੱਚ ਐਸੈਂਸ਼ੀਅਲ ਵਰਕਰ ਸੀਗੇ ਜਾਂ ਫੂਡ ਦੇ ਵਿੱਚ ਜਾਂ ਰੈਸਟੋਰੈਂਟਾਂ ਦੇ ਵਿੱਚ ਕਾਫੀ ਸਾਰੇ ਇਮੀਗਰੈਂਟ ਸੀਗੇ, ਉਹਨਾਂ ਨੇ ਕਾਫੀ ਵੱਧ ਚੜ੍ਹ ਕੇ ਕੰਮ ਕੀਤਾ, ਕਾਫੀ ਸਹਿਯੋਗ ਦਿੱਤਾ ਇਕੋਨਮੀ ਨੂੰ ਰਿਕਵਰ ਕਰਨ ਲਈ। ਅਤੇ ਇਸ ਵੇਲੇ ਇੰਨਾ ਜ਼ਿਆਦਾ ਕੋਈ ਅਮਰੀਕਨ
ਲੋਕਾਂ ਨੂੰ ਪ੍ਰੋਬਲਮ ਨਹੀਂ ਹੈਗੀ ਇਮੀਗ੍ਰੈਂਟਸ ਤੋਂ, ਅਤੇ ਇਸੇ ਕਰਕੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦਾ ਵੀ ਮੁੱਖ ਮੁੱਦਾ ਇਸ ਵੇਲੇ ਇਮੀਗ੍ਰੇਸ਼ਨ ਨਹੀਂ ਹੈਗਾ, ਅਤੇ ਉਹਨਾਂ ਨੇ ਵੀ ਆਪਣਾ ਜਿਹੜਾ ਸਟੈਂਸ ਹੈ ਥੋੜ੍ਹਾ ਜਿਹਾ ਸੌਫਟ ਕਰ ਲਿਆ ਜਿਹੜੇ ਪਬਲਿਕ ਇੰਗੇਜਮੈਂਟ ਤੋਂ। ਪਰ ਉੱਦਾਂ ਇਹ ਹੈ ਕਿ ਅੰਦਰੋਂ ਅੰਦਰੋਂ ਕਾਫੀ ਜਿਹੜੇ ਆਪਾਂ ਦੇਖਦੇ ਹਾਂ ਕਿ ਲਾਅ ਔਨ ਪੇਪਰ ਬੜੇ ਜ਼ਿਆਦਾ ਪਾਸ ਹੋ ਰਹੇ ਨੇ, ਜਿਹੜੇ ਕਿ ਆਮ ਬੰਦਾ ਸਮਝ ਨਹੀਂ ਸਕਦਾ ਜਾਂ ਇੰਨੀ ਛੇਤੀ ਇੰਟਰਪ੍ਰੇਟ ਨਹੀਂ ਕਰ ਸਕਦਾ। ਹਰੇਕ ਵੀਕ 4-5 ਨਵੀਆਂ ਮੁੱਖ ਚੀਜ਼ਾਂ ਪਾਸ ਹੋ ਰਹੀਆਂ, ਜਿੱਦਾਂ ਸੇਵ ਜੌਬ ਪਾਸ ਹੋਇਆ, ਕਿਸੇ ਨੂੰ ਪਤਾ ਨਹੀਂ ਲੱਗਾ, ਇਕੋਨਮੀ ਕਾਫੀ ਬਿਜ਼ੀ ਆ ਰਿਕਵਰੀ ਕਰਨ ਤੋਂ। ਅਤੇ ਇੱਕ ਸਾਈਡ ਐਡਮਿਨਿਸਟ੍ਰੇਸ਼ਨ ਇੱਦਾਂ ਕਰ ਰਹੀ ਹੈ, ਪਰ ਜਿਹੜਾ ਉਹਨਾਂ ਦਾ ਵੋਟਰ ਬੇਸ ਹੈ 1/3 ਜਿੱਦਾਂ ਤੁਸੀਂ ਕਿਹਾ ਕਿ ਉਹ ਹੁਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਮੀਗ੍ਰੈਂਟਸ ਨਾਲ। ਨਹੀਂ, ਥੋੜਾ ਜਿਹਾ ਵੀ ਨਾ ਘੱਟ ਉਹਨਾਂ ਦੇ ਦੁਆਰਾ ਉਸ ਚੀਜ਼ ਦੇ ਬਾਰੇ ਸੁਣਨ ਕਰਕੇ ਝੁਕਾਵ ਜਿਹੜਾ ਉਹਨਾਂ ਦਾ ਥੋੜਾ ਬਦਲਿਆ ਹੈਗਾ ਆ। ਨਾਲ ਇਹ ਵੀ ਚੀਜ਼ ਆਪਾਂ ਦੇਖੀਏ ਨਾ ਵੀ ਇਸ ਇਕੋਨਮੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ, ਕਿਉਂਕਿ ਫਾਰਮ ਵਰਕਰ ਇੱਕ ਬਹੁਤ ਵੱਡਾ ਸੀਜ਼ਨਲ ਇਮੀਗ੍ਰੈਂਟ ਹੁੰਦਾ ਸੀਗਾ, ਫਾਰਮਰ ਨੂੰ ਬਹੁਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਜਿਹੜਾ ਕਰਨਾ ਪਿਆ, ਕਿਉਂਕਿ ਬਹੁਤ ਸਾਰੇ ਘੱਟ ਇਮੀਗ੍ਰੈਂਟ ਜਿਹੜੇ ਆਏ, ਸੋ ਹੋ ਸਕਦਾ ਉਹ ਵੀ ਇੱਕ ਕਾਰਨ ਜਿਹੜੇ ਰਹੇ ਹੋਣ ਵੀ ਉਹਨਾਂ ਲੋਕਾਂ ਦੇ ਕੰਮਕਾਰ ਵੀ ਕਿਤੇ ਨਾ ਕਿਤੇ ਥੋੜੇ ਜਿਹੇ ਉਹ ਰੁਕੇ ਨੇ, ਜਾਂ ਉਹਨਾਂ ਨੂੰ ਮਹਿੰਗੇ ਜਿਹੜਾ ਆ ਇੱਕ ਹਿਸਾਬ ਦੇ ਨਾਲ ਲੇਬਰ ਆ ਉਹ ਲੈਣੀ ਪਈ ਹੈਗੀ ਆ। ਅਗਲੀ ਜਿਹੜੀ ਜਗਵੀਰ ਜੀ ਆਪਾਂ ਗੱਲ ਕਰਦੇ ਹਾਂ, USCIS ਨੈਸ਼ਨਲ ਬੈਨੀਫਿਟ ਸੈਂਟਰ ਜਿਹੜਾ ਮਜ਼ੂਰੀ ਦੇ ਵਿੱਚ ਹੈਗਾ, ਲੀਡ ਸਮਿਟ ਹੈ, ਉਹਨਾਂ ਨੇ ਕੁਝ ਜੌਬਸ ਜਿਹੜੀਆਂ ਉਹ ਕੱਟ ਕੀਤੀਆਂ ਆ, ਇਹਦੇ ਕਰਕੇ ਕਹਿੰਦੇ ਵੀ ਕਾਫੀ ਬੈਕਲੌਗ ਵੱਧ ਸਕਦਾ ਹੈ। ਜੀ, ਜਿਹੜਾ ਇਹ ਮਜ਼ੂਰੀ ਦੇ ਵਿੱਚ ਨੈਸ਼ਨਲ ਬੈਨੀਫਿਟ ਸੈਂਟਰ ਸੀਗਾ, ਕਾਫੀ ਮਤਲਬ ਇੰਪੋਰਟੈਂਟ ਸੈਂਟਰ ਸੀਗਾ, ਕਾਫੀ ਜਿੱਦਾਂ ਉੱਦਾਂ ਦਾ ਫੀਲਡ ਆਫਿਸਿਸ ਕਾਫੀ ਸਾਰੇ ਹੈਗੇ ਨੇ, ਪਰ ਇਹ ਜਿਹੜਾ ਸੀਗਾ ਜਿੱਦਾਂ ਆਪਾਂ ਗ੍ਰੀਨ ਕਾਰਡ ਵਗੈਰਾ ਫਾਈਲ ਕਰਦੇ ਨੇ, ਵਰਕ ਪਰਮਿਟ, ਐਡਜਸਟਮੈਂਟ ਆਫ ਸਟੇਟਸ, ਇਹ ਜਿਹੜਾ ਸੈਂਟਰ ਹੈ ਕਾਫੀ ਜ਼ਿਆਦਾ ਮੁੱਖ ਰੋਲ ਨਿਭਾਉਂਦਾ ਹੈਗਾ। ਅਤੇ ਆਪਾਂ ਕੀ ਦੇਖਿਆ ਕਿ ਹੋਇਆ ਕੀ ਸੀਗਾ ਕਿ ਹੁਣ ਇਹਨਾਂ ਦੇ ਕੋਲ ਜਿਹੜੀ ਇਹਨਾਂ ਦੀ ਫੀਸ ਹੈਗੀ ਹੈ 96% ਫੀਸ ਇਹਨਾਂ ਦੀ ਲੋਕੀ ਜਿਹੜੇ ਫੀਸ ਭਰਦੇ ਸੀ ਇਮੀਗ੍ਰੇਸ਼ਨ ਦੇ ਉੱਤੋਂ ਆਉਂਦੀ ਸੀਗੀ, ਅਤੇ ਘੱਟੋ ਘੱਟ ਇਹਨਾਂ ਦਾ 50% ਤੋਂ ਜ਼ਿਆਦਾ ਇਹਨਾਂ ਦੇ ਕੇਸ ਵੋਲਿਊਮ ਡਰੋਪ ਹੋ ਗਈ, ਮਤਲਬ ਕਿ ਇਮੀਗ੍ਰੇਸ਼ਨ ਨੂੰ ਪੈਸੇ ਨਹੀਂ ਮਿਲੇ, ਅਤੇ ਜਿਹਦੇ ਕਰਕੇ ਕਿ ਕਾਫੀ ਉਹਨਾਂ ਨੂੰ ਸਿਚੁਏਸ਼ਨ ਇੱਦਾਂ ਦੀ ਕ੍ਰੀਏਟ ਹੋ ਗਈ ਕਿ ਉਹਨਾਂ ਨੂੰ ਲੇ ਆਫ ਕਰਨੇ ਪੈ ਰਹੇ ਸੀਗੇ। ਅਤੇ ਇਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਘੱਟੋ ਘੱਟ 2/3 ਇਹਨਾਂ ਨੇ ਵਰਕਰ ਲੇ ਆਫ ਕਰਨੇ ਸੀ ਜਿਹਨਾਂ ਨੂੰ ਪੈਸੇ ਨਹੀਂ ਮਿਲਦੇ। ਅਤੇ ਫਿਰ ਜਿਹੜੇ ਇਹਨਾਂ ਦੇ ਸੈਨੇਟਰ ਸੀਗੇ ਕੈਂਸਸ ਅਤੇ ਮਜ਼ੂਰੀ ਤੋਂ, ਉਹਨਾਂ ਨੇ ਦੋਨੋਂ ਪਾਰਟੀਆਂ ਦੇ ਸੈਨੇਟਰ ਡੈਮੋਕ੍ਰੈਟ ਅਤੇ ਰਿਪਬਲਿਕਨ ਦੇ ਅੱਗੇ ਆਏ, ਅਤੇ ਦੋਨਾਂ ਨੇ ਮਿਲ ਕੇ ਇਹ ਪ੍ਰੋਬਲਮ ਨੂੰ ਸੋਲਵ ਕੀਤਾ, ਅਤੇ ਜਿਹੜੇ ਉਹ ਲੇ ਆਫ ਵਗੈਰਾ ਅਵੋਇਡ ਕੀਤੇ। ਪਰ ਇਸ ਤੋਂ ਇਲਾਵਾ ਵੀ ਹੁਣ ਸਿਚੁਏਸ਼ਨ ਬੜੀ ਇੰਟੈਂਸ ਹੈਗੀ ਹੈ ਕਿ ਐਂਡ ਆਫ ਦਾ ਡੇ ਐਪਲੀਕੇਸ਼ਨ ਫਾਈਲ ਹੋ ਨਹੀਂ ਰਹੀਆਂ, ਅਜੇ ਵੀ ਉਹਨਾਂ ਨੂੰ ਸ਼ਾਰਟ ਕਮਿੰਗ 'ਤੇ ਹੈਗੀ ਆ। ਫਰਲੋ ਜਿਹੜੇ ਹੈਗੇ ਨੇ ਥੋੜ੍ਹੀ ਦੇਰ ਲਈ ਅਵੋਇਡ ਹੋ ਗਏ, ਅਤੇ ਉਹਨਾਂ ਨੇ ਇਹ ਕਿਹਾ ਕਿ ਇਹ ਕੰਪਰੋਮਾਈਜ਼ ਕੀਤਾ, ਉਹ ਕਹਿੰਦੇ ਕਿ ਆਪਾਂ ਜਿਹੜੇ ਪਰਮਾਨੈਂਟ ਇੰਪਲੋਈਜ਼ ਆ ਉਹਨਾਂ ਨੂੰ ਨਹੀਂ ਕਰਾਂਗੇ, ਪਰ ਇਮੀਗ੍ਰੇਸ਼ਨ ਕਾਫੀ ਸਾਰੇ ਕੰਟਰੈਕਟਰਸ ਨੂੰ ਵੀ ਅੱਗੇ ਆਪਣੇ ਨਾਲ ਉਹਨਾਂ ਨੂੰ ਲੈਣਾ ਪੈਂਦਾ, ਅਤੇ ਉਹਨਾਂ ਨੇ 800 ਜਿਹੜੇ ਕੰਟਰੈਕਟਰ ਹੈ ਉਹਨਾਂ ਦੀ ਜੋਬ ਕੱਟ ਕਰਤੀ। ਹੁਣ ਇਹ ਜਿਹੜੇ 800 ਕੰਟਰੈਕਟਰ ਹੈ ਇਹ ਸੀਗੇ ਤਾਂ ਅਮੈਰੀਕਨ ਸਿਟੀਜ਼ਨ ਹੀ, ਇਹ 800 ਕੈਂਸਸ ਵਰਗੀ ਸਿਟੀ ਲਈ ਕਾਫੀ ਜ਼ਿਆਦਾ ਮੇਜਰ ਰੋਲ ਪਲੇ ਕਰਦੇ ਨੇ ਇਕੋਨਮੀ ਦੇ ਵਿੱਚ, ਨਾ ਸਿਰਫ ਇਕੋਨਮੀ ਦੇ ਵਿੱਚ ਰੋਲ ਪਲੇ ਕਰਦੇ ਨੇ, ਪਰ ਇਹਦੇ ਨਾਲ ਜਿਹੜੇ ਉਹ ਕਹਿ ਰਹੇ ਕਿ ਕਾਫੀ ਸਾਰੇ ਡਿਲੇ ਐਕਸਪੈਕਟਡ ਹੋ ਗਏ, ਕਿ ਇਮੀਗ੍ਰੇਸ਼ਨ ਨੂੰ ਕਾਫੀ ਜ਼ਿਆਦਾ ਸਟ੍ਰੈਸ ਪਊਗਾ। ਹੁਣ ਜਿਹੜੇ ਬਾਕੀ ਦੇ ਵਰਕਰਸ ਹੈ ਉਹ ਕੇਸ ਛੇਤੀ ਡਿਸਾਈਡ ਨਹੀਂ ਕਰ ਸਕਦੇ। ਜੀ ਬਿਲਕੁਲ। ਸੋ ਇਸ ਨੈਸ਼ਨਲ ਬੈਨੀਫਿਟ ਸੈਂਟਰ ਦੇ ਵਿੱਚ ਕਿੱਦਾਂ ਦੇ ਕੇਸਾਂ ਦੀ ਜਿਹੜੀ ਜ਼ਿਆਦਾਤਰ ਦੇਖੇ ਜਾਂਦੇ ਹੈਗੇ ਨੇ, ਜਾਂ ਹਰ ਤਰ੍ਹਾਂ ਦਾ ਕੇਸ ਹੀ ਇੱਥੇ ਪਹੁੰਚਦਾ ਹੁੰਦਾ? ਜਿਹੜੇ ਵਰਕ ਪਰਮਿਟ ਸੀਗੇ, ਵਰਕ ਪਰਮਿਟ ਵਾਲੇ ਕੇਸ ਇੱਥੇ ਮੇਨ ਸੀਗੇ, ਅਤੇ ਜਿਹੜੇ ਵੀ ਬੈਕਗਰਾਊਂਡ ਤੁਸੀਂ ਚੈੱਕਸ ਵਗੈਰਾ ਕਰਨੇ ਸੀਗੇ, ਕਾਫੀ ਜਿੱਦਾਂ ਦਾ ਬੈਕ ਐਂਡ ਕੰਮ ਹੁੰਦਾ ਸੀਗਾ ਗ੍ਰੀਨ ਕਾਰਡ 'ਤੇ, ਇਹ ਜਿਹੜਾ ਸੈਂਟਰ ਸੀਗਾ ਕਾਫੀ ਸਾਰੇ ਉੱਦਾਂ ਦੇ ਕੰਮ ਕਰਦਾ ਸੀਗਾ, ਜਿਹਦੇ ਕਰਕੇ ਕਿ ਬਾਕੀ ਦੇ ਸਰਵਿਸ ਸੈਂਟਰਸ ਨੂੰ ਫਾਇਦਾ ਹੁੰਦਾ ਸੀਗਾ ਛੇਤੀ ਕੇਸ ਡਿਸਾਈਡ ਕਰਨ ਤੋਂ। ਅਤੇ ਹੁਣ ਇਹ ਜੋਬਸ ਦੇ ਕੱਟ ਕਰਨ ਨਾਲ ਇਹ ਹੈ ਕਿ ਜਿਹੜਾ ਸਪੈਸ਼ਲੀ ਜਿਹੜੇ ਤੁਹਾਡੇ ਵਰਕ ਪਰਮਿਟ ਹੁੰਦੇ ਨੇ ਹਰ ਕਿਸੇ ਕੈਟੇਗਰੀ 'ਚ, ਉਹ ਵਰਕ ਪਰਮਿਟ ਕਾਫੀ ਜ਼ਿਆਦਾ ਡਿਲੇ ਹੋਣਗੇ। ਸੋ ਇਹ ਵੀ ਇੱਕ ਚਿੰਤਾ ਹੀ ਆ, ਇਮੀਗ੍ਰੇਸ਼ਨ ਦਾ ਸਾਰਾ ਹੀ ਕੰਮ ਕਿਤੇ ਨਾ ਕਿਤੇ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਉਹ ਡਿਲੇ ਹੋ ਰਿਹਾ ਹੈਗਾ। ਉਧਰ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਕੋਰਟ ਸੈਨ ਫਰਾਂਸਿਸਕੋ ਦੇ ਵਿੱਚ ਖੁੱਲਣ ਜਾ ਰਹੇ ਆ ਜੀ, ਕਦੋਂ ਖੁੱਲਣੇ ਆ? ਜੀ, ਸੈਪਟੰਬਰ 28 ਨੂੰ ਉਹਨਾਂ ਨੇ ਕਿਹਾ ਕਿ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੇ ਖੋਲ੍ਹ ਦੇਣੇ ਨੇ ਕੋਰਟਸ। ਜੀ ਜੀ ਬਿਲਕੁਲ। ਸੋ ਇਹਦੇ ਵਿੱਚ ਫਿਰ ਪ੍ਰੋਪਰ ਜਿਹੜਾ ਕੰਮਕਾਰ ਆ, ਓਬਵੀਅਸਲੀ 100% ਤਾਂ ਨਹੀਂ, ਪਰ ਚਲੋ ਕੁਝ ਕੈਪੈਸਿਟੀ ਦੇ ਉੱਤੇ ਕੰਮਕਾਰ ਜਿਹੜਾ ਉਹ ਸ਼ੁਰੂ ਹੋ ਜਾਊਗਾ ਫਿਰ। ਜੀ ਜੀ। ਤੇ ਓਵਰਆਲ ਹੁਣ USCIS ਦਾ ਇੱਕ ਚਲੋ ਇੱਥੇ ਆਪਾਂ ਸੁਣਿਆ ਵੀ ਕਾਫੀ ਲੇ ਆਫ ਜਿਹੜੀ ਹੋਈ ਆ, ਓਵਰਆਲ USCIS ਦੇ ਵਿੱਚ ਫਰਲੋ ਲੇ ਆਫ ਉਸ ਦਾ ਖਤਰਾ ਹੁਣ ਟਲਿਆ ਆ ਥੋੜਾ? ਆਪਾਂ ਪਿਛਲੀ ਦੀ ਗੱਲ ਕੀਤੀ ਸੀ ਵੀ ਥੋੜਾ ਜਿਹਾ ਟਲਿਆ ਆ, ਤਾਂ ਅਜੇ ਵੀ ਉਸੇ ਤਰੀਕੇ ਦੇ ਨਾਲ ਦੁਬਾਰਾ ਤਾਂ ਨਹੀਂ ਖਤਰਾ ਵਧਿਆ? ਨਹੀਂ, ਖਤਰਾ ਤਾਂ ਜੀ ਹੈਗਾ ਹੀ ਹੈ ਇਹਨਾਂ ਨੂੰ, ਕਿਉਂਕਿ ਫੰਡਿੰਗ ਜਿਹੜਾ ਇਹਨਾਂ ਦਾ ਜਿੱਦਾਂ ਇਹਨਾਂ ਦੇ ਲਾਅ ਸੈਟਅਪ ਹੈਗੇ ਨਾ, ਇਮੀਗ੍ਰੇਸ਼ਨ ਨੂੰ ਟੈਕਸ ਪੇਅਰ ਮਨੀ ਤੋਂ ਫੀਸ ਨਹੀਂ ਮਿਲਦੀ। 96% ਉਹਨਾਂ ਦੀ ਜਿਹੜੇ ਲੋਕਾਂ ਦੇ ਕੇਸ ਸੀਗੇ ਉਹਨਾਂ ਤੋਂ ਹੀ ਆਉਂਦੀ ਹੈ। ਉਹ ਹੁਣ ਲੋਕੀ 50% ਘੱਟ ਗਏ, ਅਤੇ ਉਹਦੇ ਕਰਕੇ ਇਮੀਗ੍ਰੇਸ਼ਨ ਨੂੰ ਕੀ ਕਰਨਾ ਪੈ ਗਿਆ ਕਿ ਅਕਤੂਬਰ 2 ਤੋਂ ਇਹਨਾਂ ਨੇ ਕਾਫੀ ਸਾਰੀਆਂ ਫੀਸ ਆਪਣੀ ਡਬਲ ਕਰਤੀਆਂ, ਕਈ ਫੀਸ ਤਾਂ।
ਤੇ ਹੁਣ ਇਹਨਾਂ ਨੇ ਫੀਸ ਵਧਾਤੀ ਹੈ, ਤੇ ਉਹਨਾਂ ਇਹਨਾਂ ਦਾ ਥੋੜ੍ਹੀ ਦੇਰ ਚੱਲ ਸਕਦਾ ਹੈ, ਪਰ ਫਿਰ ਹੁਣ ਇਹ ਹੈ ਕਿ ਤੁਸੀਂ ਫੀਸ ਵਧਾਓਗੇ, ਲੋਕੀ ਫਿਰ ਹੋਰ ਵੀ ਹੋ ਸਕਦਾ ਹੈ ਕੇਸ ਘੱਟ ਫਾਈਲ ਕਰਨ, ਹੈ ਨਾ। ਅਤੇ ਦੇਖਦੇ ਹਾਂ ਕਿ ਐਂਡ ਆਫ ਦਾ ਡੇ ਤਾਂ ਜੇ ਫੀਸ ਨਹੀਂ ਜਾਊਗੀ ਪ੍ਰੋਪਰ, ਉਹਨਾਂ ਨੂੰ ਫਾਈਲਿੰਗ ਨਹੀਂ ਜਾਊਗੀ, ਉਹਨਾਂ ਨੂੰ ਆਪਣੇ ਲੋਕੀ ਕੱਟ ਕਰਨੇ ਪੈਣੇ ਨੇ ਜੀ। ਤੇ ਇਹ ਵੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਿਓ ਵੀ ਕਿਹੜੀਆਂ ਫੀਸਾਂ ਜਿਹੜੀਆਂ ਤਕਰੀਬਨ, ਖਾਸ ਕਰਕੇ ਜਿਹਨੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ ਆ, ਜਾਂ ਇਹ ਚੀਜ਼ਾਂ ਦੇ ਲਈ ਕਿੰਨਾ ਕੁ ਵਾਧਾ ਜਿਹੜਾ ਉਹ ਹੋ ਚੁੱਕਾ ਹੋਇਆ ਹੈ? ਤਕਰੀਬਨ ਸਾਰੀਆਂ ਫੀਸਾਂ ਵੱਧ ਰਹੀਆਂ ਹੈਗੀਆਂ, ਹਰੇਕ ਕੇਸ 'ਤੇ ਹਰੇਕ ਫੀਸ ਵੱਧ ਰਹੀ ਹੈ। ਸਿਟੀਜ਼ਨ ਦਾ ਜਿੱਦਾਂ ਤੁਸੀਂ ਪੁੱਛਿਆ 725 ਤੋਂ ਉਹ ਜਾ ਕੇ 1100-1200 ਦੀ ਰੇਂਜ ਦੇ ਵਿੱਚ ਫੀਸ ਵੱਧ ਰਹੀ ਹੈ। ਮਤਲਬ ਕਈ ਫੀਸਾਂ ਜਿਹੜੀਆਂ ਹੈਗੀਆਂ 80% ਇਨਕਰੀਜ਼ ਹੋਇਆ ਉਹਨਾਂ 'ਚ। ਜੀ, ਸੋ ਇਹ ਸਹੀ ਟਾਈਮ ਹੈਗਾ ਅਜੇ ਵੀ ਲੋਕ ਅਪਲਾਈ ਕਰਦੇ ਨੇ ਜਿਹੜੇ ਵੀ ਹੈਗੇ ਨੇ, ਤਾਂ ਜੋ ਐਟਲੀਸਟ ਵਧੀ ਹੋਈ ਫੀਸ ਤੋਂ ਜਿਹੜਾ ਉਹ ਬਚ ਸਕਣ। ਬਿਲਕੁਲ, ਅਕਤੂਬਰ 2 ਤੋਂ ਪਹਿਲਾਂ ਜੇ ਤੁਸੀਂ ਫਾਈਲ ਕਰੋ ਤੁਹਾਡੀ ਫੀਸ ਬਚ ਸਕਦੀ ਹੈ। ਜੀ ਬਿਲਕੁਲ। ਤੇ ਆਪਾਂ ਇੱਥੇ ਜਗਵੀਰ ਜੀ ਇੱਕ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਕਰਦੇ ਹਾਂ। ਤੇ ਸਰੋਤਿਓ ਤੁਸੀਂ ਵੀ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਫੋਨ ਨੰਬਰ ਰਹੇਗਾ 408-272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਵੀ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਉਹ ਤੁਸੀਂ ਸਵਾਲ ਸਾਨੂੰ ਪੁੱਛ ਸਕਦੇ ਹੋ। ਤੇ ਸਰੋਤਿਓ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ, ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਕ ਗਰੋਵ। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਲੇਬਰ ਡੇ ਦੇ ਉੱਤੇ ਵਿਸ਼ੇਸ਼ ਸੇਲ। ਟਵਿਨ ਮੈਟਰਸ $99, Queen mattress $149, ਲਿਵਿੰਗ ਰੂਮ ਅਤੇ ਡਾਈਨਿੰਗ ਰੂਮ ਦੇ ਉੱਤੇ ਅਪ ਟੂ 40% ਆਫ, ਰਿਕਲਾਈਨਰਸ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਅਪ ਟੂ 20% ਆਫ। ਅੱਜ ਹੀ ਪਹੁੰਚੋ ਅਤੇ ਲੇਬਰ ਡੇ ਸੇਲ ਦਾ ਫਾਇਦਾ ਚੁੱਕੋ। 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। 9165500758 916 550 0758। ਫਰਨੀਚਰ ਟਾਈਮ, ਸੈਕਰਾਮੈਂਟੋ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top-pay company revenue and virtual agent training program. Visit MAFlife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ, DC ਅਤੇ ਜੀਓ ਹੈਲਥ ਸੈਂਟਰ। ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ
ਦਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਟ 9165500350 916 550 0350 2628 El Camino Avenue Suite C1 Sacramento। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ ਪੀਪੀਓ ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਘਰ ਦੀ ਚਾਟੀ ਦੀ ਲੱਸੀ ਦਾ ਸਵਾਦ। ਸਾਰੇ ਹੀ ਸਟੋਰਾਂ ਤੋਂ ਖਰੀਦ ਸਕਦੇ ਹੋ ਵੇਰਕਾ ਲੱਸੀ ਅਤੇ ਲੈ ਸਕਦੇ ਹੋ ਵਨ-ਸੁਵੰਨੇ ਫਲੇਵਰਸ ਦਾ ਸਵਾਦ, ਜਿਵੇਂ ਕਿ ਲੂਣ ਵਾਲੀ ਲੱਸੀ, ਮੈਂਗੋ ਲੱਸੀ, ਮਿੱਠੀ ਲੱਸੀ ਅਤੇ ਪ੍ਰੋਬਾਇਓਟਿਕਸ ਲੱਸੀ, ਜਿਹਦੇ ਨਾਲ ਤੁਹਾਡੀ ਪਾਚਨ ਕਿਰਿਆ ਬਿਲਕੁਲ ਤੰਦਰੁਸਤ ਰਹੇਗੀ। ਛੋਟੀ ਤੋਂ ਵੱਡੀ ਹਰ ਇੱਕ ਪੈਕਿੰਗ ਦੇ ਵਿੱਚ ਮੌਜੂਦ ਵੇਰਕਾ ਲੱਸੀ ਇਹ ਹੁਣ ਤੁਸੀਂ ਆਪਣੇ ਸ਼ਹਿਰ ਦੇ ਸਟੋਰਸ ਤੋਂ ਲੈ ਸਕਦੇ ਹੋ। ਵੇਰਕਾ ਵਾਲਿਆਂ ਦਾ ਘਰ ਦਾ ਬਣਿਆ ਹੋਇਆ ਸਵਾਦਲਾ ਮਿਕਸ ਅਚਾਰ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408-292-0500 और 082920500। ਮੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਜੁੜ ਚੁੱਕੇ ਹੋਏ ਨੇ ਅਟਾਰਨੀ ਜਗਵੀਰ ਟਰਕੀਆਣਾ ਜੀ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਵੀ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408-272-5200 4082725200। ਇਸ ਤੋਂ ਪਹਿਲਾਂ ਆਪਾਂ ਕਾਲਾਂ ਲਈਏ। ਬਹੁਤ ਸਾਰੇ ਸਰੋਤਿਆਂ ਦਾ ਇੱਕ ਇਹ ਸਵਾਲ ਕਾਮਨ ਹੈਗਾ ਜਿਹੜਾ ਆਪਾਂ ਆਨਲਾਈਨ ਵੀ ਦੇਖ ਰਹੇ ਹੈਗੇ ਆ ਵੀ ਅੰਬੈਸੀਆਂ ਭਾਈ ਕਦੋਂ ਖੁੱਲ੍ਹਦੀਆਂ ਨੇ? ਜਗਵੀਰ ਜੀ ਦੱਸੋ ਜੀ, ਖੋਲੋ ਅੰਬੈਸੀਆਂ ਨੂੰ ਜੀ। ਦੱਸ ਦਈਏ ਕਿ ਜਿੱਦਾਂ ਮੁੰਬਈ ਦੀ ਅੰਬੈਸੀ ਹੈ, ਉਹਨਾਂ ਨੇ ਇੰਟਰਵਿਊ ਸਕੈਜੂਲ ਕਰਨੇ ਸ਼ੁਰੂ ਕਰਤੇ ਨੇ। ਪਹਿਲ ਜਿਹੜੇ ਉਹ ਹੈਗੇ ਨੇ US ਸਿਟੀਜ਼ਨ ਦੇ ਫਿਐਂਸੇ ਨੂੰ, ਸਪਾਊਸ ਨੂੰ ਅਤੇ ਮਾਈਨਰ ਬੱਚਿਆਂ ਨੂੰ ਦੇ ਰਹੇ ਨੇ। ਅਤੇ ਫਿਰ ਇਸ ਤੋਂ ਅਗਲਾ ਸਟੈਪ ਉਹਨਾਂ ਦਾ ਹੋਊਗਾ ਕਿ ਜਿਹੜੇ ਬਾਕੀ ਪੇਰੈਂਟਸ ਵੱਲ ਜਾਣਗੇ ਅਤੇ ਹੋਰ ਜਿਹੜੇ ਵੀਜ਼ੇ ਹੈ ਉਹਨਾਂ ਨੂੰ ਉਹ ਦੇਖਣਗੇ। ਅਤੇ ਨਾਲੋਂ ਨਾਲ ਉਹਨਾਂ ਨੇ ਇਹ ਕਿਹਾ ਕਿ ਲਿਮਿਟਿਡ ਤੌਰ 'ਤੇ ਕਈ ਵੀਜ਼ੇ ਉਹਨਾਂ ਨੇ ਗ੍ਰਾਂਟ ਕਰਨੇ ਸ਼ੁਰੂ ਕਰਤੇ ਨੇ। ਕਈ ਜਿਹੜੇ ਵੀਜ਼ੇ ਹੈਗੇ ਨੇ ਉਹ ਅਜੇ ਉਹਨਾਂ ਨੇ ਜਿਹੜੇ ਕਿ ਜੋਬ 'ਤੇ ਫਰਕ ਪਾਉਂਦੇ ਨੇ, ਫੋਰ ਐਗਜ਼ਾਮਪਲ H1B, L1 ਵੀਜ਼ਾ ਜਾਂ J1, ਕਈ ਵੀਜ਼ਿਆਂ ਦਾ ਅਜੇ ਉਹਨਾਂ ਨੇ ਨਹੀਂ ਖੋਲ੍ਹਣਾ ਜਨਵਰੀ ਤੱਕ। ਜੀ, ਇੱਕ ਬੰਦੇ ਨੇ ਆਪਣੇ ਕਮੈਂਟ ਕੀਤਾ, ਕਹਿੰਦੇ ਵੀ US ਸਿਟੀਜ਼ਨ ਸਪਾਊਸ ਤੇ ਫੈਮਿਲੀ ਦੀ ਇੰਟਰਵਿਊ ਤਾਂ ਕਹਿੰਦੇ ਹੋਈਆਂ ਹੈਗੀਆਂ, ਪਰ ਕਹਿੰਦੇ ਵਿਦਾਊਟ ਐਮਰਜੈਂਸੀ ਜਿਹੜੇ ਆ ਉਹਨਾਂ ਤੋਂ ਬਗੈਰ ਨਹੀਂ ਜਿਹੜੇ ਉਹ ਕਰ ਰਹੇ ਹੈਗੇ। ਤੇ ਕਈਆਂ ਨੇ ਸ਼ਿਕਾਇਤ ਇਹ ਕਰ ਰਿਹਾ ਵੀ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਤਾਂ ਉਹਨਾਂ ਨੇ ਕਈਆਂ ਦੀ ਇੰਟਰਵਿਊ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ। ਕੀ ਇਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੱਚਾਈ ਹੈਗੀ ਆ ਜਾਂ ਹਰ ਇੱਕ ਜਣਾ ਆਪਣੇ ਆਪਣੇ ਹਿਸਾਬ ਦੇ ਨਾਲ ਹੀ ਕਹੀ ਜਾ ਰਿਹਾ ਹੈ? ਨਹੀਂ, ਜਿਹੜੇ ਸਿਟੀਜ਼ਨ ਦੇ ਸਪਾਊਸ ਸੀਗੇ ਸਾਡੇ, ਮੇਰੇ ਖੁਦ ਦੇ ਕਈ ਸਾਰੇ ਕਲਾਇੰਟ ਸੀਗੇ ਅਬੂ ਧਾਬੀ ਤੋਂ, ਸਪੈਸ਼ਲੀ ਚਾਈਨਾ ਤੋਂ ਕਾਫੀ ਵੀਜ਼ੇ ਲੈ ਕੇ ਆ ਵੀ ਗਏ ਨੇ ਆਲਰੇਡੀ। ਅਤੇ ਵੀਜ਼ੇ ਸਿਰਫ ਐਮਰਜੈਂਸੀ ਵਾਲਿਆਂ ਨੂੰ ਨਹੀਂ, ਫੈਮਿਲੀ ਬੇਸ ਵਾਲਿਆਂ ਨੂੰ, ਰੈਗੂਲਰ ਲੋਕਾਂ ਨੂੰ ਵੀ ਵੀਜ਼ੇ ਉਹਨਾਂ ਨੇ ਦੇਣੇ ਸ਼ੁਰੂ ਕਰ ਦਿੱਤੇ ਨੇ। ਜੀ ਜੀ ਬਿਲਕੁਲ। ਤੇ ਆਓ ਆਪਣੇ ਹੁਣ ਕਾਲਸ ਲੈਂਦੇ ਹਾਂ ਜੀ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਦਰਸ਼ਨ ਕੰਗ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰੇ ਦੋ ਕੁਐਸਚਨ ਨੇ ਜੀ। ਜੀ। ਇੱਕ ਤਾਂ ਮੈਂ ਗ੍ਰੀਨ ਕਾਰਡ ਹੋਲਡਰ ਹਾਂ। ਮੈਂ ਮੇਰੇ ਬੇਟੇ ਦਾ ਅਪਲਾਈ ਕੀਤਾ ਹੋਇਆ 30 ਅਗਸਤ 2016 ਦਾ। ਉਹ ਅਨਮੈਰਿਡ ਹੈ ਜੀ। ਜੀ। ਉਹਦਾ ਇੱਕ ਦੂਜਾ ਸਵਾਲ ਹੈਗਾ ਜੀ, ਇੱਕ ਸਾਡਾ ਰਿਸ਼ਤੇਦਾਰ ਸੀ, ਉਹਦਾ ਅਪਲਾਈ ਕੀਤਾ ਸੀ, ਉਹਦੀ ਭੈਣ ਨੇ ਮੁੰਡੇ ਦੀ ਨੇ 2009 ਚ। ਹਾਂਜੀ। ਉਹਦੀ ਮੌਤ ਹੋ ਗਈ। ਵਿਆਹਿਆ ਸੀਗਾ, ਮਤਲਬ ਉਹ ਜਿਹੜੇ ਵਿਆਹ 7 ਸਾਲ ਹੋ ਗਏ ਤੇ ਉਹਦੇ ਕੋਲ ਕੁੜੀ ਕੋਲ ਮੁੰਡਾ 5 ਸਾਲ ਦਾ। ਜੀ। ਮੁੰਡਾ ਕਿੰਨੀ ਦੇਰ ਦਾ? 5 ਸਾਲ ਦਾ ਹੋ ਗਿਆ ਜੀ। ਅੱਛਾ ਜੀ। 3 ਮਹੀਨਾ ਮੈਂ ਉਹਨੂੰ ਮਤਲਬ ਡੈਥ ਹੋਈ ਨੂੰ 2 ਮਹੀਨੇ ਹੋਏ ਨੇ। ਮਹੀਨਾ ਕੀ ਹੋਇਆ ਜੀ। ਠੀਕ ਹੈ। ਜਿਹੜਾ ਤਾਂ ਤੁਸੀਂ 2016 ਦਾ ਫਾਈਲ ਕੀਤਾ ਸੀਗਾ ਉਹ ਜੁਲਾਈ 2015 ਦੀ ਡੇਟ ਚੱਲ ਰਹੀ ਹੈ। ਤੁਹਾਨੂੰ ਇਹਦੇ ਵਿੱਚ ਸਾਲ ਤੋਂ 2 ਸਾਲ ਹੋਰ ਲੱਗ ਜਾਣਗੇ। ਠੀਕ ਹੈ। ਨਹੀਂ, ਉਹ ਤਾਂ ਲਾਇਆ ਉਹ ਮਤਲਬ ਇਹਦੇ ਚੱਲਦਾ ਸੀ, ਮੈਂ ਪੜ੍ਹਿਆ ਸੀਗਾ ਤੇ 16 ਮਈ 16। ਨਹੀਂ, ਤੁਸੀਂ ਜਿੱਦਾਂ ਚਾਰਟ A ਦੇਖਣਾ ਹੈ, ਚਾਰਟ A ਦੇ ਹਿਸਾਬ ਨਾਲ ਜੁਲਾਈ 15 ਚੱਲ ਰਿਹਾ। ਉਹ ਜਿਹੜਾ ਮਈ 16 ਚੱਲ ਰਿਹਾ ਉਹਨਾਂ ਦੇ ਲਈ ਆ ਜਿਹੜੇ ਲੋਕੀ ਇੱਥੇ ਹੈਗੇ ਨੇ ਅਮਰੀਕਾ ਦੇ ਵਿੱਚ।
ਅੱਛਾ, ਜਿਹੜੇ ਅਮਰੀਕਾ 'ਚ ਉਹਨਾਂ ਦਾ 16 ਚੱਲ ਉਹਨਾਂ ਰਿਹਾ। ਦਾ ਤਕਰੀਬਨ ਸਾਲ ਕੋ ਐਡਵਾਂਸ ਚੱਲਦਾ। ਜਿਹੜੇ ਬਾਹਰ ਬੈਠੇ ਵੇਟ ਕਰ ਰਹੇ ਨੇ ਉਹਨੂੰ ਚਾਰਟ ਏ ਦੇ ਥੱਲੇ ਆਉਣਾ ਪਊਗਾ। ਚਾਰਟ ਏ ਦੇ ਥੱਲੇ 15 ਚੱਲ ਰਿਹਾ ਹੈ। ਅਤੇ ਜਿਹੜਾ ਠੀਕ ਹੈ ਜੀ। ਦੂਸਰਾ ਤੁਸੀਂ ਦੱਸਿਆ ਕਿ ਰਿਲੇਟਿਵ ਦੀ ਡੈਥ ਹੋ ਗਈ, ਉਹ ਇੰਡੀਆ ਹੋਈ ਹੈ ਨਾ? ਇੰਡੀਆ ਸੀਗਾ ਜੀ, ਅਪਲਾਈ ਕੀਤਾ। ਭੈਣ ਅੱਛਾ, ਸਿਟੀਜ਼ਨ ਠੀਕ ਇੱਥੇ ਹੈ, ਅਮਰੀਕਾ 'ਚ। ਠੀਕ ਹੈ। ਦੇਖੋ ਇੱਦਾਂ ਹੈ ਕਿ ਇੱਕ ਪ੍ਰੋਸੈਸ ਹੁੰਦਾ ਹੈ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ। ਇਹਦੇ ਥੱਲੇ ਜੇ US ਵਾਲੇ ਰਿਲੇਟਿਵ ਦੀ ਡੈਥ ਹੋਵੇ ਫਿਰ ਬੜਾ ਸੌਖਾ ਤਾਂ ਨਹੀਂ ਮੈਂ ਕਹੂੰਗਾ, ਫਿਰ ਤੁਹਾਡੇ ਜ਼ਿਆਦਾ ਚਾਂਸ ਹੁੰਦੇ ਨੇ ਅਪਰੂਵ ਕਰਾਉਣ ਦੇ। ਪਰ ਜੇ ਇੰਡੀਆ ਵਾਲੇ ਰਿਲੇਟਿਵ ਦੀ, ਜਿਹਨੂੰ ਬੈਨੀਫਿਸ਼ਰੀ ਕਹਿੰਦੇ, ਜੇ ਉਹਦੀ ਡੈਥ ਹੋਈ ਹੋਵੇ ਤਾਂ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ 'ਤੇ ਚਾਂਸ ਬੜਾ ਘੱਟ ਜਾਂਦਾ। ਜੇ ਹੁਣ ਇਕੱਲੇ ਬੱਚਿਆਂ ਦੀ ਗੱਲ ਹੈ ਕਿ ਬੱਚਿਆਂ ਨੂੰ ਕਿੱਦਾਂ ਲੈ ਕੇ ਆਉਣਾ, ਤੇ ਉਹ ਅਡੋਪਸ਼ਨ ਵਾਲਾ ਤਰੀਕਾ ਸਭ ਤੋਂ ਵਧੀਆ ਰਹੂਗਾ ਜੇ 5 ਸਾਲ ਦੇ ਬੱਚੇ ਦੀ ਗੱਲ ਕਰ ਰਹੇ ਹਾਂ। ਜੀ, ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਜੀ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਇਹ ਹੈ ਜੀ, ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ 2006 ਜੀ ਜੀ। ਤੇ ਕੋਈ ਮੈਨੂੰ ਲੈਟਰ ਨਹੀਂ ਆਈ ਹੈਗੀ, ਤੇ ਮਾਰਚ ਦਾ ਕੀਤਾ ਅਪਲਾਈ 30 ਜੀ। ਤੇ ਆਈਡੀਆ ਦੱਸ ਸਕਦੇ ਆ ਕਦੋਂ ਲੈਟਰ ਗੈਸ ਉੱਦਾਂ ਵੀ ਕਦੋਂ ਆ ਜੀ, ਕਿੰਨਾ ਟਾਈਮ ਲੱਗੂ, ਕਿਹੜੇ ਸਾਲ ਦੇ ਪੇਪਰ ਚੱਲਦੇ ਆ ਹੁਣ? ਜੀ, ਸੈਪਟੰਬਰ 2006 ਦੇ ਇਸ ਵੇਲੇ ਪੇਪਰ ਚੱਲ ਰਹੇ ਨੇ। ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰੋ ਸੋਮਵਾਰ ਨੂੰ, ਅਤੇ ਮੇਕ ਸ਼ੋਰ ਕਰੋ ਕਿ ਤੁਹਾਡਾ ਐਡਰੈਸ ਵਗੈਰਾ ਸਾਰਾ ਕੁਛ ਅਪਡੇਟਡ ਆ। ਉਹਨਾਂ ਨੂੰ ਕਹੋ ਕਿ ਮੈਂ ਸਰਵਿਸ ਰਿਕੁਐਸਟ ਪਲੇਸ ਕਰਨੀ ਹੈ, ਅਤੇ ਸਰਵਿਸ ਰਿਕੁਐਸਟ ਨੰਬਰ ਲਓ, ਨੋਟ ਕਰਕੇ ਰੱਖੋ ਕਿ ਜੇ ਕੱਲ੍ਹ ਨੂੰ ਕੋਈ ਨੋਟਿਸ ਵਗੈਰਾ ਮਿਸ ਹੁੰਦਾ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਂ ਕਾਲ ਕੀਤੀ ਸੀਗੀ। ਅਤੇ ਫਿਰ ਇਹ ਹੈ ਕਿ ਜੇ ਤੁਹਾਡਾ ਕੋਈ ਸਮੱਸਿਆ ਆਉਂਦੀ ਹੈ, ਕੇਸ ਰੀਓਪਨ ਵਗੈਰਾ ਹੋ ਸਕਦਾ, ਅਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਬਸ ਮੇਕ ਸ਼ੋਰ ਕਰ ਲਓ ਕਿ ਐਡਰੈਸ ਵਗੈਰਾ ਤੁਹਾਡਾ ਸਾਰਾ ਅਪਡੇਟਡ ਹੈ। ਨਹੀਂ, ਮੈਂ ਐਡਰੈਸ ਆਪਣਾ ਚੇਂਜ ਹੁਣੇ ਕਰਾਇਆ ਸੀਗਾ, ਤੇ ਥੋੜੇ ਦਿਨ ਹੋਏ ਉਹਨਾਂ ਨੂੰ ਈਮੇਲ ਦੁਬਾਰਾ ਮੈਨੂੰ ਆ ਗਈ ਆ ਜੀ, ਤੇ ਵੀ ਐਡਰੈਸ ਅਪਡੇਟ ਕਰ ਦਿੱਤਾ। ਪਰ ਤੁਸੀਂ ਕਹਿੰਦੇ 2006 ਦੇ ਚੱਲਦੇ ਪੇਪਰ? ਸੈਪਟੰਬਰ 2006 ਦੇ ਪੇਪਰ ਚੱਲ ਰਹੇ ਨੇ। ਚੱਲਦੇ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਵੀਜ਼ੇ ਦੀ ਉਹ ਦੇ ਦੇਣੀ, ਮਤਲਬ ਕਿ ਜਿਹੜੀ ਡੇਟ ਸਾਨੂੰ ਸ਼ੋਅ ਹੁੰਦੀ ਹੈ ਨਾ ਉਹ ਸੈਪਟੰਬਰ 2006 ਤੱਕ ਹੈ, ਕਿ ਮਤਲਬ ਕਿ ਇਹ ਲੋਕਾਂ ਨੂੰ ਈਮੇਲ ਆ ਸਕਦੀ ਹੈ ਕਦੋਂ ਵੀ। ਓਕੇ, ਮੈਨੂੰ ਕੋਈ ਈਮੇਲ ਨਹੀਂ ਹੈ, ਮੈਂ ਆਪਣੇ 2006 ਦੇ ਭਰੇ ਆ ਕਿੱਦਾਂ ਮਾਰਚ ਦੇ। ਤੁਸੀਂ ਭਾਜੀ ਕਾਲ ਕਰਕੇ ਨਾ ਸਰਵਿਸ ਰਿਕੁਐਸਟ ਪਲੇਸ ਕਰੋ, ਇਸ ਤੋਂ ਇਲਾਵਾ ਨਹੀਂ ਤੁਸੀਂ ਕੁਛ ਕਰ ਸਕਦੇ। ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਸੈਪਟੰਬਰ 2006 ਤੱਕ ਉਹਨਾਂ ਨੇ ਖੁੱਲ੍ਹ ਦਿੱਤੀ ਹੈ ਵੀਜ਼ਾ ਬੁਲੇਟਿਨ ਨੇ, ਅਤੇ ਫਿਰ NVC ਆਪਣੀ ਸਪੀਡ 'ਤੇ ਜਦੋਂ ਉਹਨਾਂ ਨੂੰ ਟਾਈਮ ਲੱਗੂਗਾ, ਜਿੰਨੇ ਕੇਸਿਸ ਹੈ ਸੀਰੀਅਲ ਆਰਡਰ ਦੇ ਵਿੱਚ ਉਹਨਾਂ ਨੂੰ ਵਾਰੀ ਈਮੇਲ ਭੇਜਣਗੇ। ਇਹ ਗਰੰਟੀ ਨਹੀਂ ਕਿ ਤੁਹਾਨੂੰ ਆਊਗੀ, ਤੁਸੀਂ ਬਸ ਉਹਨਾਂ ਨੂੰ ਫੋਲੋ ਅਪ ਕਰ ਲਓ ਕਿ ਮਿਸ ਨਾ ਉਹਨਾਂ ਨੇ ਕੀਤੀ ਹੋਵੇ। ਜੀ ਜੀ ਜੀ। ਅਗਲੇ ਕਾਲਰ ਨੇ ਗੁਰਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਕੁਐਸਚਨ ਇਹ ਆ ਵੀ ਮੈਂ ਨਾ, ਮੇਰਾ ਕੇਸ ਸਨ ਫਰਾਂਸਿਸਕੋ ਆ, ਤੇ ਨੈਕਸਟ ਈਅਰ ਅਕਤੂਬਰ ਦੇ ਵਿੱਚ ਮੇਰੀ ਜਿਹੜੀ ਆ ਫਾਈਨਲ ਡੇਟ ਆ, ਪਰ ਮੈਂ ਰਹਿ ਨਿਊਯਾਰਕ ਰਿਹਾ ਵਾਂ, ਮੈਂ ਟੈਕਸ ਵਗੈਰਾ ਉੱਥੇ ਫਾਈਲ ਕਰ ਚੁੱਕਾ ਵਾਂ, ਤੇ ਮੈਨੂੰ ਆਪਣਾ ਕੇਸ ਉੱਥੇ ਮੂਵ ਕਰਵਾ ਲੈਣਾ ਚਾਹੀਦਾ ਕਿ ਜਾਂ ਆਪਣਾ ਸਾਰਾ ਕੁਝ ਇੱਥੇ ਟ੍ਰਾਂਸਫਰ ਕਰ ਲੈਣਾ ਚਾਹੀਦਾ, ਜਿਸ ਤਰ੍ਹਾਂ ਮੇਰਾ ਲਾਇਸੈਂਸ, ਬੈਂਕ ਅਕਾਊਂਟ ਵਗੈਰਾ? ਭਾਜੀ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਕੋਰਟ ਦੀ ਰਿਕੁਆਇਰਮੈਂਟ ਹੈ, ਤੁਸੀਂ ਐਡਰੈਸ ਆਪਣਾ ਅਪਡੇਟ ਕਰਨਾ ਹੈ। ਭਾਵੇਂ ਤੁਸੀਂ ਕੇਸ ਮੂਵ ਕਰਾਉਂਦੇ ਹੋ ਨਹੀਂ ਕਰਾਉਂਦੇ ਹੋ, ਤੁਸੀਂ ਐਡਰੈਸ ਆਪਣਾ ਹਮੇਸ਼ਾ ਅਪਡੇਟ ਰੱਖਣਾ ਹੁੰਦਾ। ਇੱਕ ਤਾਂ ਤੁਸੀਂ ਇਹ ਹੈਗਾ ਕਿ ਤੁਸੀਂ ਆਪਣਾ ਨਾ ਐਡਰੈਸ ਫਟਾਫਟ ਅਪਡੇਟ ਕਰਾਓ, ਕਿਉਂਕਿ ਜਦੋਂ ਤੁਸੀਂ ਪੁਰਾਣੀਆਂ ਵੀ ਹੈ ਨਾ ਤਰੀਕਾਂ 'ਤੇ ਗਏ ਹੋਣੇ, ਤੁਹਾਨੂੰ ਯਾਦ ਹੋਣਾ ਕਿ ਜੱਜ ਹਮੇਸ਼ਾ, ਜਿੰਨੇ ਵੀ ਤੁਸੀਂ ਮਾਸਟਰ ਹੀਅਰਿੰਗ ਭਾਵੇਂ 100 ਬੰਦੇ ਆ, ਤੁਸੀਂ ਦੇਖਿਆ ਹੋਣਾ ਕਿ ਇਕੱਲੇ ਬੰਦੇ ਨੂੰ ਜੱਜ ਐਂਡ 'ਚ ਵਕੀਲ ਨੂੰ ਕਹਿੰਦਾ ਕਿ ਮੇਕ ਸ਼ੋਰ ਆਪਣੇ ਕਲਾਇੰਟ ਨੂੰ ਦੱਸੋ ਕਿ ਐਡਰੈਸ ਆਪਣਾ ਅਪਡੇਟ ਕਰਾਉਣਾ ਹੈ ਨਾ। ਅਤੇ ਇਹ ਐਡਰੈਸ ਕਾਫੀ ਇੰਪੋਰਟੈਂਟ ਚੀਜ਼ ਹੈ। ਤੁਸੀਂ ਪਹਿਲਾਂ ਤਾਂ ਐਡਰੈਸ ਆਪਣਾ ਅਪਡੇਟ ਕਰ ਦਿਓ। ਦੂਸਰੀ ਚੀਜ਼ ਇਹ ਹੈ ਕਿ ਫਿਰ ਉਹਦੇ ਹਿਸਾਬ ਨਾਲ ਕੋਰਟ ਜਾਂ ਤਾਂ ਕਈ ਵਾਰੀ ਆਪੇ ਟਰਾਂਸਫਰ ਕਰ ਦਿੰਦਾ ਕੇਸ, ਕਈ ਵਾਰੀ ਕੋਰਟ ਨਹੀਂ ਵੀ ਟਰਾਂਸਫਰ ਕਰਦਾ, ਉੱਥੇ ਹੀ ਚੱਲਦਾ ਹੈ ਨਾ। ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਂ ਇੱਥੇ ਆ ਸਕਦਾ, ਮੈਂ ਟਰੱਕ ਚਲਾਉਂਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਂ ਕਮਿਊਟ ਕਰਦਾ, ਮੈਨੂੰ ਕਮਿਊਟਿੰਗ ਦਾ ਇਸ਼ੂ ਨਹੀਂ ਹੈਗਾ, ਅਤੇ ਤੁਸੀਂ ਰਿਕੁਐਸਟ ਕਰ ਸਕਦੇ ਹੋ ਕਿ ਉਹ ਉੱਥੇ ਹੀ ਕੇਸ ਰਵੇ, ਅਤੇ ਬਾਕੀ ਪਰ ਕੋਰਟ ਦੀ ਮਰਜ਼ੀ ਹੈ। ਪਰ ਇਹ ਹੈ ਕਿ ਐਡਰੈਸ ਜ਼ਰੂਰ ਆਪਣਾ ਅਪਡੇਟ ਕਰ ਦਿਓ। ਜੀ, ਥੈਂਕ ਯੂ ਜੀ। ਜੀ, ਅਗਲੇ ਕਾਲਰ ਨੇ ਦੁਆਰਾ ਸਿੰਘ ਜੀ। ਸਤਿ ਸ਼੍ਰੀ ਅਕਾਲ ਦੁਆਰਾ ਸਿੰਘ ਜੀ। ਹਾਂਜੀ, ਮੇਰਾ ਸਵਾਲ ਹੈ ਜੀ, ਮੈਂ 2007 ਚ ਸਿਟੀਜ਼ਨ ਹੋਇਆ ਸੀਗਾ ਜੀ, ਤੇ ਮੈਂ 2012 ਚ OCI ਕਾਰਡ ਬਣਾ ਲਿਆ ਸੀ ਜੀ। ਦੁਬਾਰਾ ਮੈਂ ਪਾਸਪੋਰਟ ਫਿਰ 10 ਸਾਲਾਂ ਬਾਅਦ 2017 ਚ ਬਣਾਇਆ। ਕੀ ਮੈਨੂੰ ਦੁਬਾਰੇ ਫਿਰ ਉਹ OCI ਕਾਰਡ ਬਣਾਉਣਾ ਪਊ ਕੁਛ ਨਹੀਂ ਸਰ? ਮੈਨੂੰ OCI ਕਾਰਡ ਬਾਰੇ ਨੌਲੇਜ ਨਹੀਂ ਹੈਗੀ।
ਅੱਛਾ ਜੀ। ਇਹ ਹਾਂਜੀ, ਇਹ ਯੂਐਸ ਦੀ ਇਮੀਗ੍ਰੇਸ਼ਨ ਵਾਲੇ ਆ, ਇਹ ਇੰਡੀਅਨ ਇਮੀਗ੍ਰੇਸ਼ਨ ਵਾਲੇ ਨਹੀਂ ਆ। ਉਹ ਤੁਹਾਨੂੰ ਇੰਡੀਅਨ ਐਮਬੈਸੀ ਜਾਂ ਜਿਹੜਾ ਕੋਈ ਇੰਡੀਅਨ ਇਦਾਂ ਦਾ ਪੇਪਰ ਵਰਕ ਜਿਹੜੇ ਉਹ ਕਰਦੇ ਆ, ਉਹਨਾਂ ਦੇ ਨਾਲ ਤੁਹਾਨੂੰ ਸੰਪਰਕ ਕਰਨਾ ਉਹਨਾਂ ਨੂੰ ਪੈਣਾ ਕਾਲ ਕਰ ਲਓ ਤੁਸੀਂ ਕੌਂਸੂਲੇਟ ਨੂੰ, ਉਹ ਸਲਾਹ ਦੇ ਦੇਣਗੇ। ਸੈਨ ਫਰਾਂਸਿਸਕੋ ਜਿਹੜਾ ਇੰਡੀਅਨ ਕੌਂਸੂਲੇਟ ਉਹਨਾਂ ਨੂੰ ਕਾਲ ਕਰ ਲਓ, ਦੱਸ ਦੇਣਗੇ ਤੁਹਾਨੂੰ। ਜੀ। ਅਗਲੇ ਜਿਹੜੇ ਕਾਲਰ ਨੇ ਭਗਵੰਤ ਸਿੰਘ ਜੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਜੀ, ਮੇਰਾ ਮੈਂ ਲੜਕੇ ਦੀਆਂ ਫੈਮਿਲੀ ਦਾ ਕੀਤਾ ਸੀਗਾ ਕੇਸ, ਤੇ ਉਹ ਸਾਰਾ ਕੁਝ ਠੀਕ ਹੋ ਗਿਆ ਸਰ। ਉਹ ਮੈਨੂੰ ਈਮੇਲ ਆਈ ਸੀਗੀ ਜੀ ਫਰਵਰੀ 'ਚ, ਤੇ ਤੇਰੇ ਕੋਈ ਕੇਸ ਦੇ ਵਿੱਚ ਬਿਲਕੁਲ ਠੀਕ ਠਾਕ ਆ, ਸਾਰੇ ਸਾਨੂੰ ਪੇਪਰ ਮਿਲ ਗਏ ਨੇ, ਤੇ ਉਹ ਹੁਣ ਤੈਨੂੰ ਬਾਅਦ ਦੇ ਵਿੱਚ ਈਮੇਲ ਆ ਗਈ ਮੈਨੂੰ ਤੇ ਪੇਪਰ ਸਾਰੇ ਹੁਣ ਸਾਨੂੰ ਕੋਈ ਨਹੀਂ ਚਾਹੀਦਾ। ਉਦੋਂ ਬਾਅਦ ਸਰ ਪਤਾ ਨਹੀਂ ਲੱਗਾ ਵੀ ਉਹ ਕੇਸ ਕਿੱਦਾਂ ਕਿੱਥੇ ਆ। ਉਸ ਤੋਂ ਬਾਅਦ ਤਾਂ ਜੀ ਕੋਵਿਡ ਹੋ ਗਿਆ, ਫਿਰ ਇਹ ਵੇਲੇ ਕੇਸ ਤਾਂ ਉਹ ਹੁਣ ਡਿਸਾਈਡ ਨਹੀਂ ਕਰ ਰਹੇ ਇਸ ਵੇਲੇ। ਜਿੱਦਾਂ ਦੱਸਿਆ ਸੀਗਾ ਕਿ ਪਹਿਲ ਉਹਨਾਂ ਦੀ ਸਪਾਊਸ ਤੇ ਮਾਈਨਰ ਬੱਚਿਆਂ ਨੂੰ, ਅਤੇ ਤੁਹਾਨੂੰ ਵੇਟ ਕਰਨੀ ਪੈਣੀ ਹੈ ਜਦ ਤੱਕ ਕੌਂਸੂਲੇਟ ਪੂਰਾ ਫੁੱਲ ਫਲੈਜ ਖੁੱਲ੍ਹਦਾ ਨਹੀਂ ਹੈਗਾ। ਅਜੇ ਜੀ ਮਤਲਬ ਇੱਥੇ ਅਜੇ ਕੇਸ ਇੱਥੇ ਹੋਏਗਾ ਕਿ ਬੰਬੇ ਚੱਲ ਗਿਆ ਹੋਏਗਾ ਜੀ? ਜਿਹੜਾ NVC ਹੈ ਨਾ, NVC ਜਿਹੜੀ ਹੈਗੀ ਆ ਉਹ ਸਿਰਫ ਕੋਆਰਡੀਨੇਟਿੰਗ ਏਜੰਸੀ ਹੈਗੀ ਹੈ, ਅਤੇ ਬੰਬੇ ਵਾਲਿਆਂ ਕੋਲ ਤੁਹਾਨੂੰ ਤਦ ਤੱਕ ਨਹੀਂ ਕੋਈ ਇਨਫੋਰਮੇਸ਼ਨ ਮਿਲਣੀ ਜਦ ਤੱਕ ਉਹਨਾਂ ਨੇ ਕੇਸ ਨੂੰ ਸਕੈਜੂਲ ਨਹੀਂ ਕਰਨਾ। ਤੁਹਾਨੂੰ ਇਹਦੇ ਵਿੱਚ ਤਾਂ ਘੱਟੋ ਘੱਟ 6-7 ਮਹੀਨੇ ਵੇਟ ਆਰਾਮ ਨਾਲ ਕਰਨਾ ਪੈਣਾ। ਅੱਛਾ ਜੀ, ਫਰਵਰੀ 'ਚ ਮੈਨੂੰ ਆਈ ਸੀ ਜੀ ਈਮੇਲ ਫਰਵਰੀ। ਉਸ ਤੋਂ ਬਾਅਦ ਜੀ ਤਾਂ ਦੱਸਦੇ ਨਾ ਵੀ ਕੋਵਿਡ ਹੋ ਗਿਆ, ਤੇ ਹੁਣ ਫਰਵਰੀ ਚਾਹੀਏ, ਕਿਸੇ ਨੂੰ ਮਾਰਚ ਚਾਹੀਏ। ਉਹ ਤਾਂ ਇੰਟਰਵਿਊ ਕਈਆਂ ਦੀਆਂ ਸੀਗੀਆਂ ਸੈੱਟ, ਉਹ ਉਹਨਾਂ ਨੇ ਕੈਂਸਲ ਕਰਤੀਆਂ। ਜਿਹਨਾਂ ਦੀ ਆਲਰੇਡੀ ਜਿੱਦਾਂ ਇੰਟਰਵਿਊ ਸੀਗੀ ਉਹ ਕੈਂਸਲ ਕਰਤੀ, ਉਹਨਾਂ ਨੂੰ ਵੀ ਵੇਟ ਕਰਨੀ ਪੈਣੀ ਸਾਲ। ਬਿਲਕੁਲ ਜੀ। ਅਗਲੇ ਕਾਲਰ ਨੇ ਦੀਪ ਸਿੰਘ ਜੀ। ਮੈਂ ਭਾਜੀ ਇੱਕ ਚੀਜ਼ ਐਡ ਕਰੂੰਗਾ, ਪਹਿਲੇ ਇੱਕ ਜਿਹੜੇ ਕਾਲਰ ਸੀਗੇ ਨਿਊਯਾਰਕ ਵਾਲੇ ਜੀ, ਜਿਹੜਾ ਇੱਕ ਮੈਂ ਇਹ ਦੱਸ ਦੇਣਾ ਕਿ ਜੇ ਤੁਹਾਡਾ ਨਾ ਕੋਰਟ ਸੈਨ ਫਰਾਂਸਿਸਕੋ ਦੇ ਵਿੱਚ ਕੇਸ ਚੱਲ ਰਿਹਾ, ਤੇ ਜੱਜ ਦੀ ਰੇਟਿੰਗ ਚੈੱਕ ਕਰੋ। ਜੇ ਤੁਹਾਡਾ ਜੱਜ ਵਧੀਆ ਹੈਗਾ ਨਾ, ਤੁਸੀਂ ਆਪਣਾ ਸੈਨ ਫਰਾਂਸਿਸ ਇੱਧਰ ਬੇ ਏਰੀਆ 'ਚ ਮੂਵ ਕਰ ਜਾਓ ਵਰਸਿਸ ਕਿ ਤੁਸੀਂ ਨਿਊਯਾਰਕ ਰਹੋ, ਕਿਉਂਕਿ ਫਿਰ ਜੇ ਤੁਹਾਡਾ ਜੱਜ ਵਧੀਆ ਹੈਗਾ ਤੁਸੀਂ ਛੱਡੋ ਨਾ ਉਹਨੂੰ, ਤੁਸੀਂ ਆਪਣਾ ਐਡਰੈਸ ਚੇਂਜ ਕਰੋ, ਉੱਥੇ ਮੂਵ ਕਰੋ ਤਾਂ ਕਿ ਸੈਨ ਫਰਾਂਸਿਸਕੋ ਦਾ ਜੂਰਿਸਡਿਕਸ਼ਨ ਰਵੇ। ਜੇ ਤੁਹਾਡਾ ਜੱਜ ਓਕੇ ਹੀ ਹੈ ਅਤੇ ਮਾੜਾ ਤੁਸੀਂ ਅਤੇ ਤੁਹਾਡਾ ਕੋਈ ਆਉਣ ਦਾ ਇਰਾਦਾ ਨਹੀਂ ਹੈਗਾ ਸੈਨ ਫਰਾਂਸਿਸਕੋ ਵੱਲ, ਅਤੇ ਫਿਰ ਤੁਸੀਂ ਨਿਊਯਾਰਕ ਮੂਵ ਕਰਾਓ ਕੇਸ। ਜੀ, ਇਹ ਮਤਲਬ ਹਰ ਇੱਕ ਜੱਜ ਦੀ ਰੇਟਿੰਗ ਕਿੱਥੋਂ ਚੈੱਕ ਹੁੰਦੀ ਹੈ ਜੀ? ਰੇਟਿੰਗ ਜੀ ਤੁਸੀਂ ਸਰਚ ਕਰ ਸਕਦੇ ਹੋ ਇੰਟਰਨੈਟ 'ਤੇ, ਵੈਬਸਾਈਟਸ ਹੈਗੀਆਂ ਪੂਰੀ। ਉਹਨਾਂ ਨੇ ਦੱਸਿਆ ਹੈ ਕਿ ਮਤਲਬ ਤੁਹਾਨੂੰ ਮੈਂ ਇਹ ਦੱਸਦਾ ਕਿ ਜਿੱਦਾਂ ਫੋਰ ਐਗਜ਼ਾਮਪਲ ਸੈਨ ਫਰਾਂਸਿਸਕੋ ਦੇ ਵਿੱਚ ਜੱਜ ਇੱਦਾਂ ਦੇ ਵੀ ਨੇ ਜਿਹਨਾਂ ਦੀ 90% ਜਿਹਨਾਂ ਦੀ ਅਪਰੂਵਲ ਰੇਟਿੰਗ ਹੈ, ਅਤੇ ਇੱਦਾਂ ਦੇ ਵੀ ਜੱਜ ਨੇ ਫੋਰਡ ਫੋਰ ਐਗਜ਼ਾਮਪਲ ਉਹਨਾਂ ਦੀ 5% ਅਪਰੂਵਲ ਰੇਟਿੰਗ, 3% ਅਪਰੂਵਲ ਰੇਟਿੰਗ। ਵਾਓ, ਇੰਨੇ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਇੱਕ ਜੱਜ ਨੇ ਤੁਹਾਡਾ ਕੇਸ ਅਪਰੂਵ ਕਰਨਾ ਹੀ ਕਰਨਾ ਹੈ, ਜਾਂ ਤੁਸੀਂ ਤਰੀਕ 'ਤੇ ਜਾਂ ਕਿਸੇ ਚੀਜ਼ 'ਤੇ ਗਲਤੀ ਨਹੀਂ ਕੀਤੀ, ਮਤਲਬ ਕਿ ਤੁਹਾਡਾ ਕੇਸ ਵੱਟ 'ਤੇ ਪਿਆ ਹੈ, ਅਨਲੈਸ ਤੁਹਾਡਾ ਵਕੀਲ ਜਾਂ ਤੁਸੀਂ ਗਲਤੀ ਨਾ ਕਰੋ। ਦੂਜਾ ਜੱਜ ਇੱਦਾਂ ਦਾ ਕਿ ਭਾਵੇਂ ਤੁਹਾਡਾ ਵਕੀਲ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਤੁਸੀਂ ਵੀ ਲਾ ਲਓ, ਮੋਸਟ ਲਾਈਕਲੀ ਉਹਨਾਂ ਨੇ ਡਿਨਾਈ ਕਰਨਾ ਹੀ ਕਰਨਾ ਜੀ। ਸੋ ਭਾਜੀ ਦੇਖ ਕੇ ਸਰਚ ਕਰਕੇ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਫੈਸਲਾ ਲਓ। ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈਗਾ ਆ, ਮੈਂ ਆਪਣੀ ਡਾਟਰ ਦਾ ਅਪਲਾਈ ਕੀਤਾ ਸੀਗਾ, ਉਹ ਹੈਗੀ ਹੈ ਕੈਨੇਡੀਅਨ ਸਿਟੀਜ਼ਨ ਜੀ, ਤੇ ਉਹ ਇਸ ਟਾਈਮ ਕੈਨੇਡਾ 'ਚ ਹੀ ਹੈ, ਤੇ ਮੈਂ ਉਹਨਾਂ ਦਾ ਅਪਲਾਈ ਕੀਤਾ ਸੀ। ਆਲਮੋਸਟ ਇੰਟਰਵਿਊ ਸਕੈਜੂਲ ਹੋਣਾ ਸੀਗਾ ਹੁਣ ਲਾਸਟ ਮੂਮੈਂਟ ਤੇ ਕੋਵਿਡ ਆ ਗਿਆ। ਤੇ ਮੇਰਾ ਕੁਐਸਚਨ ਇਹ ਹੈਗਾ ਜੀ, ਉਸ ਤੋਂ ਹੁਣੀ ਪਹਿਲੇ ਹੀ ਆ ਜਾਵੇ ਇੰਟਰਵਿਊ ਤੋਂ, US 'ਚ ਰਹਿਣ ਲੱਗ ਪਵੇ, ਤੇ ਐਲੀਜੀਬਲ ਹੈਗੀ ਹੈ ਇੱਥੇ ਰਹਿ ਕੇ ਵੀ ਆਪਣਾ ਇੰਟਰਵਿਊ ਤੇ ਜਾ ਸਕਦੀ ਹੈ? ਦੇਖੋ ਜਿਹੜਾ ਤਾਂ US 'ਚ ਜੇ ਕੁਐਸਚਨ ਇਹ ਹੈ ਕਿ ਉਹ ਉਹਨੂੰ ਆਉਣ ਦੇਣਗੇ ਪਹਿਲਾਂ ਤਾਂ, ਜਿੰਨੇ ਇਮੀਗਰੈਂਟ ਪਟੀਸ਼ਨ ਫਾਈਲ ਕੀਤੀ ਹੈ। ਆਪਾਂ ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਕਈ ਵਾਰੀ ਇਹ ਰੋਕ ਦਿੰਦੇ ਨੇ ਕਿ ਤੁਸੀਂ ਟੂਰਿਸਟ ਵੀਜ਼ 'ਤੇ ਨਹੀਂ ਆ ਸਕਦੇ ਹੋ, ਜਾਂ ਜਿਹੜਾ ਇਸ ਕੈਨੇਡੀਅਨ ਸਿਟੀਜ਼ਨ ਹੈ। ਹਾਂਜੀ, ਪਰ ਕਲਾਸੀਫਿਕੇਸ਼ਨ ਜਿਹੜੀ ਕੈਨੇਡੀਅਨ ਨੂੰ ਵੀ ਦਿੰਦੇ ਨਾ, ਉਹ B2 'ਤੇ ਹੀ ਲੈ ਕੇ ਆਉਂਦੇ ਨੇ। ਬਸ ਇਹ ਹੈ ਕਿ ਸਟੈਂਪ ਨਹੀਂ ਉਹਨਾਂ ਨੂੰ ਕਰਾਉਣੀ ਪੈਂਦੀ, ਪਰ ਹੁੰਦੇ ਤੇ ਉਹ ਵੀ ਟੂਰਿਸਟ ਹੀ ਹੈ। ਉਸ ਤੋਂ ਬਾਅਦ ਉਸ ਤੋਂ ਪਟੀਸ਼ਨ ਤੋਂ ਬਾਅਦ ਉਹ ਕਈ ਵਾਰ ਵਿਜ਼ਿਟ ਕਰ ਚੁੱਕੀ ਹੈ ਵੈਸੇ ਤਾਂ। ਹਾਂਜੀ, ਅਤੇ ਉਹ ਤੁਸੀਂ ਜਦੋਂ ਵੀ ਆਉਂਦੇ ਹੋ ਉਹ ਪੁੱਛਦੇ ਨੇ ਕਿ ਕਿੰਨੀ ਦੇਰ ਰਹਿਣਾ ਹੈ ਨਾ। ਉਹ ਜਿਹੜਾ ਕਿੰਨੀ ਦੇਰ ਰਹਿਣਾ ਵਾਲਾ ਆਨਸਰ ਆ ਉਹ ਬੜੇ ਧਿਆਨ ਨਾਲ ਦੇਣਾ ਹੁੰਦਾ। ਕਈ ਵਾਰੀ ਜਿਹਨਾਂ ਨੂੰ ਸ਼ੱਕ ਹੋਵੇ ਉਹ 'ਤੇ ਡੇਟ ਪਾ ਦਿੰਦੇ ਨੇ ਕਿ ਨਹੀਂ ਤੁਸੀਂ ਇੱਥੇ ਐਡਜਸਟਮੈਂਟ ਫਾਈਲ ਨਹੀਂ ਕਰ ਸਕਦੇ। ਪਰ ਜੇ ਤੁਸੀਂ ਆਉਂਦੇ ਹੋ ਅਤੇ 90 ਦਿਨ ਬਾਅਦ ਤੁਹਾਡਾ ਮਾਈਂਡ ਚੇਂਜ ਹੁੰਦਾ ਅਤੇ ਕਿ ਇੱਦਾਂ ਦਾ ਕੋਈ ਉਹਨਾਂ ਨੇ ਤੁਹਾਡੇ 'ਤੇ ਰੋਕ ਨਹੀਂ ਲਾਈ, ਐਡਜਸਟਮੈਂਟ ਤੁਸੀਂ ਨਹੀਂ ਫਾਈਲ ਕਰ ਸਕਦੇ ਹੋ, ਅਤੇ ਤੁਹਾਡੀ ਪ੍ਰੋਵਾਈਡਡ ਤੁਹਾਡੀ ਡੇਟ ਵੀ ਜੇ ਕਰੰਟ ਹੈ, ਫਿਰ ਇੱਥੇ ਆ ਕੇ ਤੁਸੀਂ ਫਾਈਲ ਕਰਨ ਦੀ ਆਪਸ਼ਨ ਹੁੰਦੀ ਹੈ। ਪਰ ਇੱਦਾਂ ਦਾ ਇਰਾਦਾ ਤੁਸੀਂ ਬਣਾ ਕੇ ਉੱਥੋਂ ਨਹੀਂ ਆ ਸਕਦੇ ਹੋ। ਆਪਣੇ ਬੜੇ ਸਾਰੇ ਕੇਸਿਸ 'ਚ ਆਪਾਂ ਦੇਖਿਆ ਕਿ ਇਮੀਗ੍ਰੇਸ਼ਨ ਕਿੱਦਾਂ ਇਹਨੂੰ ਇਨਵੈਸਟੀਗੇਟ ਕਰਦੀ ਆ। ਉਹ ਦੇਖਦੀ ਹੈ ਕਿ ਤੁਹਾਡੀ ਜੋਬ ਕਿੱਥੇ ਸੀਗੀ ਪਹਿਲਾਂ, ਕਦੋਂ ਤੁਸੀਂ ਕੁਇਟ ਕੀਤੀ ਸੀਗੀ, ਅਪਾਰਟਮੈਂਟ ਦੀ ਲੀਸ ਜਿਹੜੀ ਕੈਨੇਡਾ 'ਚ ਉਹ ਕਦੋਂ ਤੋੜੀ ਸੀਗੀ, ਗੱਡੀ ਕਦੋਂ ਤੁਸੀਂ ਆਪਣੀ ਵੇਚੀ ਸੀਗੀ, ਬੈਂਕ ਖਾਤਾ ਕਦੋਂ ਬੰਦ ਕਰਾਇਆ ਸੀਗਾ। ਅਤੇ ਉਹ ਇਹ ਸਾਰੀਆਂ ਚੀਜ਼ਾਂ ਦੇਖਦੇ ਨੇ ਕਿ ਬੰਦਾ ਪਹਿਲਾਂ ਇਰਾਦਾ ਬਣਾ ਕੇ ਆਇਆ ਸੀਗਾ ਕਿ ਉਹਦਾ ਇੱਥੇ ਆ ਕੇ ਇਰਾਦਾ ਬਣਿਆ।
ਜੇ ਇੱਥੇ ਆ ਕੇ ਇਰਾਦਾ ਬਣਿਆ ਹੋਵੇ 90 ਦਿਨ ਬਾਅਦ ਫਿਰ ਠੀਕ ਹੈ, ਜੇ ਪਹਿਲਾਂ ਇਰਾਦੇ ਨਾ ਆਵੇ ਤੇ ਉਹਨੂੰ ਫਿਰ ਉਹ ਫਰਾਡ ਮੰਨਦੇ ਨੇ ਜੀ। ਸੋ ਨਾਲੇ ਜੇ ਇੰਟਰਵਿਊ ਆਉਣ ਵਾਲੀ ਆ ਤਾਂ ਥੋੜਾ ਜਿਹਾ ਇੰਤਜ਼ਾਰ ਜਿਹੜਾ ਉਹਨਾਂ ਨੂੰ ਕਹੋ ਵੀ ਹੋਰ ਕਰ ਲੈਣ, ਰਾਦਰ ਦੈਨ ਤੁਸੀਂ ਆਪਣੇ ਕੇਸ ਨੂੰ ਐਵੇਂ ਹੋਰ ਪੇਚੀਦਾ ਜਿਹੜਾ ਉਹ ਤੁਸੀਂ ਕਰੋ। ਅਗਲੇ ਕਾਲਰ ਨੇ ਤਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀ 2 ਕੁਐਸਚਨ ਨੇ L1 ਵੀਜ਼ੇ ਬਾਰੇ। ਇਹਦੇ ਚ ਜੇ ਕੋਈ ਆਂਦਾ ਤੇ ਆਣ ਕੇ ਕੀ ਫੈਸਿਲਿਟੀ ਮਿਲਦੀ ਹੈ, ਵਰਕ ਪਰਮਿਟ ਜਾਂ ਕੁਝ, ਕਿੰਨੀ ਦੇਰ ਰਹਿ ਸਕਦੇ ਨੇ ਉਹ? ਜੀ, ਜਿਹੜਾ 2 ਤਰ੍ਹਾਂ ਦੇ L1 ਹੁੰਦੇ ਨੇ, ਇੱਕ ਹੁੰਦਾ ਕੰਪਨੀ ਟੂ ਕੰਪਨੀ। ਮੰਨ ਲਓ ਕਿ ਐਪਲ ਇੰਡੀਆ ਜਾਂ ਗੂਗਲ ਕੰਪਨੀ ਇੰਡੀਆ ਨੇ ਆਪਣਾ ਮੁਲਾਜ਼ਮ ਉੱਥੋਂ ਦੀ ਆਪਣੀ ਕੰਪਨੀ ਤੋਂ ਕੰਪਨੀ ਟਰਾਂਸਫਰ ਕਰਨਾ। ਇੱਕ L1 ਇਹ ਹੁੰਦਾ। ਦੂਜਾ ਦੂਜਾ L1 ਆਪਾਂ ਕਰਦੇ ਹਾਂ ਉਹ L1 ਹੁੰਦਾ ਹੈ ਜਿਹੜੇ ਇੰਡੀਆ ਦੇ ਵਿੱਚ ਬਿਜ਼ਨਸਮੈਨ ਬੰਦੇ ਹੁੰਦੇ ਨੇ, ਜਿਨ੍ਹਾਂ ਦੇ 15 ਤੋਂ 20 ਬੰਦੇ ਹੁੰਦੇ ਨੇ, ਡਿਗਰੀ ਵਾਲੇ ਬੰਦੇ ਰੱਖੇ ਹੁੰਦੇ ਨੇ। ਉਹ ਲੋਕੀ ਆਪਣਾ ਕੰਪਨੀ ਦਾ ਇੱਥੇ ਦਫ਼ਤਰ ਖੋਲ੍ਹ ਸਕਦੇ ਨੇ ਆ ਕੇ। ਪਹਿਲਾਂ 1 ਸਾਲ ਦਾ ਵੀਜ਼ਾ ਦਿੰਦੇ ਨੇ। ਉਹ 1 ਸਾਲ ਦੇ ਵਿੱਚ ਜੇ ਤੁਸੀਂ 7 ਤੋਂ 10 ਬੰਦੇ ਇੱਥੇ ਜੋਬ ਕ੍ਰੀਏਟ ਕਰ ਦਿਓ, 3-4 ਡਿਗਰੀ ਵਾਲੇ ਬੰਦਿਆਂ ਨੂੰ ਇੰਪਲੋਇਮੈਂਟ ਦੇ ਦਿਓ, ਅਤੇ ਤੁਸੀਂ L1 ਡਾਇਰੈਕਟਲੀ ਮੈਨੇਜਰ ਆ ਸਕਦੇ ਹੋ। ਕੋਈ ਲੋਟਰੀ ਜਾਂ ਕੋਈ ਵੇਟ ਟਾਈਮ ਦੀ ਉਹ ਨਹੀਂ, 15 ਕੁ ਦਿਨਾਂ 'ਚ ਤੁਹਾਨੂੰ ਜਵਾਬ ਦੇ ਦਿੰਦੇ ਨੇ। ਅਤੇ ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ ਖੁਦ। ਅਤੇ ਜਿਹੜਾ ਇਹਦੇ ਹਾਂਜੀ L1 ਦੇ ਫਿਰ ਬੈਨੀਫਿਟ ਇਹ ਹੈ ਕਿ ਇੱਕ ਤਾਂ ਜਿਹਨੂੰ ਮਿਲਿਆ ਉਹ ਕੰਮ ਕਰ ਸਕਦਾ ਹੈ, ਜਿਹੜੇ ਇਹਨਾਂ ਦੇ ਸਪਾਊਸ ਵੀ L2 ਅਪਲਾਈ ਕਰਕੇ L2 ਦੇ ਵਿੱਚ ਜਿਹੜਾ ਸਪਾਊਸ ਵੀ ਹੈ ਵਰਕ ਪਰਮਿਟ ਅਪਲਾਈ ਕਰ ਸਕਦਾ। ਸ਼ੋ ਨਹੀਂ, ਬਿਜ਼ਨਸ ਕਰਨਾ ਪੈਂਦਾ। ਬਿਜ਼ਨਸ 'ਚ ਪਹਿਲਾਂ ਹੀ ਪੈਸੇ ਉੱਥੋਂ ਦੀ ਟਰਾਂਸਫਰ ਕਰਨੇ ਪੈਂਦੇ ਨੇ, ਲਾਣੇ ਪੈਂਦੇ ਨੇ, ਲੋਕੀ ਹਾਇਰ ਕਰਨੇ ਪੈਂਦੇ ਨੇ, ਪੇਰੋਲ ਕੁਆਟਰ ਸਾਰੀ ਕਾਫੀ ਟੈਕਨੀਕਲ ਵੀਜ਼ਾ ਹੈ। ਸ਼ੋ ਵਾਲਾ ਕੰਮ ਨਹੀਂ ਹੈ। ਐਕਚੁਅਲ ਕੰਪਨੀ ਟੂ ਕੰਪਨੀ ਟਰਾਂਸਫਰ ਹੈ। ਇੱਕ ਫੋਰਨ ਕੰਪਨੀ, ਫੋਰਨ ਵੀ ਬਿਜ਼ਨਸ ਤੁਹਾਡਾ ਚੱਲਦਾ ਰਹਿਣਾ ਚਾਹੀਦਾ, ਅਤੇ ਅਮਰੀਕਾ ਵੀ, 2 ਜਗ੍ਹਾ ਤੁਹਾਨੂੰ ਬਿਜ਼ਨਸ ਚਲਾਉਣੇ ਪੈਂਦੇ ਨੇ। ਇੰਡੀਆ ਵੀ ਚੱਲਣਾ ਚਾਹੀਦਾ ਤੇ ਫੋਰਨ ਵੀ ਚੱਲਣਾ ਚਾਹੀਦਾ। ਹਾਂਜੀ ਹਾਂਜੀ, ਕਾਫੀ ਪੈਸੇ ਵਾਲਾ ਕੰਮ ਹੈ ਨਾ। ਕਾਫੀ ਪੈਸੇ ਵਾਲਾ ਤਾਂ ਨਹੀਂ, 3-4 ਲੱਖ ਡਾਲਰ ਦੇ ਵਿੱਚ ਬਣ ਜਾਂਦੀ ਹੈ ਗੱਲ। ਪਰ ਇਹ ਹੈ ਕਿ ਇੰਡੀਆ ਦਾ ਬਿਜ਼ਨਸ ਹੈ ਉਹਦੇ ਵਿੱਚ ਡਿਗਰੀ ਵਾਲੇ L1 ਦਾ ਫੰਡਾ ਕੀ ਹੈਗਾ ਕਿ ਜਿਹੜਾ ਬੰਦਾ ਡਿਗਰੀ ਵਾਲੇ ਬੰਦਿਆਂ ਨੂੰ ਸੁਪਰਵਾਈਜ਼ ਕਰਦਾ ਅਤੇ ਡਿਗਰੀ ਵਾਲੇ ਬੰਦਿਆਂ ਦੇ ਉਹਨਾਂ ਦੇ ਥਰੂ ਹੋਰ ਥੱਲੇ ਮੁਲਾਜ਼ਮਾਂ ਨੂੰ ਸੁਪਰਵਾਈਜ਼ ਕਰਦਾ ਹੈ। 20-25-30 ਬੰਦੇ ਜੇ ਇੰਨਾ ਕੁ ਸਾਈਜ਼ ਹੈਗਾ ਇੰਡੀਆ ਦੇ ਵਿੱਚ, ਉਹ ਅਮਰੀਕਾ ਦੇ ਵਿੱਚ ਆ ਕੇ ਬਿਜ਼ਨਸ ਖੋਲ੍ਹ ਸਕਦਾ ਹੈ। 3 ਲੱਖ ਸਾਡੇ ਔਨ ਐਵਰੇਜ ਇੱਕ ਕਲਾਇੰਟ ਇਨਵੈਸਟ ਕਰਦਾ ਹੈ। ਪਹਿਲਾਂ ਉਹ ਇਮੀਗ੍ਰੇਸ਼ਨ ਦੱਸਦੇ ਨੇ ਕਿ ਸਾਲ ਦੇ ਵਿੱਚ ਆਪਾਂ 7 ਤੋਂ 10 ਜੋਬ ਕ੍ਰੀਏਟ ਕਰਾਂਗੇ, ਅਤੇ ਜੇ ਤੁਸੀਂ ਇੱਦਾਂ ਦਾ ਪ੍ਰਪੋਜ਼ਲ ਆਪਣਾ ਇਮੀਗ੍ਰੇਸ਼ਨ ਨੂੰ ਦਿੰਦੇ ਹੋ ਅਤੇ ਜੇ ਉਹਨਾਂ ਨੂੰ ਪਸੰਦ ਆ ਜਾਵੇ ਤਾਂ ਉਹ ਫਿਰ L1 ਵੀਜ਼ਾ ਤੁਹਾਨੂੰ ਦੇ ਦਿੰਦੇ ਆ। ਸਾਲ ਦੇ ਵਿੱਚ ਜੇ ਤੁਸੀਂ 7 ਤੋਂ 10 ਜੋਬ ਕ੍ਰੀਏਟ ਕਰਤੀਆਂ, ਸਾਲ ਤੁਹਾਡਾ ਹੋ ਗਿਆ US ਦੀ ਕੰਪਨੀ ਨੂੰ, ਅਤੇ ਫਿਰ ਤੁਸੀਂ ਖੁਦ ਆਪਣਾ ਗ੍ਰੀਨ ਕਾਰਡ ਆਪਣੇ ਆਪ ਫਾਈਲ ਕਰ ਸਕਦੇ ਹੋ। ਜੀ, ਟੈਕਨੀਕੈਲਿਟੀ ਇਸ ਦੇ ਵਿੱਚ ਜਿਹੜੀਆਂ ਉਹ ਹੈਗੀਆਂ, ਧਿਆਨ ਰੱਖਣ ਦੀ ਜ਼ਰੂਰਤ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਗੁਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਕੁਐਸਚਨ ਇਹ ਹੈ ਜੀ, ਜਿੱਦਾਂ ਮੇਰੀ ਸਿਟੀਜ਼ਨ ਦੀ ਆਈ ਸੀਗੀ ਇੰਟਰਵਿਊ ਜੀ, ਤੇ ਮੈਂ ਜਿੱਦਾਂ ਇੰਟਰਵਿਊ ਤੇ ਗਿਆ ਸੀਗਾ, ਤੇ ਮੈਂ ਜਿੱਦਾਂ ਸਾਰੇ ਕੁਐਸਚਨਾਂ ਚੋਂ ਵੀ ਪਾਸ ਹੋ ਗਿਆ, ਲਿਖਣ ਵਾਲੇ ਚੋਂ ਵੀ ਪਾਸ ਹੋ ਗਿਆ, ਪੜ੍ਹਨ ਵਾਲੇ ਚੋਂ ਵੀ ਪਾਸ ਹੋ ਗਿਆ ਨਾ ਜੀ। ਤੇ ਮੁੜ ਕੇ ਜਿੱਦਾਂ ਜਿਹੜਾ ਐਪਲੀਕੇਸ਼ਨ ਦਾ 150 ਕੁਐਸਚਨ ਹੁੰਦਾ ਹੈ, ਜਿੱਦਾਂ ਤੁਸੀਂ ਇੱਥੇ ਕੋਈ ਹਥਿਆਰ ਤਾਂ ਨਹੀਂ ਰੱਖਿਆ, ਏਦਾਂ ਦੇ ਕਈ ਕੁਐਸਚਨ ਸੀਗੇ, ਉਹਨਾਂ ਦੇ ਮੈਂ ਕਨਫਿਊਜ਼ ਹੋ ਗਿਆ ਜਿੱਦਾਂ ਜੀ। ਤੇ ਉਹ ਮੈਨੂੰ ਕਹਿੰਦੀ ਤੂੰ ਕਿਸੇ ਨੂੰ ਕਾਲ ਕਰ ਸਕਦਾ ਕਿ ਤੂੰ ਕਨਫਿਊਜ਼ ਹੋ ਗਿਆ ਨਾ। ਤੇ ਮੈਂ ਜਿੱਦਾਂ ਆਪਣੇ ਫਰੈਂਡ ਨੂੰ ਕਾਲ ਲਾਈ ਹਨਾ ਜੀ, ਤੇ ਵਿੱਚ ਭਾਜੀ ਕਾਲ ਆ ਗਈ ਇੱਕ ਹੋਰ, ਜਿੱਦਾਂ ਕੱਟਣਾ ਸੀ ਉਹਦਾ ਕੱਟ ਹੋ ਗਿਆ, ਜਿਹੜਾ ਆਪਾਂ ਕਾਨਫਰੰਸ ਦੂਜਾ ਲਿਆ ਸੀ ਆਪਣਾ ਫਰੈਂਡ ਹੈ ਨਾ। ਹਾਂਜੀ। ਤੇ ਮੁੜ ਕੇ ਭਾਜੀ ਉਹ ਕਹਿੰਦੀ ਕਿ ਮੈਂ ਤੁਹਾਨੂੰ ਕਹਿੰਦੀ ਮਹੀਨੇ ਕੁ ਤੱਕ ਕਹਿੰਦੀ ਲੈਟਰ ਪਾਉਂਗੀ ਜੀ, ਤੇ ਫੇਰ ਆਇਓ। ਭਾਜੀ ਉਹ ਲੈਟਰ ਮੈਨੂੰ ਮਿਲੀ ਨਹੀਂ ਹਨਾ, ਜਿੱਦਾਂ ਕਿ ਸਾਡੇ ਮੈਰਿਜ ਸੀਗੀ ਜੀ। ਤੇ ਮੁੜ ਕੇ ਭਾਜੀ ਉਹਨਾਂ ਦੀ ਮਹੀਨੇ ਕੁ ਬਾਅਦ ਫੇਰ ਲੈਟਰ ਆ ਜਾਂਦੀ ਆ ਕਿ ਤੁਹਾਡਾ ਕੇਸ ਕਲੋਜ਼ ਕਰਤਾ, ਤੁਸੀਂ ਸਾਡੀ ਲੈਟਰ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਤੇ ਜਿੱਦਾਂ ਮੁੜ ਕੇ ਭਾਜੀ ਮੈਂ ਜਿੱਦਾਂ 2 ਦਿਨਾਂ ਬਾਅਦ ਜਿੱਦਾਂ ਮੈਂ ਇੰਡੀਆ ਨੂੰ ਜਾਣਾ ਸੀਗਾ ਜੀ, ਤੇ 6-7 ਮਹੀਨੇ ਮੇਰੇ ਇੰਡੀਆ ਲੱਗ ਗਿਆ ਜਿੱਦਾਂ ਜੀ। ਤੇ ਕਿੱਦਾਂ ਭਾਜੀ ਉਹ ਦੁਬਾਰ 'ਚ ਹੀ ਫਾਈਲ ਕਰਨੀ ਪਊਗੀ ਆਪਾਂ ਨੂੰ ਫੇਰ ਸਿਟੀਜ਼ਨ, ਜਾਂ ਉਹ ਇੱਥੇ ਹੋ ਜਾਊਗਾ? ਤੁਸੀਂ ਵਾਪਸ ਕਦੋਂ ਆਏ ਇੰਡੀਆ ਤੋਂ? ਮੈਂ ਭਾਜੀ 7ਵੇਂ ਮਹੀਨੇ ਆਇਆ ਸੀਗਾ ਭਾਜੀ। ਇਸ ਸਾਲ ਦੇ? ਹਾਂਜੀ ਹਾਂਜੀ, ਇਸ ਸਾਲ 'ਚ। ਅੱਛਾ, ਦੇਖੋ ਸਿਟੀਜ਼ਨ ਦਾ ਨਾ ਇਹ ਰੂਲ ਹੁੰਦਾ ਕਿ ਜਦੋਂ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਰਹਿ ਜਾਂਦੇ ਹੋ ਅਤੇ ਸਿਟੀਜ਼ਨ ਤੁਹਾਡੀ ਕਈ ਵਾਰੀ ਕੁਐਸਚਨੇਬਲ ਹੋ ਜਾਂਦੀ ਹੈ, ਅਤੇ ਤੁਹਾਡੀ ਕਲੌਕ ਜਿਹੜੀ 5 ਸਾਲ ਵਾਲੀ ਉਹ ਰੀਸੈਟ ਹੋ ਸਕਦੀ ਹੈ। ਤੁਸੀਂ ਪਹਿਲਾਂ ਤਾਂ ਜਿਹੜਾ ਉਹੀ ਵਾਲਾ, ਮੈਨੂੰ ਨਹੀਂ ਪਤਾ ਹੁਣ ਤੁਹਾਨੂੰ ਕਿਉਂ ਕੀ ਤੁਹਾਡਾ ਉਹਨਾਂ ਨੇ ਪੂਰੇ ਡਿਨਾਈ ਕਰਤਾ ਕਿ ਜੇ ਤੁਹਾਡਾ ਰੀਓਪਨ ਹੋ ਸਕਦਾ, ਤੁਸੀਂ ਪਹਿਲਾਂ ਤਾਂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋ। ਇਹ ਫੋਨ ਆ ਫਰੈਂਡ ਵਾਲਾ ਕੰਮ ਛੱਡੋ, ਤੁਸੀਂ ਵਕੀਲ ਫੜੋ ਉੱਥੋਂ ਦੀ, ਉਹਨੂੰ ਕਰਕੇ ਦੇਖੋ ਕਿ ਜੇ ਤੁਹਾਡਾ ਪੁਰਾਣਾ ਵਾਲਾ ਖੁੱਲ੍ਹਦਾ, ਕਿਉਂਕਿ ਜੇ ਤੁਸੀਂ ਨਵੇਂ ਵਾਲੇ 'ਤੇ ਜਾਂਦੇ ਹੋ ਫਿਰ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਕਿਉਂ ਰਹੇ ਸੀਗੇ।
ਕੋਵਿਡ ਵਾਲਾ ਤੁਸੀਂ ਬਹਾਨਾ ਲਾ ਸਕਦੇ ਹੋ, ਪਰ ਪੁਰਾਣੇ ਵਾਲੇ ਨੂੰ ਤੁਸੀਂ ਰੀਓਪਨ ਕਰਨ ਦੀ ਕੋਸ਼ਿਸ਼ ਕਰੋ ਜੀ। ਤੇ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਜਗਵੀਰ ਟੇਰਕੀਆਣਾ ਹੋਣਾ ਦੇ ਨਾਲ, ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਇਹਨਾਂ ਦੇ ਨਾਲ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 4159090503 415-909-0503 ਦੇ ਉੱਤੇ ਇਹਨਾਂ ਦੇ ਨਾਲ ਕਾਲ ਕਰਕੇ ਤੁਸੀਂ ਜਿਹੜਾ ਸੰਪਰਕ ਜਿਹੜਾ ਕਰੋ। ਇਹ ਚਲੋ ਇਹ ਬਾਕੀਆਂ ਦੇ ਲਈ ਹੁਣ ਪਬਲਿਕ ਸਰਵਿਸ ਅਨਾਉਂਸਮੈਂਟ ਹੀ ਆ, ਜੇ ਤੁਹਾਨੂੰ ਉਹ ਕਾਲ ਕਰਨ ਦਿੰਦੇ ਆ ਤੇ ਫਰੈਂਡ ਨੂੰ ਕਾਲ ਕਰਨ ਦੀ ਥਾਂ ਦੇ ਉੱਤੇ ਕਿਸੇ ਵਕੀਲ ਨੂੰ ਜਿਹੜੀ ਉਹ ਫਿਰ ਉਸ ਟਾਈਮ ਦੇ ਉੱਤੇ ਜਿਹੇ ਮੌਕੇ ਦੇ ਉੱਤੇ ਜਿਹੜੀ ਉਹ ਕਾਲ ਕਰੋ, ਤਾਂ ਜੋ ਜਿਹੜਾ ਆ ਤੁਹਾਨੂੰ ਕੋਈ ਪ੍ਰੋਬਲਮ ਜਿਹੜੀ ਉਹ ਨਾ ਆਵੇ। ਅਗਲੇ ਕਾਲਰ ਨੇ ਜਸਵੀਰ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਇਹ ਪੁੱਛਣਾ ਸੀਗਾ, ਮੇਰਾ ਨਾ ਬੇਟਾ ਆਇਆ ਸੀਗਾ 2018 ਚ F1 ਵੀਜ਼ੇ ਤੇ। F1 ਤੇ? ਹਾਂਜੀ F1 ਤੇ ਆਇਆ ਹੋਇਆ, ਤੇ ਅਸੀਂ ਜੂਨ ਦੇ ਵਿੱਚ ਮਤਲਬ ਅਸੈਲਮ ਕੇਸ ਅਪਲਾਈ ਕੀਤਾ ਹੈ ਜੀ, ਤੇ ਉਹਦੇ ਨਾਲ ਅਸੀਂ ਬੇਟੇ ਦਾ ਵੀ ਕੀਤਾ। ਅੱਛਾ ਜੀ। ਤੇ ਨਾਲ ਐਡ ਕੀਤਾ ਬੇਟਾ। ਤੇ ਸਰ ਉਹਦੀ ਨਾ ਹੁਣ ਵੀ ਕਾਲਜ 'ਚ ਵੈਸੇ ਐਡਮਿਸ਼ਨ ਅਸੀਂ ਕਰਵਾਈ ਹੋਈ ਹੈ ਜੀ, ਉਹਦੀਆਂ ਕਲਾਸਾਂ ਚੱਲ ਰਹੀਆਂ ਨੇ। ਤੇ ਸਰ ਉਹਦੇ ਨਾ ਪਿਛਲੇ ਮਤਲਬ ਦਸੰਬਰ ਤੋਂ ਜਿਹੜੇ ਆਪਣੇ ਮਈ ਤੱਕ ਦਾ ਸਮੈਸਟਰ ਸੀਗਾ, ਤੇ ਉਹਦੇ ਵਿੱਚ ਨਾ ਉਹਦਾ ਇੱਕ ਉਹਦੇ ਚੋਂ ਸਬਜੈਕਟ ਚੋਂ ਡੀ ਗ੍ਰੇਡ ਆਇਆ ਸੀਗਾ ਜੀ। ਤੇ ਉਹ ਸਰ ਉਹਦੇ ਨਾ ਹੁਣ ਕਾਲਜ 'ਚ ਉਹਨਾਂ ਨੂੰ ਹੁਣ ਮੇਲ ਆਈ ਹੈ ਕਿ ਤੁਸੀਂ ਜਿਹੜਾ ਤੁਹਾਡਾ ਡੀ ਗ੍ਰੇਡ ਆਇਆ ਤੁਸੀਂ ਉਹਦੇ ਚੋਂ ਆਪਣਾ ਪੈਸੇ ਰਿਫੰਡ ਕਰ ਸਕਦੇ ਹੋ ਜੀ, ਤੇ ਮਤਲਬ ਵੀ ਉਹ ਤੁਸੀਂ ਵਾਪਸ ਲੈ ਸਕਦੇ ਹੋ, ਉਹ COVID-19 ਕਰਕੇ ਜੀ। ਤੇ ਸਰ ਹੁਣ ਸਾਨੂੰ ਇਹ ਹੈ ਵੀ ਅਸੀਂ ਉਹ ਵਾਪਸ ਲਈਏ ਜਾਂ ਨਾ ਲਈਏ, ਜਿਵੇਂ ਹੁਣ ਇਹਨਾਂ ਨੇ ਪਬਲਿਕ ਚਾਰਜ ਲਾਏ ਹੈ ਤੇ ਉਹਦੇ 'ਚ ਸਾਨੂੰ ਕੋਈ ਵਰਕ ਪਰਮਿਟ ਤੇ ਜਾਂ ਅਸੈਲਮ ਦੇ ਕੇਸ ਤੇ ਕੋਈ ਇਫੈਕਟ ਤਾਂ ਨਹੀਂ ਪਏਗਾ? ਦੇਖੋ ਜਿਹੜਾ ਤੁਹਾਡਾ ਅਸਾਲਮ ਕੇਸ ਹੈ ਉਹ ਤੁਹਾਡਾ ਅਸਾਲਮ ਕੇਸ ਹੈ, ਜਿਹੜਾ ਤੁਹਾਡਾ ਬੱਚਾ ਹੈ ਉਹ ਤੁਹਾਡਾ ਡੈਰੀਵੇਟਿਵ ਗਿਆ। ਹੁਣ ਤੁਹਾਡੇ ਬੱਚੇ ਨੇ ਇਹ ਫੈਸਲਾ ਕਰਨਾ ਹੈ ਕਿ ਉਹ F1 ਸਟੂਡੈਂਟ ਨੂੰ ਛੱਡ ਕੇ ਸਿਰਫ ਅਸਾਲਮ 'ਤੇ ਰਿਲਾਈ ਕਰੇ, ਕਿ ਉਹ ਨਾਲ ਨਾਲ ਆਪਣਾ ਜਿਹੜਾ F1 ਸਟੇਟਸ ਪੈਰਲਲ ਮੇਨਟੇਨ ਰੱਖੇ। F1 ਪੈਰਲਲ ਸਟੇਟਸ ਮੇਨਟੇਨ ਰੱਖਣ ਦਾ ਫਾਇਦਾ ਇਹ ਹੈ ਕਿ ਜੇ ਤੁਹਾਡਾ ਅਸਾਲਮ ਕੇਸ ਡਿਨਾਈ ਹੁੰਦਾ ਤੁਹਾਨੂੰ ਡੀਪੋਰਟੇਸ਼ਨ 'ਚ ਪਾਉਂਦੇ ਆ, ਉਹ ਤੁਹਾਡੇ ਬੱਚੇ ਨੂੰ ਡੀਪੋਰਟੇਸ਼ਨ 'ਚ ਨਹੀਂ ਪਾਊਗੇ। ਉਹਦਾ ਜਿੱਦਾਂ ਬਾਕੀ ਜਿੱਦਾਂ ਸਟੂਡੈਂਟ ਆਉਂਦੇ ਨੇ ਉਹਨਾਂ ਦੇ ਥਰੂ H1 ਅਤੇ ਹੋਰ ਆਪਸ਼ਨਾਂ ਦਾ ਰਾਹ ਖੁੱਲ੍ਹਾ ਰਹੂਗਾ, ਅਤੇ ਜਦੋਂ ਤੁਸੀਂ ਆਪਣਾ ਕੇਸ ਜਿੱਤ ਜਾਂਦੇ ਹੋ ਉਹਨੂੰ ਫਾਇਦਾ ਹੋ ਜਾਊਗਾ। ਅਤੇ F1 ਨੂੰ ਮੇਨਟੇਨ ਰੱਖਣ ਦਾ ਪਹਿਲੀ ਗੱਲ ਤਾਂ ਬੜਾ ਜ਼ਿਆਦਾ ਫਾਇਦਾ ਹੈਗਾ। ਜਿਹੜੇ ਵੀ ਲੋਕ ਅਸਾਲਮ ਲਾਉਂਦੇ ਨੇ ਸਾਰਿਆਂ ਨੂੰ ਮੇਰੀ ਸਲਾਹ ਇਹ ਹੈ ਕਿ ਜੇ ਤੁਸੀਂ ਕਿਸੇ ਸਟੇਟਸ ਨੂੰ ਮੇਨਟੇਨ ਰੱਖ ਸਕਦੇ ਹੋ ਉਹਨੂੰ ਜ਼ਰੂਰ ਮੇਨਟੇਨ ਰੱਖੋ। ਦੂਸਰਾ ਜਿਹੜਾ ਤੁਸੀਂ ਦੱਸਿਆ ਪਬਲਿਕ ਚਾਰਜ ਵਾਲਾ ਤੁਹਾਡਾ ਚੱਕਰ ਘੱਟ ਹੈ, ਤੁਹਾਡਾ ਇਹ F1 ਦਾ ਚੱਕਰ ਜ਼ਿਆਦਾ ਹੈ ਕਿ F1 ਦੀ ਇਹ ਰਿਕੁਆਇਰਮੈਂਟ ਹੈ ਕਿ ਸਟੂਡੈਂਟ ਨੇ ਫੁੱਲ ਕੋਰਸ ਲੋਡ ਲੈਣਾ ਹੁੰਦਾ, ਕ੍ਰੈਡਿਟ ਕੁਆਲੀਫਾਈਂਗ ਕ੍ਰੈਡਿਟ ਲੈਣੇ ਹੁੰਦੇ ਨੇ। ਜੇ ਤੁਹਾਡਾ ਕਿਸੇ ਵਿੱਚ ਫੇਲਿੰਗ ਗ੍ਰੇਡ ਆਉਂਦਾ ਜਾਂ ਤੁਸੀਂ ਕੋਈ ਕੋਰਸ ਡਰੋਪ ਕਰਦੇ ਹੋ ਬਿਨਾਂ DSO ਦੀ ਪਰਮਿਸ਼ਨ ਤੋਂ, ਅਤੇ ਉਹ ਤੁਹਾਡਾ ਜਿਹੜਾ F1 ਦਾ ਸਰਵਿਸ ਰੈਕੋਰਡ ਹੁੰਦਾ ਉਹ ਕੈਂਸਲ ਹੋ ਸਕਦਾ। ਤੁਸੀਂ ਸਕੂਲ ਨਾਲ ਜਾ ਕੇ ਬਹਿ ਕੇ ਮਿਲ ਕੇ ਉਹਨਾਂ ਨਾਲ ਗੱਲ ਕਰੋ ਕਿ ਮੈਂ ਆਪਣਾ ਸਰਵਿਸ ਰੈਕੋਰਡ ਤੋੜਨਾ ਨਹੀਂ ਚਾਹੁੰਦਾ ਅਤੇ ਇਹਨੂੰ ਮੈਂ ਮੇਨਟੇਨ ਰੱਖਣਾ ਚਾਹੁੰਦਾ, ਸਟੂਡੈਂਟ ਸਟੇਟਸ ਮੈਂ ਮੇਨਟੇਨ ਰੱਖਣਾ ਚਾਹੁੰਦਾ, ਅਤੇ ਮੈਨੂੰ ਤੁਸੀਂ ਆਪਸ਼ਨ ਦੱਸੋ ਕਿ ਮੇਰਾ ਰੈਕੋਰਡ ਟਰਮੀਨੇਟ ਨਾ ਕਰੋ। ਜੇ ਫਿਰ ਵੀ ਸਕੂਲ ਕਹਿੰਦਾ ਕਿ ਫੇਲਿੰਗ ਗ੍ਰੇਡ ਆ ਗਿਆ ਅਤੇ ਟਰਮੀਨੇਟ ਹੋ ਗਿਆ ਰੈਕੋਰਡ, ਫਿਰ ਇੱਕ ਪ੍ਰੋਸੈਸ ਹੁੰਦਾ ਉਹਨੂੰ ਰੀਇਨਸਟੇਟਮੈਂਟ ਕਹਿੰਦੇ ਨੇ, ਅਤੇ ਤੁਸੀਂ ਸਕੂਲ ਨਾਲ ਗੱਲ ਕਰਕੇ ਉਹ ਰੀਇਨਸਟੇਟਮੈਂਟ ਫਾਈਲ ਕਰੋ, ਅਤੇ ਵਕੀਲ ਤੁਹਾਨੂੰ ਇਹਦੇ ਵਿੱਚ ਪਾਣੀ ਪੈਣਾ ਫਿਰ ਜੇ ਰੀਇਨਸਟੇਟਮੈਂਟ ਤੁਹਾਨੂੰ ਕਰਨੀ ਪੈਂਦੀ ਹੈ। ਜੀ ਬਿਲਕੁਲ। ਅਤੇ ਜੇ ਤੁਸੀਂ ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਜਗਵੀਰ ਹੁਣਾਂ ਦੇ ਨਾਲ, ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ 4159090503 415-909-0503। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਗ੍ਰੀਨ ਕਾਰਡ ਹੋਲਡਰ ਆਇਆ ਸੀਗਾ US ਤੇ ਗਲਤੀ ਨਾਲ ਨਾ ਮੈਂ ਇੱਥੇ ਵੋਟ ਰਜਿਸਟਰ ਕਰ ਲਈ ਜੀ, ਤੇ ਮੈਂ ਘਰੇ ਅੱਜ ਤੱਕ ਵੋਟ ਨਹੀਂ ਪਾਈ, ਬਟ ਹੁਣ ਮੈਂ ਸਿਟੀਜ਼ਨ ਅਪਲਾਈ ਕਰਨਾ ਸੀ ਤੇ ਉਹਦੇ ਲਈ ਸਾਰਾ ਪੁੱਛਦੇ ਤੁਸੀਂ ਪਾਈ ਸੀ, ਤੇ ਉਹਦਾ ਕੀ ਸੋਲਿਊਸ਼ਨ ਹੈ ਜੀ? ਹੁਣ ਭਾਜੀ ਇਹ ਬੜਾ ਸੀਰੀਅਸ ਸੋਲਿਊਸ਼ਨ ਹੈਗਾ, ਅਤੇ ਤੁਹਾਡਾ ਸਿਟੀਜ਼ਨਸ਼ਿਪ ਤਾਂ ਗੁੱਡ ਮੋਰਲ ਕਰੈਕਟਰ 'ਤੇ ਜਾਂਦੀ ਹੈ, ਅਤੇ ਤੁਹਾਨੂੰ ਇਹਦਾ ਸਿਟੀਜ਼ਨਸ਼ਿਪ 'ਤੇ ਵੀ ਪੰਗਾ ਪਊਗਾ ਅਤੇ ਇਹਦਾ ਗ੍ਰੀਨ ਕਾਰਡ 'ਤੇ ਵੀ ਤੁਹਾਡੇ ਪੰਗਾ ਪੈ ਸਕਦਾ। ਉਹ ਅੱਛਾ ਜੀ। ਹਾਂਜੀ। ਤੇ ਇਹਦਾ ਹੁਣ ਕੀ ਕੀਤਾ ਜਾ ਸਕਦਾ ਜੀ? ਐਪਲੀਕੇਸ਼ਨ ਕਿੰਨੇ ਭਰੀ ਸੀਗੀ? ਉਹ ਐਪਲੀਕੇਸ਼ਨ ਮੈਂ ਹੀ ਭਰੀ, ਜਦੋਂ ਮੈਂ ਆਇਆ ਸੀਗਾ ਉੱਥੇ ਐਮਬੈਸੀ ਕਿਤੇ ਗਏ ਸੀ, ਮੇਰੇ ਸਾਰੇ ਫਰੈਂਡ ਭਰਦੇ, ਮੈਂ ਵੀ ਪੇਪਰ ਵਰਕ ਨਾਲ ਹੀ ਐਡ ਕਰ ਤੋਂ ਹੀ ਭਰਤੀ ਉੱਥੇ। ਹਾਂਜੀ। ਅੱਛਾ ਜੀ। ਤੁਹਾਨੂੰ ਨਾ ਕੁਐਸਚਨ ਪੁੱਛਦੇ ਨੇ ਕਿ ਹੈਵ ਯੂ ਐਵਰ ਕਲੇਮ ਟੂ ਬੀ ਅ US ਸਿਟੀਜ਼ਨ, ਅਤੇ ਹੁਣ ਇਹ ਹੈ ਕਿ ਤੁਹਾਨੂੰ ਇਹਨੂੰ ਝੂਠ ਨਹੀਂ ਤੁਸੀਂ ਕਹਿਣਾ। ਜੇ ਤੁਸੀਂ ਝੂਠ ਕਹਿੰਦੇ ਹੋ ਨਾ ਫਿਰ ਤੁਸੀਂ ਹੋਰ ਕੰਪਲੀਕੇਟ ਕਰ ਲੈਂਦੇ ਹੋ। ਤੁਸੀਂ ਹਾਂ ਪਹਿਲਾਂ ਤਾਂ ਜਿੱਥੇ ਵੋਟ ਰਜਿਸਟਰ ਕਰਾਈ ਸੀਗੀ ਨਾ ਤੁਸੀਂ ਉਹਨੂੰ ਜਾ ਕੇ ਕੈਂਸਲ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ? ਸਾਰੇ ਉਹਨਾਂ ਨੂੰ ਲਿਖੋ, ਮਲਟੀਪਲ ਟਾਈਮਸ ਈਮੇਲ ਵਗੈਰਾ ਪਾਓ ਕਿ ਹਾਂ ਮੈਨੂੰ ਇਨਫੋਰਮੇਸ਼ਨ ਨਹੀਂ ਸੀਗੀ, ਮੈਂ ਨਵਾਂ ਆਇਆ ਸੀਗਾ, ਅਤੇ ਉਹ ਸਾਰੇ ਆਪਣੇ ਐਫਰਟ ਡਾਕੂਮੈਂਟ ਕਰੋ।
ਜਿਹੜੀ USCIS ਆ ਉਹਨੂੰ ਤੁਸੀਂ ਦੱਸੋ ਕਿ ਇੱਦਾਂ ਹੋਇਆ ਸੀਗਾ, ਹਾਂਜੀ, ਜਦੋਂ ਉਹ ਕਹਿੰਦੇ ਕਿ ਹੈਵ ਯੂ ਕਲੇਮਡ, ਤੁਸੀਂ ਕਹਿਣਾ ਯੈਸ, ਅਤੇ ਤੁਸੀਂ ਉਹਨਾਂ ਨੂੰ ਇਹ ਸਾਰਾ ਲਿਖ ਕੇ ਦੱਸਣਾ ਕਿ ਹਾਂਜੀ ਮੈਂ ਇੱਦਾਂ ਮੇਰੇ ਕੋਲ ਰਜਿਸਟਰ ਹੋ ਗਿਆ ਸੀਗਾ ਪਰ ਮੈਂ ਕਦੀ ਵੋਟ ਨਹੀਂ ਕੀਤੀ, ਅਤੇ ਜਦੋਂ ਹੀ ਮੈਨੂੰ ਪਤਾ ਲੱਗਿਆ ਤਾਂ ਮੈਂ ਨਾਲ ਹੀ ਉਹਨੂੰ ਵਿਡਰੋਅ ਵੀ ਕੀਤਾ, ਆਪਣੇ ਵੱਲੋਂ ਮੈਂ ਪੂਰੇ ਐਫਰਟ ਕੀਤੇ ਕਿ ਮੈਂ ਉਹਨੂੰ ਜਿਹੜੀ ਮੇਰੇ ਕੋਲ ਗਲਤੀ ਹੋਈ ਉਹਨੂੰ ਮੈਂ ਰਿਵਰਸ ਕਰ ਸਕਾਂ, ਅਤੇ ਫਿਰ ਉਸ ਗੱਲ ਦੇ ਉੱਤੇ ਇਮੀਗ੍ਰੇਸ਼ਨ ਤੁਹਾਡਾ ਹੋ ਸਕਦਾ ਹੈ ਕਿ ਤੁਹਾਡਾ ਉਹ ਗ੍ਰੀਨ ਕਾਰਡ ਦੇ ਪਿੱਛੇ ਨਾ ਆਉਣ, ਉਹ ਤੁਸੀਂ ਉਹਨਾਂ ਨੂੰ ਇਹ ਕਰੋ ਕਿ ਮੈਂ ਫਰਾਡ ਨਹੀਂ ਕੋਈ ਕੀਤਾ, ਗਲਤੀ ਹੋ ਗਈ ਮੇਰੇ ਕੋਲ। ਠੀਕ ਹੈ ਜੀ। ਤੇ ਭਾਜੀ ਪਰ ਪਹਿਲਾਂ ਮੈਂ ਕੈਂਸਲ ਕਰਵਾ ਕੇ ਦੈਨ ਮੈਂ ਜਦੋਂ ਮੈਂ ਸਿਟੀਜ਼ਨ ਅਪਲਾਈ ਕਰੂੰ ਉੱਥੇ ਸਾਰੀ ਐਕਸਪਲੇਨੇਸ਼ਨ ਦੇਵਾਂ, ਹੈ ਨਾ ਜੀ? ਪਹਿਲਾਂ ਤੁਸੀਂ ਜਿਹੜੇ ਮਹਿਕਮੇ ਕੈਂਸਲ ਕਰਾਓ, ਪਹਿਲਾਂ ਈਮੇਲ ਨੂੰ ਲਿਖੋ, ਜੇ ਨਹੀਂ ਵੀ ਕੈਂਸਲ ਕਰਦੇ ਉਹ ਸਾਰਾ ਡਾਕੂਮੈਂਟ ਕਰੋ, ਫਿਰ ਜਿਹੜੀ ਤੁਸੀਂ ਐਪਲੀਕੇਸ਼ਨ ਫਾਈਲ ਕਰਦੇ ਹੋ ਸਿਟੀਜ਼ਨਸ਼ਿਪ ਦੀ, ਉਹ ਫਾਈਲ ਐਪਲੀਕੇਸ਼ਨ ਦੇ ਵਿੱਚ ਤੁਸੀਂ ਡਿਸਕਲੋਜ਼ ਕਰਨਾ ਕਿ ਇਹ ਗਲਤੀ ਹੋਈ ਹੈ ਤੁਹਾਡੇ ਕੋਲ। ਉਹ ਠੀਕ ਹੈ ਜੀ। ਠੀਕ ਹੈ ਨਾ, ਤੁਸੀਂ ਬੈਟਰ ਆ ਇਹਨਾਂ ਦੀ ਸਲਾਹ ਲੈ ਲਓ, ਇਹਨਾਂ ਦੇ ਨਾਲ ਤੁਸੀਂ ਅਪੁਆਇੰਟਮੈਂਟ ਬਣਾਓ, ਇਹਨਾਂ ਦੇ ਨਾਲ ਗੱਲਬਾਤ ਕਰੋ ਤਾਂ ਜੋ ਤੁਹਾਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਇਹ ਦੱਸ ਸਕਣ। ਇਹਨਾਂ ਦੇ ਨਾਲ ਆਫਿਸ 'ਚ ਕਾਲ ਕਰੋ 4159090503 ਦੇ ਉੱਤੇ ਇਹਨਾਂ ਨਾਲ ਸੰਪਰਕ ਕਰੋ। ਇਹ ਫੈਡਰਲ ਕ੍ਰਾਈਮ ਆ, ਜੇ ਤੁਸੀਂ ਸਿਟੀਜ਼ਨ ਨਹੀਂ ਹੁੰਦੇ ਹੋਏ ਵੋਟ ਰਜਿਸਟਰ ਕਰਕੇ ਜੇ ਤੁਸੀਂ ਪਾ ਦਿੰਦੇ ਆ, ਬਹੁਤ ਸਾਰੇ ਜਿਹੜੇ ਆਪਾਂ ਤੁਹਾਨੂੰ ਕੇਸਿਸ ਖਬਰਾਂ ਜਿਹੜੀਆਂ ਦੱਸਦੇ ਰਹੇ ਆ, ਕਈ ਤਾਂ ਸਿਟੀਜ਼ਨ ਪ੍ਰੋਬੇਸ਼ਨ ਦੇ ਉੱਤੇ ਉਹ ਵੋਟ ਪਾ ਗਏ ਸੀਗੇ ਤੇ ਉਹਨਾਂ ਨੂੰ ਵੀ 4-4 ਸਾਲ ਦੀ ਕੈਦ ਜਿਹੜੀ ਉਹ ਹੋ ਜਾਂਦੀ ਆ। ਇਹ ਬਹੁਤ ਜ਼ਿਆਦਾ ਸੀਰੀਅਸ ਕ੍ਰਾਈਮ ਜਿਹੜਾ ਵੋਟ ਜਿਹੜਾ ਇੱਕ ਹਿਸਾਬ ਦੇ ਨਾਲ ਇਲੀਗਲ ਵੋਟ ਜਿਹੜੀ ਉਹ ਪਾਉਣੀ ਆ, ਤੇ ਬਹੁਤ ਜ਼ਿਆਦਾ ਇਸ ਨੂੰ ਪਿੱਛੇ ਹੱਥ ਧੋ ਕੇ ਪੈਂਦੇ ਆ। ਜਿਹੜਾ ਵੀ ਗ੍ਰੀਨ ਕਾਰਡ ਹੋਲਡਰ ਆ ਉਹ ਕਿਰਪਾ ਕਰਕੇ ਕਦੀ ਵੀ ਜਿਹੜਾ ਵੋਟ ਨੂੰ ਰਜਿਸਟਰ ਨਾ ਕਰੇ, ਸਿਰਫ US ਸਿਟੀਜ਼ਨ ਹੀ ਇਹ ਵੋਟ ਨੂੰ ਰਜਿਸਟਰ ਕਰ ਸਕਦਾ ਹੈ। ਇੱਕ ਇਹ ਦੱਸਦੇ ਆ ਕਿ ਸਿਰਫ ਵੋਟ ਦੀ ਗੱਲ ਨਹੀਂ, ਕੋਈ ਪਬਲਿਕ ਬੈਨੀਫਿਟ ਜਾਂ ਕੋਈ ਵੀ ਇੱਦਾਂ ਦੀ ਚੀਜ਼ ਕਿਤੇ ਵੀ ਤੁਸੀਂ ਕਲੇਮ ਨਹੀਂ ਕਰ ਸਕਦੇ ਹੈਗੇ। ਈਵਨ ਜਿਹੜੇ ਤੁਹਾਡੇ EMPLOYER ਮੋਰੇ ਕਿਸੇ ਵੀ ਜਗ੍ਹਾ ਤੁਸੀਂ ਇਹ ਨਹੀਂ ਕਲੇਮ ਕਰ ਸਕਦੇ ਕਿ ਤੁਸੀਂ US ਸਿਟੀਜ਼ਨ ਹੈਗੇ ਆ। ਜੀ ਜੀ, ਝੂਠ ਇਸ ਦੇ ਸੰਬੰਧਿਤ ਬੋਲੂਗੇ ਤਾਂ ਤੁਹਾਡੇ ਲਈ ਮੁਸ਼ਕਿਲਾਂ ਹੀ ਮੁਸ਼ਕਿਲਾਂ ਨੇ। ਅਗਲੇ ਕਾਲਰ ਆਪਣੇ ਜੁੜੇ ਨੇ ਜਸ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਮੇਰੀ ਵਾਈਫ USA ਦੀ ਸਿਟੀਜ਼ਨ ਹੈ ਜੀ, ਉਹਨਾਂ ਨੇ ਮੇਰਾ ਜਨਵਰੀ 2019 ਦੇ ਵਿੱਚ ਕੀਤਾ ਸੀਗਾ ਅਪਲਾਈ ਜਿੱਦਾਂ ਜੀ, ਤੇ ਮੈਨੂੰ ਜਿੱਦਾਂ NVC ਦੀ ਲੈਟਰ ਮੈਨੂੰ ਆ ਗਈ ਸੀਗੀ, ਜਿੱਦਾਂ ਹੁਣ ਜਨਵਰੀ 20 ਚ ਆ ਗਈ ਸੀਗੀ 2020 ਚ ਜੀ, ਤੇ ਭਾਜੀ ਮੈਨੂੰ ਮੁੜ ਕੇ ਪਤਾ ਨਹੀਂ ਲੱਗਾ ਇੰਟਰਵਿਊ ਦਾ ਉਹਨਾਂ ਦਾ ਕੁਝ ਵੀ। ਤੁਸੀਂ ਅਮਰੀਕਾ ਦੇ ਵਿੱਚ ਬੈਠੇ ਆ ਇਸ ਵੇਲੇ? ਇੰਡੀਆ ਤੋਂ ਨਹੀਂ ਭਾਜੀ, ਮੈਂ ਤਾਂ ਇੰਡੀਆ ਤੋਂ ਕਾਲ ਕਰ ਰਿਹਾ। ਮੇਰੀ ਵਾਈਫ, ਹਾਂਜੀ। ਫਾਈਲ ਕਦੋਂ ਕੀਤਾ ਸੀਗਾ 130? ਉਹਨਾਂ ਨੇ ਭਾਜੀ 2019 ਚ ਕੀਤਾ ਸੀਗਾ ਜਨਵਰੀ 15 ਨੂੰ। ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਤੁਹਾਨੂੰ ਆ ਜਾਣੀ ਚਾਹੀਦੀ ਹੈ ਹੁਣ ਤੱਕ ਤਾਂ। ਤੁਸੀਂ ਉਹਨਾਂ ਨੂੰ NVC ਵਾਲਿਆਂ ਨੂੰ ਕਾਲ ਕਰੋ ਤੇ ਆਪਣੇ ਵਾਈਫ ਨੂੰ ਕਹੋ ਕਿ ਸਰਵਿਸ ਸੈਂਟਰ ਤੇ ਰਿਕੁਐਸਟ ਪਲੇਸ ਕਰੇ। ਠੀਕ ਹੈ ਭਾਜੀ। ਠੀਕ ਹੈ। ਉਦੋਂ ਮੈਨੂੰ ਭਾਜੀ ਉਹਨਾਂ ਦੀ ਈਮੇਲ ਆ ਗਈ ਸੀਗੀ, ਜਿੱਦਾਂ ਹੁਣ ਜਨਵਰੀ 20 ਨੂੰ ਆ ਗਈ ਸੀਗੀ NVC ਸੈਂਟਰ 'ਚ ਨਾ ਜਾ ਕੇ ਕਾਲ, ਉਹਨਾਂ ਦੀ ਜਿੱਦਾਂ ਈਮੇਲ ਆ ਗਈ ਸੀ। ਤੁਸੀਂ ਭਾਜੀ ਅਪਾਇੰਟਮੈਂਟ ਬਣਾ ਸਕਦੇ ਆ, ਤੁਸੀਂ ਅਪਾਇੰਟਮੈਂਟ ਬਣਾ ਸਕਦੇ ਆ। ਬੰਬੇ ਦੇ ਵਿੱਚ ਉਹਨਾਂ ਨੇ ਖੋਲ ਦਿੱਤਾ ਹੈਗਾ ਤੇ ਤੁਸੀਂ ਹੁਣ ਜਾ ਕੇ ਨਾ ਆਨਲਾਈਨ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ ਆਪਣੀ। ਇਸ ਵੇਲੇ ਵੇਟ ਕਰਨ ਦੀ ਲੋੜ ਨਹੀਂ। ਠੀਕ ਹੈ ਭਾਜੀ। ਓਕੇ ਭਾਜੀ, ਥੈਂਕ ਯੂ ਜੀ। ਓਕੇ ਜੀ। ਮੈਂ ਸਾਰਿਆਂ ਨੂੰ ਇਹ ਦੱਸਦਾ ਕਿ ਜਿਨ੍ਹਾਂ ਨੂੰ NVC ਦੀ ਆਲਰੇਡੀ ਈਮੇਲ ਆ ਗਈ ਸੀਗੀ, ਜਿਹੜੇ US ਸਿਟੀਜ਼ਨ ਦੇ ਫਿਆਂਸੇ ਜਾਂ ਸਪਾਊਸ ਹੈਗੇ ਨੇ, ਉਹ ਜਾ ਕੇ ਮੁੰਬਈ ਵੈਬਸਾਈਟ ਤੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਨੇ। ਹੁਣ ਖੁੱਲੀ ਹੋਈ ਹੈ, ਅਪਾਇੰਟਮੈਂਟ ਮਿਲ ਰਹੀਆਂ ਨੇ। ਠੀਕ ਹੈ ਜੀ। ਜੀ, ਤੇ NVC ਤਾਂ ਆਲ ਦਾ ਟਾਈਮ ਓਪਨ ਹੀ ਰਹਿੰਦੀ ਹੈ, ਉਹਦਾ ਕੰਮ ਕਰ ਚੱਲੀ ਜਾ ਰਿਹਾ ਹੈ। NVC ਦਾ ਤਾਂ ਕਦੀ ਰੁਕਿਆ ਨਹੀਂ ਸੀਗਾ ਐਕਚੁਅਲੀ। ਕੌਂਸਲੇਟਸ ਨੇ ਅਪਾਇੰਟਮੈਂਟ ਦੇਣੀਆਂ ਬੰਦ ਕਰਤੀਆਂ ਸੀਗੀਆਂ, ਹੁਣ ਉਹਨਾਂ ਨੇ ਖੋਲਤੀਆਂ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈਗਾ 130 ਅਕਤੂਬਰ 2012 ਨੂੰ ਅਪਲਾਈ ਕੀਤਾ ਸੀ ਭਰਾ ਵਾਸਤੇ, ਬ੍ਰਦਰ ਵਾਸਤੇ। ਕਿੰਨਾ ਟਾਈਮ ਲੱਗ ਸਕਦਾ ਉਹਦਾ? ਹੋਰ ਭਾਜੀ 6 ਤੇ ਚੱਲ ਰਹੇ ਨੇ ਸਤੰਬਰ। ਅੱਛਾ ਜੀ, ਆਈਡੀ ਦਾ 6 ਸਾਲ ਹੋਰ ਲੱਗੂਗੇ ਜੀ? ਹਾਂ, ਲੱਗ ਜਾਣੇ ਇੰਨੇ ਕੁ ਭਾਜੀ। 6 ਵੀ ਕਾਹਦੇ 8 ਹੀ ਲੱਗ ਜਾਂਦੇ ਹੁੰਦੇ ਕਈ ਵਾਰੀ, ਕਹਿ ਨਹੀਂ ਸਕਦੇ। ਕੋਵਿਡ ਵਰਗੀ ਕੋਈ ਚੀਜ਼ ਆ ਜਾਂਦੀ ਹੈ, ਸੋ ਯੂ ਨੈਵਰ ਨੋ ਕੀ ਸਿਚੁਏਸ਼ਨ ਜਿਹੜੀ ਉਹ ਬਣ ਜਾਵੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਵੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ ਕੁਐਸਚਨ ਹੈ ਕਿ ਮੈਂ ਆਪਣੇ ਮੈਂ US ਸਿਟੀਜ਼ਨ ਹਾਂ ਤੇ ਮੈਂ ਆਪਣੇ ਹਸਬੈਂਡ ਦਾ ਅਪਲਾਈ ਕੀਤਾ, ਉਹ ਇੰਡੀਆ ਆਏ ਨੇ, ਤੇ ਸਾਡਾ ਲਾਸਟ ਈਅਰ NVC ਨੂੰ ਸਾਰਾ ਪੇਪਰ ਵਰਕ ਚਲਾ ਗਿਆ ਸੀ ਅਕਤੂਬਰ ਦੇ ਵਿੱਚ, ਤੇ ਅਸੀਂ ਇੰਟਰਵਿਊ ਦੀ ਹੀ ਵੇਟ ਕਰ ਰਹੇ ਸੀਗੇ। ਸਾਨੂੰ ਈਮੇਲ ਵੀ ਆ ਗਈ ਸੀ NVC ਦੀ ਕਿ ਤੁਹਾਡਾ ਜਿਹੜਾ ਕੇਸ ਹੈ ਟ੍ਰਾਂਸਫਰ ਕਰਤਾ ਆ ਮੁੰਬਈ ਕੌਂਸਲੇਟ ਨੂੰ। ਅੱਛਾ ਜੀ। ਅਜੇ ਤੱਕ ਸਾਨੂੰ ਉਹਦਾ ਕੋਈ ਆਈ ਨਹੀਂ ਹੈਗੀ। ਮੈਂ ਤੁਹਾਨੂੰ ਇਹ ਦੱਸਦਾ ਕਿ ਉਹਨਾਂ ਵੱਲੋਂ ਤੁਹਾਨੂੰ ਕੁਛ ਨਹੀਂ ਆਉਣਾ।
ਤੁਸੀਂ ਜਿਹੜੀ ਅਪਾਇੰਟਮੈਂਟ ਹੈ ਉਹ ਆਪ ਲੈਣੀ ਹੁੰਦੀ ਹੈ ਜਾ ਕੇ। ਕੌਂਸਲੇਟ ਖੁੱਲ੍ਹੇ ਨੇ, ਜੇ ਤੁਹਾਨੂੰ ਈਮੇਲ ਆ ਗਿਆ ਤੁਸੀਂ ਉਹਨਾਂ ਦੀ ਵੈਬਸਾਈਟ ceac.state.gov 'ਤੇ ਲੌਗਇਨ ਕਰੋ ਅਤੇ ਆਪਣੀ ਅਪਾਇੰਟਮੈਂਟ ਬਣਾਓ। ਅੱਛਾ ਜੀ, ਆਪਣੇ ਆਪ ਹੀ ਕਰਨੀ ਹੈ ਕਿਉਂਕਿ ਪਹਿਲਾਂ ਹਾਂਜੀ, ਤਾਂ ਉਹ ਭੇਜਦੇ ਹੁੰਦੇ ਸੀ ਨਾ। ਉਹਨਾਂ ਨੇ ਤਾਂ ਭੇਜਤਾ ਬਸ, ਜਿਹੜਾ NVC ਨੇ ਪੇਪਰ ਤੁਹਾਡੇ ਕੰਪਲੀਟ ਹੋ ਗਏ, ਅਪਾਇੰਟਮੈਂਟ ਉਹਨਾਂ ਨੇ ਨਹੀਂ ਬਣਾ ਕੇ ਦੇਣੀ, ਤੁਸੀਂ ਆਪ ਜਾਂ ਜਿੱਥੋਂ ਵੀ ਤੁਸੀਂ ਐਪਲੀਕੇਸ਼ਨ ਭਰਾਈ ਉਹਨਾਂ ਨੇ ਲੈ ਕੇ ਦੇਣੀ ਅਪਾਇੰਟਮੈਂਟ। ਓਕੇ, travel.gov ਤੇ ਜਾ ਕੇ ਅਸੀਂ ਅਪਾਇੰਟਮੈਂਟ ਕਰ ਸਕਦੇ ਹਾਂ। ਹਾਂਜੀ। ਤੇ ਦੂਸਰਾ ਮੇਰਾ ਕੁਐਸਚਨ ਇਹ ਹੈ ਕਿ ਜਿਹੜੇ ਹੁਣ ਜਿਹੜੀ ਪਾਸਪੋਰਟ ਕਲੀਅਰੈਂਸ ਵਗੈਰਾ, ਪੁਲਿਸ ਕਲੀਅਰੈਂਸ ਆ, ਉਹ ਨੈਕਸਟ ਮੰਥ ਜਾ ਕੇ ਉਹਨਾਂ ਦੀ ਹੋ ਜਾਣੀ ਹੈ ਐਕਸਪਾਇਰ, ਤੇ ਉਹ ਹੁਣ ਉਹਨਾਂ ਨੂੰ ਦੁਬਾਰਾ ਲੈਣੀ ਪੈਣੀ ਹੈ ਕਿਉਂਕਿ 1 ਸਾਲ ਹੋ ਜਾਣਾ NVC ਨੂੰ ਭੇਜਿਆ। ਤੁਹਾਨੂੰ ਅਪਾਇੰਟਮੈਂਟ ਮਿਲ ਸਕਦੀ ਹੈ, ਹੁਣ ਤੁਸੀਂ ਅੱਜ ਹੀ ਜਾਓ। ਅਤੇ ਜੇ ਮਤਲਬ ਬੋਟਮ ਲਾਈਨ ਇਹ ਹੈ ਕਿ ਤੁਸੀਂ ਜਦੋਂ ਜਾਣਾ ਇੰਟਰਵਿਊ 'ਤੇ ਤੁਸੀਂ ਵੈਲਿਡ ਕਲੀਅਰੈਂਸ ਵਗੈਰਾ ਸਾਰਾ ਕੁਛ ਲੈ ਕੇ ਜਾਣਾ ਹੈ, ਅਤੇ ਤੁਸੀਂ ਹੁਣ ਕੋਸ਼ਿਸ਼ ਕਰੋ ਕਿ ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਹੀ ਮਿਲ ਜਾਵੇ, ਕਿ ਤੁਹਾਨੂੰ ਨਵੀਂ ਨਾ ਬਣਾਉਣੀ ਪਵੇ। ਜੀ ਓਕੇ ਕਿਉਂਕਿ ਉਹ ਅਕਤੂਬਰ 18 ਨੂੰ ਐਕਸਪਾਇਰ ਹੋਣੀ ਆ, ਪਾਸਪੋਰਟ ਦੀ ਹੋਣੀ ਆ ਨਵੰਬਰ ਦੇ ਵਿੱਚ ਜਾ ਕੇ, ਤੇ ਪੁਲਿਸ ਕਲੀਅਰੈਂਸ ਹੋਣੀ ਆ ਅਕਤੂਬਰ ਦੇ ਵਿੱਚ ਜਾ ਕੇ। ਜੀ ਬੈਟਰ ਇਹੀ ਆ ਵੀ ਜਲਦੀ ਜਾਓ, ਅੱਜ ਹੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਜਿਹੜੀ ਆ ਉਹ ਅਪਾਇੰਟਮੈਂਟ ਬਣਾਓ। ਸੋ ਇੱਕ ਵਾਰੀ ਫੇਰ ਜਗਵੀਰ ਜੀ ਇਹ ਕਲੀਅਰ ਕਰ ਦਿਓ ਵੀ ਜਿਨ੍ਹਾਂ ਨੂੰ NVC ਦੀ ਈਮੇਲ ਜਾਂ ਚਿੱਠੀ ਜਿਹੜੀ ਉਹ ਆ ਜਾਂਦੀ, ਉਸ ਤੋਂ ਬਾਅਦ ਦੇ ਵਿੱਚ ਫਿਰ ਅਪਾਇੰਟਮੈਂਟ ਬਣਾ ਲੈਣ। ਹਾਂਜੀ, ਮਤਲਬ NVC ਤੁਸੀਂ ਜਦੋਂ 130 ਫਾਈਲ ਕਰਦੇ ਹੋ ਤੁਸੀਂ ਆਪ ਫਾਈਲ ਕਰਨਾ ਹੁੰਦਾ ਹੈ, ਇਮੀਗ੍ਰੇਸ਼ਨ ਦਾ ਕੰਮ ਹੁੰਦਾ ਉਹਨੂੰ ਅਪਰੂਵ ਕਰਨਾ ਜਾਂ ਇਨਫੋਰਮੇਸ਼ਨ ਮੰਗਣੀ। ਜਦੋਂ ਅਪਰੂਵ ਕਰ ਦਿੰਦੇ ਨੇ ਇੱਕ ਵਾਰੀ ਉਹ NVC ਨੂੰ ਫਾਰਵਰਡ ਕਰ ਦਿੰਦੇ ਨੇ, ਇੰਨਾ ਕੰਮ ਉਹ ਕਰਦੇ ਨੇ। ਫਿਰ NVC ਨਾਲ ਫਿਰ ਤੁਸੀਂ, ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਡਾਕੂਮੈਂਟ ਵਗੈਰਾ ਸਾਰੇ ਅਪਲੋਡ ਕਰਨੇ ਹੁੰਦੇ ਨੇ। ਅਤੇ ਜਦੋਂ NVC ਤੁਹਾਨੂੰ ਈਮੇਲ ਪਾ ਦਿੰਦਾ ਕਿ ਸਾਡਾ ਹੋ ਗਿਆ, ਤੁਹਾਡੀ ਫਾਈਲ ਮੁੰਬਈ ਨੂੰ ਫਾਰਵਰਡ ਕਰਤੀ ਹੈ, ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ, ਤੁਸੀਂ ਫਿਰ ਉਹਨਾਂ ਦੀ ਮੁੰਬਈ ਦੀ ਵੇਟ ਨਾ ਹੁਣ ਕੋਈ ਵੀ ਕਰੇ, ਉਹ ਆਪਣੇ ਆਪ ਜਾ ਕੇ ਉਹਨਾਂ ਦੀ ਵੈਬਸਾਈਟ 'ਤੇ ਇੰਟਰਵਿਊ ਦੀ ਅਪਾਇੰਟਮੈਂਟ ਲੈ ਲਵੇ। ਜੀ ਤੇ ਹੁਣ ਜਿੱਦਾਂ ਇਹ ਸੀਗਾ ਇਹਨਾਂ ਦਾ ਕੇਸ, ਜਿਹਨਾਂ ਦੀ ਸਕੈਜੂਲ ਉਸ ਤੋਂ ਬਾਅਦ ਦੇ ਵਿੱਚ ਹੁੰਦੀ ਆ, ਫਿਰ ਇਹਨਾਂ ਨੂੰ ਨਵੀਂ ਕਲੀਅਰੈਂਸ ਲੈਣੀਆਂ ਪੈਣੀਆਂ ਆ, ਤੇ ਜੇ ਉਸ ਦੇ ਵਿੱਚ ਇੰਟਰਵਿਊ ਆ ਜਾਂਦੀ ਹੈ ਤੇ ਫਿਰ ਉਹਨਾਂ ਦਾ ਪੁਰਾਣੀ ਕਲੀਅਰੈਂਸ ਦੇ ਨਾਲ ਐਕਸਪਾਇਰ ਹੋਣ ਤੋਂ ਪਹਿਲਾਂ ਉਹ ਚੱਲ ਜਾਊਗਾ ਕੰਮ। ਜੀ ਅਗਲੇ ਕਾਲਰ ਤੇ ਮਨਜੀਤ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਦੋਨਾ ਵੀਰਾਂ, ਹਾਂਜੀ ਮੈਂ ਪੁੱਛਣਾ ਸੀ ਅੱਜ ਦੀ ਡੇਟ 'ਚ ਜੇ ਕੋਈ ਇੰਡੀਆ ਜਾਂ ਨਵੰਬਰ ਜਾਂ ਦਸੰਬਰ 'ਚ ਮੈਰਿਜ ਕਰਵਾਉਂਦਾ, ਫਿਆਂਸੇ ਵੀ ਤਾਂ ਠੀਕ ਰਹੂ ਜਾਂ ਮੈਰਿਜ ਬੇਸ ਤੇ? ਮੈਰਿਜ ਜੇ ਤੁਸੀਂ ਕਰਾ ਲਈ, ਭਾਵੇਂ ਤੁਸੀਂ ਰਿਲੀਜੀਅਸ ਵੈਡਿੰਗ ਵੀ ਕਰਾਈ ਹੈ, ਇੱਕ ਵਾਰੀ ਵਿਆਹ ਹੋ ਗਿਆ ਤੇ ਫਿਆਂਸੇ ਵੀਜ਼ਾ ਨਹੀਂ ਮਿਲ ਸਕਦਾ। ਤੇ ਵੈਸੇ ਵਿਆਹ ਵਾਲਾ ਵੀਜ਼ਾ ਬੈਟਰ ਹੈ ਫਿਆਂਸੇ ਨਾਲੋਂ, ਕਿਉਂਕਿ ਫਿਆਂਸੇ ਵੀਜ਼ੇ ਨੂੰ ਵੀ 10 ਤੋਂ 15 ਮਹੀਨੇ ਲਾ ਦਿੰਦੇ ਨੇ, ਤੇ ਕੋਸ਼ਿਸ਼ ਵਧੀਆ ਇਹੀ ਹੈ ਕਿ ਤੁਸੀਂ ਸਿੱਧੇ ਪੱਕੇ ਤੌਰ ਤੇ ਲੈ ਕੇ ਆਓ। ਉਹ ਵਿਆਹ ਵਾਲਾ ਵਧੀਆ ਰੂਟ ਹੈ, ਠੀਕ ਹੈ ਜੀ। ਹਾਂਜੀ, ਥੈਂਕ ਯੂ। ਇੱਕ ਦੂਜਾ ਪੁੱਛਣਾ ਜੀ, ਮੈਂ ਸਾਡੇ ਨਾ ਮਦਰ ਨੇ ਸਾਡੀ ਸਿਸਟਰ ਦੀ ਕੀਤੀ ਪਟੀਸ਼ਨ, ਉਹਨਾਂ ਦੀ ਹੋ ਗਈ ਸੀ ਡੈਥ ਮਦਰ ਦੀ ਲਾਸਟ ਈਅਰ। ਹਾਂਜੀ, ਜਨਵਰੀ ਉਹਨਾਂ ਦਾ ਪਟੀਸ਼ਨ ਸਾਰਾ ਕੁਝ ਹੋ ਗਿਆ ਜੀ, ਉਹ ਚਿੱਠੀ ਆਈ ਸੀ। ਹਾਂਜੀ, ਉਹਨਾਂ ਨੇ ਉਹ ਪੇਪਰ ਭੇਜੇ, ਪਰ ਉਹ ਹੁਣ ਉਹਨਾਂ ਨੇ ਡਿਨਾਈ ਕਰਤਾ ਕਿ ਉਹ ਜਿਹੜੀ ਮਦਰ ਦੀ ਡੈਥ ਹੋ ਗਈ, ਉਹਨਾਂ ਡਿਨਾਈ ਕਰਤਾ। ਨਹੀਂ, ਤੁਹਾਨੂੰ ਨਾ ਇੱਕ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਪ੍ਰੋਸੈਸ ਫਾਈਲ ਕਰਨਾ ਹੁੰਦਾ, ਇਕੱਲਾ ਚਿੱਠੀ ਪੱਤਰ ਉਹਨਾਂ ਨੂੰ ਲਿਖਣ ਨਾਲ ਨਹੀਂ ਸਰਦਾ, ਕਾਫੀ ਜ਼ਿਆਦਾ ਲੰਬਾ ਚੌੜਾ ਕੇਸ ਬਣਾ ਕੇ ਲਾਣਾ ਹੁੰਦਾ ਹੈ, ਸਾਈਕੈਟਰਿਸਟ ਵਗੈਰਾ, ਡਾਕਟਰ ਵਗੈਰਾ ਇਨਵੋਲਵ ਕਰਕੇ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਕੀ ਹਾਰਡਸ਼ਿਪ ਹੋਊਗੀ ਬਾਕੀ ਫੈਮਿਲੀ ਮੈਂਬਰਾਂ ਨੂੰ। ਉਹ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰੋ, ਆਪਾਂ ਦੇਖਦੇ ਹਾਂ ਕਿ ਜੇ ਰੀਓਪਨ ਹੋ ਸਕਦਾ ਕਿ ਨਹੀਂ। ਜੀ, ਇਹਨਾਂ ਦਾ ਫੋਨ ਨੰਬਰ ਆ 415 909 0503 4159090503। ਹੀਰਾ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਸੀ, ਮੈਂ ਲਾਸਟ ਈਅਰ ਮਾਰਚ ਦੇ ਵਿੱਚ ਇੰਡੀਆ ਮੈਰਿਜ ਕਰਾ ਕੇ ਆਇਆ ਸੀ, ਤੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਅਮਰੀਕਾ ਦੇ ਵਿੱਚ। ਜੀ, ਮੇਰਾ ਮਾਰਚ 23 ਨੂੰ ਮੇਰਾ ਜਿਹੜਾ ਕੇਸ ਸੀ ਉਹ ਰਿਸੀਵ ਹੋ ਗਿਆ ਸੀ। ਮੈਂ ਇੰਡੀਆਨਾ ਤੋਂ ਗੱਲ ਕਰ ਰਿਹਾ ਜੀ। ਜੀ, ਤੇ ਮੈਨੂੰ ਉਹਨਾਂ ਦੀ ਲੈਟਰ ਆ ਗਈ ਸੀ। ਉਸ ਤੋਂ ਬਾਅਦ ਸਰ ਮੈਨੂੰ ਉਹਨਾਂ ਦੀ ਜਨਵਰੀ 'ਚ 2020 ਦੇ ਵਿੱਚ ਇੱਕ ਲੈਟਰ ਆਈ ਹੈ ਕਿ ਤੁਹਾਡਾ ਕੇਸ ਜਿਹੜਾ ਆ ਉਹ ਮੂਵ ਕਰ ਦਿੱਤਾ ਗਿਆ ਆ, ਬਟ ਆਈ ਡੋਨਟ ਨੋ ਕਿੱਥੇ ਮੂਵ ਕੀਤਾ ਜੀ ਉਹਨਾਂ ਨੇ। ਜਿਹੜੀ ਉਹ ਲੈਟਰ ਦੇ ਉੱਤੇ ਨਾ ਟ੍ਰਾਂਸਫਰ ਨੋਟਿਸ ਦੇ ਉੱਤੇ ਲਿਖਿਆ ਹੁੰਦਾ ਵਾ ਕਿ ਕਿਹੜੇ ਸਰਵਿਸ ਸੈਂਟਰ ਨੂੰ ਮੂਵ ਕੀਤਾ। ਜੀ, ਮੈਂ ਭਾਜੀ ਜਿਹੜਾ ਮੈਂ ਕੇਸ ਸਟੇਟਸ ਚੈੱਕ ਕਰਦਾ ਹਾਂ, ਉਹਦੇ ਵਿੱਚ ਹੀ ਮੇਰਾ ਇਹ ਆਇਆ ਕਿ ਤੁਹਾਡਾ ਕੇਸ ਜਿਹੜਾ ਮੂਵ ਕਰ ਦਿੱਤਾ ਗਿਆ, ਤੇ ਤੁਹਾਨੂੰ ਬਾਕੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਏਗੀ। ਚਲੋ, ਤੇ ਭਾਜੀ ਮੈਂ ਚਾਹੁੰਦਾ ਸੀ ਕਿ ਕਿੰਨਾ ਟਾਈਮ ਲੱਗ ਸਕਦਾ ਭਾਜੀ ਹੋਰ ਜੀ? ਜਿਹੜੇ ਭਾਜੀ F2 ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲੇ ਨੇ ਉਹਨਾਂ ਨੂੰ ਟਾਈਮ ਲੱਗ ਸਕਦਾ ਹੈ, ਔਨ ਐਵਰੇਜ ਉਹਨਾਂ ਨੂੰ 2 ਸਾਲ ਲੱਗ ਜਾਂਦੇ ਨੇ ਜੇ ਉਹਨਾਂ ਦੇ ਵੀਜ਼ਾ ਨੰਬਰ ਅਵੇਲੇਬਲ ਨੇ, ਤੇ 2 ਸਾਲ ਦਾ ਪ੍ਰੋਸੈਸ ਹੈਗਾ ਹੀ ਹੈ। ਠੀਕ ਹੈ ਜੀ, ਮਤਲਬ ਮੇਰਾ 1.5 ਸਾਲ ਹੋ ਗਿਆ ਜੀ, 6-7 ਮਹੀਨੇ ਹੋਰ ਲੱਗ ਸਕਦੇ ਨੇ ਜੀ ਈਜ਼ੀਲੀ। ਹਾਂਜੀ ਜੀ ਭਾਜੀ, ਇੱਕ ਹੋਰ ਮੇਰਾ ਕੁਐਸਚਨ ਸੀ ਜੀ, ਅਸੀਂ 2018 ਦੇ ਵਿੱਚ ਅਮਰੀਕਾ ਆਏ ਸੀ ਜੀ।
ਹਾਂਜੀ ਤੇ ਮੈਂ, ਮੇਰੀ ਮਦਰ ਤੇ ਮੇਰੇ ਫਾਦਰ, ਅਸੀਂ ਕੋਈ ਵੀ ਬੈਨੀਫਿਟ ਨਹੀਂ ਲਿਆ ਹੈਗਾ। ਲਾਸਟ ਈਅਰ ਮੇਰੇ ਮਦਰ ਥੋੜਾ ਜਿਹਾ ਬਿਮਾਰ ਹੋ ਗਏ ਸੀ ਤੇ ਅਸੀਂ ਉਹਨਾਂ ਨੂੰ ਐਮਰਜੈਂਸੀ ਡਾਕਟਰ ਕੋਲ ਲੈ ਕੇ ਗਏ ਸੀ। ਵੈਸੇ ਇਹਨਾਂ ਦੀ ਇੰਸ਼ੋਰੈਂਸ ਵਗੈਰਾ ਸਟਾਰਟਿੰਗ ਤੋਂ ਅਸੀਂ ਲਈ ਹੋਈ ਸੀ ਜੀ। ਐਮਰਜੈਂਸੀ ਬੈਨੀਫਿਟ ਉਹਨਾਂ ਨੇ ਕਿਹਾ ਕਿ ਜਿਹੜੀ ਐਮਰਜੈਂਸੀ ਵਿਜ਼ਿਟ ਆ ਉਹ ਕਾਊਂਟ ਨਹੀਂ ਹੋਊਗੀ ਪਬਲਿਕ ਚਾਰਜ ਦੇ ਅੰਡਰ। ਜਿੱਦਾਂ ਸਰ ਮੈਨੂੰ ਘਰ ਲੈਟਰ ਆਈ ਸੀ ਘਰੇ ਆਉਂਦੀ ਐਂਬੂਲੈਂਸ ਚਾਰਜਸ ਦੀ, ਤੇ ਮੈਂ ਉਹ ਪੇ ਨਹੀਂ ਕੀਤੀ ਕਿਉਂਕਿ ਮੈਂ ਦਸੰਬਰ 'ਚ ਇੰਡੀਆ ਚਲ ਗਿਆ ਸੀ। ਉਸ ਤੋਂ ਬਾਅਦ ਨਹੀਂ ਪੇ ਤਾਂ ਤੁਹਾਨੂੰ ਕਰਨੀ ਪੈਣੀ ਹੈ। ਇੱਦਾਂ ਦਾ ਤਾਂ ਕੋਈ ਰੂਲ ਨਹੀਂ ਹੈਗਾ ਕਿਤੇ ਕਿ ਕਿਸੇ ਨੂੰ ਕੋਈ ਬਿੱਲ ਆਇਆ ਉਹਨੇ ਪੇ ਨਹੀਂ ਕਰਨਾ। ਉਹ ਪੇ ਜ਼ਰੂਰ ਕਰੋ ਤੁਸੀਂ, ਪਰ ਪਬਲਿਕ ਚਾਰਜ ਨਹੀਂ ਕਾਊਂਟ ਹੋਊ। ਮੇਰੇ ਇਫੈਕਟ ਨਹੀਂ ਪੈਣਾ ਹੀ ਮੇਰਾ ਕੋਈ ਵੈਸੇ ਜੀ। ਇਹ ਬਹੁਤ ਸਾਰੇ ਐਂਬੂਲੈਂਸ ਵਾਲੇ ਇਹ ਵੋ ਨਾ, ਜੇ ਬੰਦੇ ਕੋਲ ਇੰਨੇ ਜ਼ਿਆਦਾ ਇਕੱਠੇ ਨਹੀਂ ਹੁੰਦੇ ਤਾਂ ਉਹ ਯੂਜਲੀ ਤੁਹਾਡੇ ਨਾਲ ਇੰਸਟਾਲਮੈਂਟਸ ਵਗੈਰਾ ਜਿਹੜੀਆਂ ਉਹ ਬਣਾ ਲੈਂਦੇ ਨੇ। ਤੁਸੀਂ ਉਹ ਕੰਮ ਜਿਹੜਾ ਉਹਨਾਂ ਦੇ ਨਾਲ ਕਰ ਲਓ। ਤੇ ਬਾਕੀ ਮੈਂ ਦੱਸਦੇ ਜਾਵਾਂ, ਇਹ ਪੇਮੈਂਟ ਤੇ ਫੀਸ ਤੇ ਫਾਈਨ ਦੀ ਗੱਲ ਜੇ ਚੱਲੀ ਆ, ਫਲੋਰੀਡਾ ਦੇ ਵਿੱਚ ਰਾਈਟ ਨਾਓ ਉਹਨਾਂ ਲੋਕਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਜਿਹੜੇ ਐਕਸ ਫੈਲਨਸ ਨੇ, ਜਿਨ੍ਹਾਂ ਦੇ ਅਜੇ ਕੁਝ ਫਾਈਨ ਤੇ ਕੁਝ ਫੀਸ ਜਿਹੜੇ ਆ ਸਰਕਾਰ ਨੂੰ ਉਹਨਾਂ ਨੇ ਅਜੇ ਦੇਣੀ ਆ। ਉਹਨਾਂ ਨੇ ਕਿਹਾ ਵੀ ਭਾਈ ਨਹੀਂ, ਪਹਿਲਾਂ ਆਪਣਾ ਉਹ ਕਲੀਅਰ ਕਰੋ, ਫਿਰ ਤੁਹਾਨੂੰ ਅਸੀਂ ਵੋਟ ਪਾਉਣ ਦੇਣੀ, ਜਦ ਕਿ ਉਹ US ਸਿਟੀਜ਼ਨ ਆ। ਸੋ ਤੁਸੀਂ ਇੱਦਾਂ ਦਾ ਰਿਸਕ ਜਿਹੜਾ ਇਮੀਗ੍ਰੈਂਟ ਆ ਉਹ ਤਾਂ ਬਿਲਕੁਲ ਵੀ ਨਾ ਲਵੇ ਵੀ ਜੇ ਕੋਈ ਤੁਹਾਡਾ ਸਰਕਾਰੀ ਖਰਚਾ ਜਿਹੜਾ ਦੇਣ ਵਾਲਾ ਪਿਆ ਆ, ਕੋਈ ਫੀਸ ਆ ਜਾਂ ਕੋਈ ਫਾਈਨ ਆ, ਉਹ ਤੁਸੀਂ ਨਾ ਦਿਓ। ਉਹ ਤੁਹਾਡੇ ਲਈ ਜਿਹੜੀ ਬਾਅਦ ਦੇ ਵਿੱਚ ਸਮੱਸਿਆ ਦਾ ਕਾਰਨ ਜਿਹੜੀ ਉਹ ਬਣ ਸਕਦੀ ਆ। ਨਾਲੇ ਨਾ ਜਿਹੜਾ ਇਹਨਾਂ ਨੇ ਹੁਣ ਜਿੱਦਾਂ ਸਪਾਂਸਰ ਵੀ ਕੀਤਾ, ਫਾਈਨੈਂਸ਼ੀਅਲ ਸਪਾਂਸਰ ਵੀ ਨੇ, ਆਪਣੇ ਵਾਈਫ ਨੂੰ ਵੀ ਸਪਾਂਸਰ ਨੇ, ਤੇ ਜੇ ਤੁਸੀਂ ਆਪਣੇ ਖੁਦ ਦੇ ਐਪਲੀਕੇਸ਼ਨ ਨਹੀਂ ਦੇ ਰਹੇ ਹੋ, ਚਲੋ ਪਹਿਲਾਂ ਤਾਂ ਠੀਕ ਸੀਗਾ, ਹੁਣ ਜਿੱਦਾਂ ਆਪਾਂ ਦੱਸਿਆ ਕਿ ਪ੍ਰੋਗਰਾਮ ਵੀ ਇਹਨਾਂ ਨੇ ਨਵਾਂ ਸੇਵ ਪ੍ਰੋਗਰਾਮ ਲਾਂਚ ਕੀਤਾ ਹੈ, ਤੇ ਜਿਹੜਾ ਹੁਣ ਛੋਟੇ ਜਿਹੇ ਇੱਦਾਂ ਦੇ ਖਰਚੇ ਐਂਬੂਲੈਂਸ ਦੇ ਬਿੱਲ, ਇਟਸ ਨਾਟ ਵਰਥ ਇਟ। ਤੁਸੀਂ ਉਹਨੂੰ ਦੇ ਕੇ ਕਲੀਨ ਰੈਕਡ ਰੱਖੋ, ਇੱਦਾਂ ਦੇ ਚੱਕਰਾਂ 'ਚ ਨਾ ਪਾਓ। ਬਲਜਿੰਦਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ? ਮੈਂ ਆਪਣੇ ਅਨਐਮਪਲੋਇਮੈਂਟ ਵਾਸਤੇ ਅਪਲਾਈ ਕੀਤਾ ਸੀ। ਮੈਂ ਨਿਊਯਾਰਕ ਸਟੇਟ ਤੋਂ ਬੋਲਦੀ ਪਈ ਹਾਂ, ਤੇ ਉਹਦੇ ਵਾਸਤੇ ਕਿਸੇ ਫੈਮਿਲੀ ਫਰੈਂਡ ਨੇ ਕਿਹਾ ਸੀ ਕਿ ਤੁਸੀਂ ਅਪਲਾਈ ਕਰ ਲਓ, ਪਰ ਮੈਂ ਹਾਊਸ ਵਾਈਫ ਹਾਂ ਤੇ ਮੈਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਦੀ ਹਾਂ ਘਰ, ਕਿਉਂਕਿ ਉਹ ਕੋਵਿਡ ਕਰਕੇ ਸਕੂਲ ਨਹੀਂ ਜਾਂਦੇ। ਤੇ ਉਹਦੇ ਵਾਸਤੇ ਅਸੀਂ ਅਪਲਾਈ ਕਰਤਾ ਸੀ, ਤੇ ਅਸੀਂ ਸਿਰਫ 2 ਹਫ਼ਤੇ ਲਈ ਉਹਦੀ ਅਟੈਂਡੈਂਸ ਕੀਤੀ। ਬਾਅਦ 'ਚੋਂ ਅਸੀਂ ਬੰਦ ਕਰਤਾ ਸੀ ਕਿਉਂਕਿ ਮੈਂ ਹਾਊਸ ਵਾਈਫ ਹਾਂ ਤੇ ਮੈਂ ਕੰਮ ਨਹੀਂ ਕੀਤਾ ਹੈਗਾ। ਤੇ ਉਹਦੇ ਕਰਕੇ ਮੈਂ ਤੇ ਮੇਰੇ ਬੱਚੇ ਗ੍ਰੀਨ ਕਾਰਡ ਹੋਲਡਰ ਨੇ ਤੇ ਮੇਰੇ ਹਸਬੈਂਡ ਵੀ, ਤੇ ਉਹਦੇ ਕਰਕੇ ਮੇਰੇ ਹਸਬੈਂਡ ਦੀ ਸਿਟੀਜ਼ਨਸ਼ਿਪ ਤੇ ਜਾਂ ਫਿਰ ਸਾਡੇ ਗ੍ਰੀਨ ਕਾਰਡ ਉੱਤੇ ਕੋਈ ਫਰਕ ਤੇ ਨਹੀਂ ਪਏਗਾ? ਬਿਲਕੁਲ ਪਊਗਾ ਜੀ। ਜੇ ਤੁਸੀਂ ਐਲੀਜੀਬਲ ਨਹੀਂ ਹੋ, ਤੁਸੀਂ ਕੋਈ ਫਰਾਡ ਕੀਤਾ, ਬੈਨੀਫਿਟ ਲਿੱਤਾ ਹੈਗਾ, ਤੇ ਉਹਦਾ ਤੁਹਾਡੇ ਤੇ ਬਿਲਕੁਲ ਫਰਕ ਪਊਗਾ। ਹਸਬੈਂਡ ਤੇ ਨਹੀਂ ਫਰਕ ਪਊਗਾ ਜਿਹੜੇ ਸਿਟੀਜ਼ਨ ਨੇ। ਤੇ ਉਹਦਾ ਅਸੀਂ ਪੈਸੇ ਉਹਦੇ ਵਾਪਸ ਕਰਨੇ ਨੇ, ਤੇ ਉਹ 2 ਹਫ਼ਤੇ ਹੋ ਗਏ ਨੇ ਲੈਟਰ ਆਏ ਨੂੰ, ਤੇ ਉਹ ਅਸੀਂ ਹਜੇ ਤੱਕ ਵੀ ਵਾਪਸ ਕਰ ਸਕਦੇ ਹਾਂ? ਤੁਸੀਂ ਹਾਂਜੀ ਵਾਪਸ ਕਰਕੇ ਤੁਸੀਂ ਇਹ ਸ਼ੋਅ ਕਰ ਸਕਦੇ ਹੋ ਕਿ ਤੁਹਾਡੇ ਕੋਲ ਗਲਤੀ ਹੋ ਗਈ ਤੇ ਤੁਹਾਨੂੰ ਪਤਾ ਨਹੀਂ ਸੀਗਾ, ਕਿਸੇ ਨੇ ਤੁਹਾਨੂੰ ਮਿਸਗਾਈਡ ਕਰ ਦਿੱਤਾ ਤੁਹਾਨੂੰ। ਹਾਂਜੀ, ਪਰ ਉਹਨੂੰ ਹਾਂਜੀ ਵਾਪਸ ਕਰੋ, ਤੇ ਹਾਂਜੀ ਇਹ ਤਾਂ ਫਰਾਡ ਹੋ ਗਿਆ ਨਾ, ਫੈਡਰਲ ਫਰਾਡ ਹੋ ਗਿਆ। ਤੁਸੀਂ ਇਹਨੂੰ ਵਾਪਸ ਕਰੋ, ਤੇ ਬਾਅਦ 'ਚ ਜਦੋਂ ਤੁਸੀਂ ਇਹਨੂੰ ਆਪਣੀ ਐਪਲੀਕੇਸ਼ਨ ਵਗੈਰਾ ਸਿਟੀਜ਼ਨਸ਼ਿਪ ਦੀ ਫਾਈਲ ਕਰੋਗੇ, ਬਿਨਾਂ ਲਾਇਰ ਤੋਂ ਨਾ ਫਾਈਲ ਕਰਿਓ। ਜੀ ਜੀ ਜੀ। ਇਹ ਅਸੀਂ ਪਿਛਲੀ ਵਾਰੀ ਵੀ ਇਸ ਚੀਜ਼ ਨੂੰ ਡਿਸਕਸ ਕੀਤਾ ਸੀ। ਇੱਕ ਵਾਰੀ ਫੇਰ ਆਪਣੇ ਇੱਕ ਕਾਲਰ ਲੈਣ ਤੋਂ ਬਾਅਦ ਆਪਾਂ ਇਸ ਚੀਜ਼ ਨੂੰ ਫੇਰ ਡਿਸਕਸ ਕਰਦੇ ਹਾਂ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ ਤੁਸੀਂ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰੀ ਨਾ 13 ਮਾਰਚ 20 ਨੂੰ ਮੌਂਟਰੀਅਲ ਇੰਟਰਵਿਊ ਹੋ ਗਈ ਸੀਗੀ ਮੇਰੀ ਮੈਰਿਜ ਬੇਸ ਦੀ, ਤੇ ਮੈਂ ਨਾ ਫੋਲੋ ਅਪ ਡਾਕੂਮੈਂਟਸ ਭੇਜਣੇ ਸੀਗੇ ਉਹਨਾਂ ਨੂੰ। ਤੇ ਮੈਂ ਤੁਹਾਨੂੰ ਕੁਐਸਚਨ ਇਹ ਕਰਨਾ ਸੀਗਾ ਵੀ ਉਹ ਕਹਿੰਦੇ ਵੀ ਕੈਨੇਡਾ ਪੋਸਟ ਦੇ ਥਰੂ ਭੇਜੋ ਆਪਣਾ ਪਾਸਪੋਰਟ ਤੇ ਫੋਲੋ ਅਪ ਡਾਕੂਮੈਂਟਸ ਮੌਂਟਰੀਅਲ। ਹਾਂਜੀ, ਉਹ ਲੈ ਨਹੀਂ ਰਹੇ ਹੈ ਪਹਿਲੀ ਗੱਲ ਤਾਂ, ਹਨਾ, ਖੁੱਲੀ ਸ਼ਾਇਦ ਤੁਹਾਨੂੰ ਪਤਾ ਹੋਵੇ। ਅੱਛਾ, ਦੂਸਰੀ ਗੱਲ ਇਹ ਆ ਵੀ ਮੈਂ ਹੁਣ ਇਸ ਵੇਲੇ USA ਆਇਆ ਹੋਇਆ ਸੀ ਆਪਣੀ ਵਾਈਫ ਨੂੰ ਵਿਜ਼ਿਟ ਕਰਨ। ਸ਼ੀ ਇਜ਼ ਕੈਨੇਡੀਅਨ, ਸ਼ੀ ਇਜ਼ ਅਮਰੀਕਨ ਸਿਟੀਜ਼ਨ। ਵੀ ਆਪਾਂ ਉਹ ਥਰੂ ਕਦੋਂ ਆਏ ਸੀਗੇ ਤੁਸੀਂ? ਐਂਟਰ ਕਦੋਂ ਕੀਤੇ ਸੀਗੇ? ਮੈਂ 19 ਅਗਸਤ ਨੂੰ ਆਇਆ ਸੀਗਾ ਜੀ। ਮੈਂ ਵੈਸੇ ਵਿਜ਼ਿਟ ਕਰਨ ਆਇਆ ਸੀਗਾ 19 ਅਗਸਤ ਨੂੰ। ਅੱਛਾ, ਤੇ ਹੁਣ ਤੁਹਾਡਾ ਇਰਾਦਾ ਬਣ ਰਿਹਾ ਕਿ ਇੱਥੇ ਹੀ ਫਾਈਲ ਕਰ ਦਈਏ, ਹਨਾ? ਨਹੀਂ, ਮੈਂ ਕਹਿੰਦਾ ਵੀ ਜੇ ਆਪਾਂ ਇੱਥੋਂ ਭੇਜ ਦਈਏ ਪਾਸਪੋਰਟ ਤੇ ਉਹ ਫੋਲੋ ਅਪ ਡਾਕੂਮੈਂਟਸ ਮੇਰੇ ਕੋਲ ਹੈਗੇ, ਭੇਜ ਸਕਦੇ ਆ ਫਰੋਮ ਵਿਦਨ ਅਮਰੀਕਾ? ਤੁਹਾਨੂੰ ਮੈਂ ਦੱਸਦਾ ਕਿ ਤੁਹਾਡੇ ਕੋਲ 2 ਆਪਸ਼ਨਸ ਹੈਗੀਆਂ। ਇੱਕ ਤਾਂ ਹੁਣ ਜਿੱਦਾਂ ਤੁਸੀਂ ਆਏ ਸੀਗੇ ਤੇ ਤੁਸੀਂ ਜਿੱਦਾਂ ਮੇਰੇ ਨਾਲ ਹੁਣ ਗੱਲ ਕਰ ਰਹੇ ਹੋ, ਮਤਲਬ ਕਹਿੰਦਾ ਕਿ ਤੁਹਾਡਾ ਇਰਾਦਾ ਨਹੀਂ ਸੀਗਾ ਫਾਈਲ ਕਰਨ ਦਾ, ਤੇ ਤੁਸੀਂ ਇੱਕ ਐਡਜਸਟਮੈਂਟ ਆਫ ਸਟੇਟਸ ਲਈ ਤੁਸੀਂ ਐਲੀਜੀਬਲ ਹੈਗੇ ਹੋ ਉੱਥੇ। ਤੁਸੀਂ ਇੱਥੇ ਸਾਰਾ ਕੁਝ ਫਾਈਲ ਕਰ ਸਕਦੇ ਹੋ, ਪਰ ਆਫਕੋਰਸ ਤੁਹਾਨੂੰ ਪੈਸੇ ਖਰਚਣੇ ਪੈਣੇ ਨੇ, ਰੀਫਾਈਲ ਕਰਨਾ ਪੈਣਾ। ਜੇ ਤੁਸੀਂ ਇੱਥੋਂ ਦੀ ਤੁਸੀਂ ਭੇਜ ਸਕਦੇ ਹੋ, ਮੰਨ ਲਓ ਤੁਸੀਂ ਉੱਥੋਂ ਪੁੱਛਦਾ ਕਰਤਾ, ਕਿਸੇ ਫਰੈਂਡ ਨੂੰ ਦਿੱਤਾ ਜਾਂ ਉਹਨਾਂ ਨੂੰ ਮਿਲ ਗਈ ਚਿੱਠੀ ਤੁਹਾਡੀ, ਤੇ ਤੁਹਾਨੂੰ ਉਹ ਜਿਹੜਾ ਪਾਸਪੋਰਟ ਕਲੈਕਟ ਕਰਕੇ ਵਾਪਸ ਤੁਹਾਨੂੰ ਐਗਜ਼ਿਟ ਕਰਕੇ ਰੀ ਐਂਟਰੀ ਕਰਨੀ ਪੈਣੀ ਉਹਦੀ, ਹੈ ਨਾ?
ਤੇ ਹੁਣ ਜਿਹੜੇ ਕੋਵਿਡ ਦੇ ਦੌਰਾਨ ਸਾਨੂੰ ਇਹ ਨਹੀਂ ਪਤਾ ਕਿ ਬਾਰਡਰ ਐਗਜ਼ੈਕਟਲੀ ਕਦੋਂ ਖੁੱਲ੍ਹਣਾ ਹੈ, ਖੁੱਲ੍ਹ ਕੇ ਕਦੋਂ ਬੰਦ ਹੋਣਾ, ਅਤੇ ਉਹ ਜਿਹੜਾ ਸਾਰਾ ਪ੍ਰੋਸੈਸ ਹੈ ਉਹਨੂੰ ਆਪਣਾ ਇੱਕ ਟਾਈਮ ਫਰੇਮ ਲੱਗ ਸਕਦਾ 6 ਮਹੀਨਾ ਸਾਲ, ਹੈ ਨਾ। ਅਤੇ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਇੱਥੇ ਹੋ ਅਤੇ ਤੁਸੀਂ ਜੇ ਐਡਜਸਟਮੈਂਟ ਫਾਈਲ ਕਰਦੇ ਹੋ, ਤੁਸੀਂ ਫਿਰ ਇੱਥੇ ਰਹਿ ਸਕਦੇ ਹੋ, ਤੁਹਾਨੂੰ ਵਾਪਸ ਬਾਹਰ ਨਹੀਂ ਜਾਣਾ ਪਊਗਾ ਸਾਰਾ, ਅਤੇ ਤੁਹਾਡਾ ਇੱਥੇ ਕੰਮ ਹੋ ਸਕਦਾ ਹੈ। ਪਰ ਇੱਥੇ ਦੇ ਪ੍ਰੋਸੈਸ ਦੇ ਆਪਣਾ ਇੱਕ ਅਲੱਗ ਪ੍ਰੋਸੈਸ ਹੈਗਾ, ਤੁਸੀਂ ਇੱਥੇ ਡਿਸਾਈਡ ਕਰੋ ਹੁਣ ਕੀ ਕਰਨਾ ਦੋਨਾਂ 'ਚੋਂ। ਨਹੀਂ, ਮੈਂ ਮਤਲਬ ਮੇਰਾ ਕੁਐਸਚਨ ਇਹ ਸੀਗਾ ਜਿਹੜੇ ਫੋਲੋ ਅਪ ਡਾਕੂਮੈਂਟਸ ਹੈਗੇ ਆ, ਜੇ ਉਹ ਮੈਨੂੰ ਜਦੋਂ ਉਹ ਕਾਉਂਸਲਰ ਖੁੱਲ੍ਹਦੀ ਆ ਮੌਂਟਰੀਅਲ ਵਾਲੀ, ਮੈਂ ਬਜਾਏ ਕਿ ਕੈਨੇਡਾ ਪੋਸਟ ਦੇ ਥਰੂ ਭੇਜਾਂ, ਕੈਨੇਡਾ ਦੇ ਵਿੱਚੋਂ ਹੀ ਭੇਜਾਂ, ਮੈਂ ਅਮਰੀਕਾ ਦੇ ਵਿੱਚੋਂ ਭੇਜ ਸਕਦਾ, ਇੱਥੇ ਇੰਟਰਵਿਊ ਹੋ ਸਕਦੀ ਹੈ? ਇੰਟਰਵਿਊ ਤਾਂ ਮੇਰੀ ਇੰਟਰਵਿਊ ਤਾਂ ਉੱਥੇ ਹੋਣੀ ਆ, ਉਸੇ ਨਹੀਂ, ਉਹ ਤਾਂ ਹੋ ਗਈ ਆ ਬਾਈ ਜੀ, ਉਹ ਤਾਂ ਹੋ ਗਈ ਆ ਨਾ, ਉਹ ਤਾਂ ਹੋ ਗਈ ਆ, ਬਾਇਓਮੈਟ੍ਰਿਕਸ ਤੇ ਇੰਟਰਵਿਊ ਹੋ ਗਈ ਆ। ਹੁਣ ਮੈਂ ਫੋਲੋ ਅਪ ਡਾਕੂਮੈਂਟਸ ਭੇਜ ਸਕਦੇ ਹੋ, ਪਾਸਪੋਰਟ ਇੱਥੋਂ ਭੇਜ ਸਕਦੇ ਹੋ, ਅਮਰੀਕਾ ਦੇ ਵਿੱਚੋਂ ਹੀ ਭੇਜ ਸਕਦੇ ਹੋ। ਓਕੇ, ਥੈਂਕ ਯੂ। ਅਤੇ ਦੂਸਰੀ ਆਪਸ਼ਨ ਇਹ ਵੀ ਹੈ ਕਿ ਤੁਸੀਂ ਆਪਣੇ ਉੱਥੇ ਕਿਸੇ ਦੋਸਤ ਨੂੰ ਜਾਂ ਰਿਲੇਟਿਵ ਨੂੰ ਭੇਜ ਦਿਓ, ਤਾਂ ਕਿ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਕੈਨੇਡਾ ਪੋਸਟ ਦੀ, ਉਹ ਮੀਟ ਹੋ ਜਾਵੇ, ਹੈ ਨਾ। ਇੰਨਾ ਕੋਈ ਮੁਸ਼ਕਿਲ ਕੰਮ ਤਾਂ ਹੈ ਨਹੀਂ। ਠੀਕ ਹੈ, ਪਰ ਪਾਸਪੋਰਟ ਕਿਵੇਂ ਭੇਜਾਂਗੇ ਜੀ, ਬਾਈ ਮੇਲ ਜਾਂ ਕਿਵੇਂ? ਉਹ ਤਾਂ ਮੇਰੇ ਕੋਲ ਮੈਂ ਤਾਂ ਹੁਣ ਅਮਰੀਕਾ, ਉਹ ਪ੍ਰੋਬਲਮ ਆਊਗੀ? ਨਹੀਂ, ਪ੍ਰੋਬਲਮ ਤਾਂ ਆਊਗੀ, ਪਰ ਚਿੱਠੀ ਰਾਹੀਂ। ਹਾਂਜੀ, ਇਹ ਤੁਸੀਂ ਦੇਖੋ ਕਿੱਦਾਂ ਕਰਨੀ ਲੌਜਿਸਟਿਕਸ ਕੰਟਰੋਲ। ਓਕੇ, ਪਰ ਜੇ ਮਤਲਬ ਕੁੱਲ ਮਿਲਾ ਕੇ ਵੀ ਜੇ ਅਮਰੀਕਾ ਤੋਂ ਭੇਜਣਾ ਵੀ ਭੇਜ ਸਕਦੇ ਹੋ ਤੁਸੀਂ, ਕਹਿੰਦੇ ਹੋ ਨਾ? ਭਾਅ ਜੀ ਇੱਦਾਂ ਹੈ ਕਿ ਜਿਹੜਾ ਨਾ ਪਾਸਪੋਰਟ ਜਾਂ ਗ੍ਰੀਨ ਕਾਰਡ ਜਿਹੜੇ ਡਾਕੂਮੈਂਟਸ ਹੈਗੇ ਨੇ, ਉਹਨਾਂ ਨੇ ਕੀ ਕਿਹਾ ਹੋਇਆ ਹੈ ਕਿ ਉਹਨਾਂ ਨੇ ਦੱਸਿਆ ਹੋਇਆ ਕਿ ਇਹ ਵਾਲੇ ਡਾਕੂਮੈਂਟ ਤੁਸੀਂ ਚਿੱਠੀ ਰਾਹੀਂ ਤੁਹਾਨੂੰ ਭੇਜਣੇ ਨਹੀਂ ਚਾਹੀਦੇ ਨੇ, ਇਹ ਉਹਨਾਂ ਦਾ ਡਾਇਰੈਕਟਿਵ ਹੈ। ਹੁਣ ਉਹਦੀ ਪਨਿਸ਼ਮੈਂਟ ਕੀ ਹੈ ਜਾਂ ਬੰਦੇ ਨੂੰ ਕਿੱਦਾਂ ਸਜ਼ਾ ਹੁੰਦੀ ਹੈ, ਇੱਥੇ ਨਹੀਂ ਕੋਈ ਉਹਨਾਂ ਨੇ ਕੁਛ ਕਿਹਾ ਹੋਇਆ। ਅਤੇ ਟੈਕਨੀਕਲੀ ਇਹ ਰਿਕੁਆਇਰਮੈਂਟ ਹੈਗੀ ਹੈ ਕਿ ਤੁਸੀਂ ਜਾਂ ਤਾਂ ਐਡਜਸਟਮੈਂਟ ਫਾਈਲ ਕਰੋ ਜਾਂ ਫਿਰ ਤੁਸੀਂ ਉੱਥੇ ਜਾ ਕੇ ਭੇਜੋ, ਹੈ ਨਾ। ਅਤੇ ਹੁਣ ਮੈਨੂੰ ਨਹੀਂ ਪਤਾ ਤੁਹਾਡਾ ਪਲਾਨ ਕੀ ਹੈ, ਤੁਸੀਂ ਕਿੰਨੀ ਦੇਰ ਇੱਦਾਂ ਰੁਕਣਾ। ਜੇ ਤੁਸੀਂ ਭੇਜਣਾ ਚਾਹੁੰਦੇ ਹੋ ਤੁਸੀਂ ਭੇਜ ਸਕਦੇ ਹੋ, ਜੇ ਤੁਹਾਡੇ ਕੋਲ ਉਹਨਾਂ ਨੇ ਇਨਫੋਰਮੇਸ਼ਨ ਮੰਗੀ ਹੈ ਤਾਂ ਲਾ ਸਕਦੇ ਨੇ ਤੁਹਾਡਾ ਵੀਜ਼ਾ ਉਹ। ਜੀ ਨਹੀਂ, ਬਿਲਕੁਲ। ਜੇ ਬਾਕੀ ਪੂਰੀ 100% ਤੁਸੀਂ ਟੈਕਨੀਕਲ ਫਾਰਮੈਲਿਟੀ ਕਰਨੀ ਹੈ ਅਤੇ ਹਾਂਜੀ, ਤੁਸੀਂ ਦੋਨੋਂ ਪ੍ਰੋਸੈਸਾਂ 'ਚੋਂ ਪਹਿਲਾਂ ਚੂਜ਼ ਕਰੋ ਕਿ ਐਡਜਸਟਮੈਂਟ ਕਰਨੀ ਹੈ ਕਿ ਕੌਂਸਲਰ ਪ੍ਰੋਸੈਸਿੰਗ ਕਰਨੀ ਹੈ। ਜੇ ਕੌਂਸਲਰ ਕਰਨੀ ਹੈ ਤਾਂ ਫਿਰ ਤੁਸੀਂ ਜਦੋਂ ਇੱਥੋਂ ਐਗਜ਼ਿਟ ਕਰਦੇ ਹੋ ਜਾ ਕੇ ਉੱਥੇ ਭੇਜੋ ਆਪ, ਹੈ ਨਾ। ਬਾਏ ਦਾ ਬੁੱਕ ਜੇ ਚੱਲਣਾ ਫਿਰ ਬੁੱਕ ਤਾਂ ਇਹ ਕਹਿੰਦੀ ਹੈ ਜੀ। ਬਿਲਕੁਲ। ਤੇ ਬਾਕੀ ਇਹ ਆ ਵੀ ਜੇ ਅਜੇ ਵੀ ਥੋੜੀ ਕਨਫਿਊਜ਼ਨ ਆ, ਬੈਟਰ ਆ ਵੀ ਤੁਸੀਂ ਇਹਨਾਂ ਦੇ ਨਾਲ ਬਾਅਦ ਦੇ ਵਿੱਚ ਅਪੁਆਇੰਟਮੈਂਟ ਬਣਾ ਲਓ, ਇਹ ਵੀ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਤੇ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਸਮਝਾ ਸਕਣ ਵੀ ਤੁਹਾਨੂੰ ਕੀ ਚੀਜ਼ ਜਿਹੜੀ ਉਹ ਆਪਸ਼ਨ ਜਿਹੜੀਆਂ ਕੀ ਹੈਗੀਆਂ। ਤੁਸੀਂ ਇਹਨਾਂ ਦੇ ਨਾਲ ਜੇ ਗੱਲ ਕਰਨੀ ਆ, ਇਹਨਾਂ ਦੇ ਆਫਿਸ ਦੇ ਵਿੱਚ ਅਪੁਆਇੰਟਮੈਂਟ ਬਣਾਉਣ ਦੇ ਲਈ ਕਾਲ ਕਰੋ 4159090503 415-909-0503। ਤੇ ਇਸ ਤੋਂ ਪਹਿਲਾਂ ਆਪਾਂ ਸਮਾਪਤ ਕਰੀਏ। ਜਗਵੀਰ ਜੀ, ਜਿਹੜੀ ਆਪਾਂ ਗੱਲ ਪਹਿਲਾਂ ਡਿਸਕਸ ਕਰ ਰਹੇ ਸੀ, ਜਿੱਦਾਂ ਉਹ ਬੀਬੀ ਜੀ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਵੀ ਉਹ ਹਾਊਸ ਵਾਈਫ ਸੀਗੇ, ਬੱਚਿਆਂ ਦੀ ਦੇਖਭਾਲ ਕਰਦੇ ਸੀਗੇ ਤੇ ਉਹਨਾਂ ਨੇ ਅਨਇੰਪਲੋਇਮੈਂਟ ਜਿਹੜੀ ਉਹ ਫਾਈਲ ਕਰ ਲਈ ਤੇ 2 ਵੀਕ ਜਿਹੜੀ ਉਹ ਲਈ ਆ, ਪਰ ਹੁਣ ਉਹਨਾਂ ਨੂੰ ਖਿਆਲ ਆਇਆ ਵੀ ਇਹ ਚੀਜ਼ ਬਣਦੀ ਨਹੀਂ ਆ। ਸੋ ਆਪਾਂ ਲਾਸਟ ਟਾਈਮ ਇਹ ਡਿਸਕਸ ਕੀਤਾ ਸੀ, ਇੱਕ ਜਿਹੜਾ ਰਾਈਟ ਨਾਓ ਜਿਹੜਾ ਫਰਾਡ ਇਹ ਚੱਲ ਰਿਹਾ ਆ, ਲੋਕੀ ਜਿਹੜੇ ਆ ਉਹ ਆਖ ਰਹੇ ਨੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਅਪਲਾਈ ਕਰੋ ਤੇ ਤੁਹਾਨੂੰ ਜਿਹੜੇ ਅਸੀਂ $16,000 ਤੱਕ ਜਿਹੜਾ ਉਹ ਦਵਾ ਸਕਦੇ ਹਾਂ। ਇਹ ਚੀਜ਼ ਨਾ ਕਰਿਓ, ਇਹ ਇੱਕ ਫਰਾਡ ਆ, ਇਹ ਫੈਡਰਲ ਮਨੀ ਦਾ ਮਿਸਯੂਜ਼ ਜਿਹੜਾ ਉਹ ਤੁਸੀਂ ਕਰ ਰਹੇ ਆ ਤੇ ਇਹ ਤੁਹਾਡੀ ਇਮੀਗ੍ਰੇਸ਼ਨ ਦੇ ਲਈ ਗੁੱਡ ਮੋਰਲ ਕਰੈਕਟਰ, ਗ੍ਰੀਨ ਕਾਰਡ ਰੀਨਿਊਏਸ਼ਨ ਤੇ ਸਿਟੀਜ਼ਨਸ਼ਿਪ ਅਪਲਾਈ ਕਰਨ ਦੇ ਲਈ ਇਹ ਟੋਟਲੀ ਇੱਕ ਵੱਡੀ ਕੰਧ ਜਿਹੜੀ ਉਸ ਦੇ ਲਈ ਬਣ ਜਾਂਦੀ ਹੈ। ਜੀ ਜਗਵੀਰ ਜੀ। ਜੀ, ਅਤੇ ਨਾਲ ਇਹਦੇ ਵਿੱਚ ਮੈਂ ਇੱਕ ਹੋਰ ਐਡ ਕਰ ਦੇਵਾਂ ਕਿ ਇਮੀਗ੍ਰੇਸ਼ਨ ਪਰਪਸਿਸ ਲਈ ਜਦੋਂ $10,000 ਤੋਂ ਉੱਤੇ ਦੀ ਰਕਮ ਦਾ ਫਰਾਡ ਹੁੰਦਾ ਹੈਗਾ, ਉਹ ਸਿਰਫ ਇੱਕ ਫੈਲਨੀ ਨਹੀਂ, ਉਹ ਇੱਕ ਐਗਰਾਵੇਟਿਡ ਫੈਲਨੀ ਬਣ ਜਾਂਦੀ ਹੈ, ਜਿਹੜੀ ਕਿ ਤੁਹਾਡੀ ਗਰਾਊਂਡ ਫॉर ਡੀਪੋਰਟੇਸ਼ਨ ਹੈਗੀ ਹੈ, ਉਹ ਚੇਂਜ ਨਹੀਂ ਹੋ ਸਕਦੀ। ਅਤੇ 10,000 ਤੋਂ ਉੱਤੇ ਜੇ ਤੁਸੀਂ ਕਪਲਾ ਕੀਤਾ ਹੈ ਅਤੇ ਫਿਰ ਦੈਟ ਇਜ਼ ਕਾਊਂਟਡ ਐਜ਼ ਐਗਰਾਵੇਟਿਡ ਫੈਲਨੀ, ਗਰਾਊਂਡ ਫॉर ਡੀਪੋਰਟੇਸ਼ਨ। ਤੇ ਜਿੰਨਿਆਂ ਨੇ 16,000 ਲਏ ਉਹ ਸਾਰੇ ਐਗਰੀਵੇਟਿਡ ਫੈਲਨ ਜੀ, ਉਹਨਾਂ ਨੇ ਇਕੱਠਿਆਂ ਦੇ ਜਹਾਜ਼ ਭਰ ਕੇ ਵਾਪਸ ਘੱਲਣਾ ਹੈ। ਫਿਰ ਇਹ ਦੇਖ ਲਿਓ, ਇਹ ਆਪਾਂ ਬਾਰ-ਬਾਰ ਤੁਹਾਨੂੰ ਸਰੋਤਿਆਂ ਨੂੰ ਦੱਸ ਰਹੇ ਹਾਂ, ਲਾਲਚ ਨਾ ਕਰੋ। ਇਹ $10,000-12,000 $15,000 ਦੇ ਲਈ ਤੁਸੀਂ ਫਰਾਡ ਜਿਹੜਾ ਉਹ ਨਾ ਕਰੋ। ਫੜ ਤੁਸੀਂ ਹੋ ਜਾਣਾ ਆ। ਫੈਡਰਲ ਮਨੀ ਆਈ ਹੈ, ਚੈੱਕ ਤੁਹਾਡੇ ਨਾਂ ਤੇ ਆਇਆ ਆ, ਬੈਂਕ ਦੇ ਵਿੱਚ ਜਿਹੜਾ ਉਹ ਖਾਤਾ ਹੁੰਦਾ ਹੈ, ਬੈਂਕ ਆਫ ਅਮਰੀਕਾ ਵਾਲਾ ਕਾਰਡ ਜਿਹੜਾ ਉਹ ਤੁਹਾਡੇ ਨਾਂ ਦੇ ਉੱਤੇ ਆਇਆ ਆ ਤੇ ਤੁਸੀਂ ਰਗੜ ਹੋ ਜਾਣਾ ਆ। ਆਪਣਾ ਤੇ ਆਪਣੇ ਨਿਆਣਿਆਂ ਦਾ ਭਵਿੱਖ ਜਿਹੜਾ ਤੁਸੀਂ ਖਤਰੇ 'ਚ ਪਾਓਗੇ। ਇਹ ਕੰਮ ਜਿਹੜਾ ਉਹ ਨਾ ਕਰੋ। ਤੇ ਜਿੱਦਾਂ ਮੰਨ ਲਓ ਹੁਣ ਇਹਨਾਂ ਨੇ ਆਖਿਆ ਆ ਵੀ ਇਹ ਚਲੋ ਸਮਝ ਗਏ ਆ, ਜਾਂ ਇਹਨਾਂ ਨੂੰ ਸੀਗਾ ਵੀ ਭੁਲੇਖਾ ਪੈ ਗਿਆ, ਜਾਂ ਇਹਨਾਂ ਨੂੰ ਕਿਸੇ ਨੇ ਮਿਸਗਾਈਡ ਕਰਤਾ, ਇਹਨਾਂ ਨੇ ਕਰਤਾ, ਉਹ ਲੋਕ ਕੀ ਕਰ ਸਕਦੇ ਨੇ? ਉਹਨਾਂ ਲਈ ਕੀ ਆਪਸ਼ਨ ਹੈਗੀ ਆ?
ਇਹ ਜੀ ਹੁਣ ਜਦੋਂ ਨਾ ਪਹਿਲੀ ਗੱਲ ਤਾਂ ਜਦੋਂ ਇਹਨਾਂ ਨੂੰ ਉਹ ਚਾਰਜ ਕਰੂਗੇ ਕਿਸੇ ਚੀਜ਼ ਲਈ ਤਾਂ ਇਹਨਾਂ ਨੂੰ ਕ੍ਰਿਮੀਨਲ ਡਿਫੈਂਸ ਅਟਰਨੀ ਆਪਣਾ ਹਾਇਰ ਕਰਨਾ ਪਊਗਾ। ਉਹ ਕ੍ਰਿਮੀਨਲ ਡਿਫੈਂਸ ਅਟਰਨੀ ਦਾ ਕੰਮ ਕੀ ਹੁੰਦਾ ਕਿ ਉਹ ਤੁਹਾਨੂੰ ਜਦੋਂ ਤੁਹਾਡੇ 'ਤੇ ਪ੍ਰੋਸੀਕਿਊਸ਼ਨ ਹੁੰਦੀ ਹੈ ਉਹ ਤੋਂ ਬਚਾਉਂਦਾ। ਉਹ ਕ੍ਰਿਮੀਨਲ ਡਿਫੈਂਸ ਅਟਰਨੀ ਦੇ ਨਾਲ ਤੁਸੀਂ ਹੁਣ ਜਿਹੜਾ ਕ੍ਰਿਮੀਨਲ ਡਿਫੈਂਸ ਅਟਰਨੀ ਹੈ ਉਹਦਾ ਕੰਮ ਕੀ ਹੈ ਕਿ ਤੁਹਾਨੂੰ ਜੇਲ੍ਹ 'ਤੇ ਜਾਣ ਤੋਂ ਰੋਕਣਾ, ਤੁਹਾਡਾ ਫਾਈਨ ਘੱਟ ਕਰਾਉਣਾ। ਪਰ ਤੁਸੀਂ ਇਕੱਲੇ ਕ੍ਰਿਮੀਨਲ ਡਿਫੈਂਸ ਅਟਰਨੀ ਨਾਲ ਨਹੀਂ ਚੱਲਾਣਾ, ਤੁਸੀਂ ਉਸ ਵੇਲੇ ਇੱਕ ਇਮੀਗ੍ਰੇਸ਼ਨ ਅਟਰਨੀ ਨੂੰ ਪਵਾਉਣਾ ਜਿਹੜਾ ਕਿ ਤੁਹਾਨੂੰ ਕੀ ਸੈਂਟੈਂਸ ਮਿਲਣਾ ਹੈ ਜਾਂ ਤੁਹਾਨੂੰ ਕਿੱਦਾਂ ਦੀ ਪ੍ਰੋਬੇਸ਼ਨ ਟਰਮ ਮਿਲਣੀ ਹੈ, ਉਹ ਸਾਰਾ ਉਹ ਰਿਵਿਊ ਕਰਨਾ ਪੈਣਾ ਇਮੀਗ੍ਰੇਸ਼ਨ ਪਰਸਪੈਕਟਿਵ ਤੋਂ। ਅਤੇ ਬੇਸਿਕਲੀ ਤੁਹਾਡੀ ਕੋਸ਼ਿਸ਼ ਇਹ ਰਹੇਗੀ ਕਿ ਜਿਹੜਾ ਉਹ ਕ੍ਰਾਈਮ ਜਿਹੜਾ ਉਹਨੂੰ ਹੋਣਾ ਉਹ ਐਗਰਾਵੇਟਿਡ ਫੈਲਨੀ ਨਾ ਹੋਵੇ, ਜਿਹੜੀ ਕਿ 365 ਦਿਨ ਤੋਂ ਵੱਧ ਸਜ਼ਾ ਅਤੇ 10,000 ਵੱਧ ਤੋਂ ਰਕਮ ਜੇ ਕਿਸੇ ਨੇ ਇੱਦਾਂ ਦਾ ਕੋਈ ਫਰਾਡ ਕੀਤਾ ਹੈ। ਹੁਣ ਇਹਦੇ ਵਿੱਚ ਇਹ ਦੱਸ ਦਵਾਂ ਕਿ 365 ਦਿਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਮੈਂ ਤਾਂ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ ਸੀਗਾ, ਇਹ ਤਾਂ ਮਿਸਡਮੀਨਰ ਹੈਗਾ। 365 ਦਿਨ ਉਹ ਇੱਦਾਂ ਕਹਿੰਦੇ ਨੇ ਕਿ ਤੁਹਾਨੂੰ ਪਹਿਲਾਂ ਉਹਨਾਂ ਨੇ ਇੱਕ ਸੈਂਟੈਂਸ ਇੰਪੋਜ਼ ਕੀਤਾ ਕਿ ਇਹਨੂੰ 365 ਦਿਨ ਦਾ ਇਹਨੂੰ ਸਜ਼ਾ ਹੋਈ ਹੈ, ਪਰ ਇਹ ਪਹਿਲਾ ਅਫੈਂਸ ਹੈਗਾ ਇਸ ਲਈ ਆਪਾਂ ਇਹਨੂੰ ਮਾਫ ਕਰਕੇ ਕੋਈ ਵੀ ਜੇਲ੍ਹ ਟਾਈਮ ਨਹੀਂ ਆਪਾਂ ਪ੍ਰੋਬੇਸ਼ਨ 'ਚ ਪਾ ਦਿੰਦੇ। ਹੁਣ ਬੰਦੇ ਨੂੰ ਕੀ ਲੱਗਦਾ ਕਿ ਕ੍ਰਿਮੀਨਲ ਡਿਫੈਂਸ ਅਟਰਨੀ ਨੂੰ ਬਚਾ ਲਿਆ, ਪਰ ਇਮੀਗ੍ਰੇਸ਼ਨ ਪਰਪਸਿਸ ਲਈ ਉਹ ਸਟਿਲ ਐਗਰਾਵੇਟਿਡ ਫੈਲਨੀ ਹੀ ਗਿਣੀ ਜਾਊਗੀ। ਅਤੇ ਕਹਿਣ ਦਾ ਮਤਲਬ ਹੈਗਾ ਕਿ ਕਿਸੇ ਵੀ ਕ੍ਰਾਈਮ ਪਲੀਡ ਕਰਨ ਤੋਂ ਪਹਿਲਾਂ ਆਪਣੇ ਕ੍ਰਿਮੀਨਲ ਡਿਫੈਂਸ ਅਟਰਨੀ ਨੂੰ ਇਹ ਕਹਿਣਾ ਹੈ ਕਿ ਤੁਸੀਂ ਜਾ ਕੇ ਇਮੀਗ੍ਰੇਸ਼ਨ ਚੈੱਕ ਕਰੋ ਕਿ ਜੋ ਵੀ ਤੁਸੀਂ ਮੈਨੂੰ ਪਲੀ ਡੀਲ ਲੈ ਕੇ ਦੇ ਰਹੇ ਹੋ ਇਮੀਗ੍ਰੇਸ਼ਨ ਸੇਫ ਹੈਗੀ ਹੈ ਕਿ ਨਹੀਂ ਹੈਗੀ ਜੀ। ਤੇ ਮੰਨ ਲਓ ਜਿੱਦਾਂ ਇਹਨਾਂ ਦਾ ਸੀਗਾ, ਇਹਨਾਂ ਨੇ ਅਜੇ 2 ਵੀਕ ਦਾ ਹੀ ਸੀਗਾ, ਇਹਨਾਂ ਦੇ $10,000 ਦਾ ਜਿਹੜਾ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਸੀਗਾ, ਇਹ ਵਾਪਸ ਕਰ ਦੇਣ, ਇਹ ਮਾਫੀ ਮੰਗ ਲੈਣ ਜਾਂ ਕੀ ਕਰਨ ਫਿਰ ਅਜਿਹੇ ਲੋਕ? ਸਾਡੇ ਕੋਲ ਜੀ ਕੇਸ ਇੱਦਾਂ ਦੇ ਵੀ ਆਏ ਨੇ, ਕਿਸੇ ਨੇ ਆਪਣੀ ਜਿੱਦਾਂ ਆਟੋ ਇੰਸ਼ੋਰੈਂਸ ਫਰਾਡ $100 ਦਾ ਵੀ ਹੈਗਾ, ਉਹ ਜਦੋਂ ਪਹਿਲਾਂ ਤੁਹਾਡੇ 'ਤੇ ਚਾਰਜਸ ਪਾਉਂਦੇ ਨੇ, ਚਾਰਜਸ ਤਾਂ ਉਹ ਫਰਾਡ 'ਤੇ ਹੀ ਪਾਉਂਦੇ ਨੇ ਹੈ ਨਾ। ਇਹ ਮਾਫੀ ਵਗੈਰਾ ਸਾਰਾ ਇਹ ਤਾਂ ਮਤਲਬ ਇਹ ਤਾਂ ਤੁਸੀਂ ਰਿਟਰਨ ਉਹਨਾਂ ਨੂੰ ਕਰ ਸਕਦੇ ਹੋ। ਮਾਫੀ ਤਾਂ ਨਹੀਂ ਕਿ ਮੈਂ ਕੀਤਾ ਸੀਗਾ, ਤੁਸੀਂ ਇਹ ਕਰੋ ਕਿ ਭੁਲੇਖਾ ਲੱਗ ਗਿਆ, ਮੈਂ ਐਲੀਜੀਬਲ ਨਹੀਂ ਸੀਗੀ ਅਤੇ ਐਕਸੀਡੈਂਟਲੀ ਮੇਰੇ ਕੋਲ ਅਪਲਾਈ ਹੋ ਗਿਆ, ਅਤੇ ਇੱਦਾਂ ਦੀ ਕੁਛ ਲੈਂਗੁਏਜ ਨਾਲ ਉਹਨਾਂ ਨੂੰ ਰਿਟਰਨ ਕਰੋ ਪੈਸੇ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਰਿਟਰਨ ਕਰਤੇ ਉਹ ਕੇਸ ਨਹੀਂ ਲੈ ਕੇ ਆਓਗੇ, ਉਹ ਕੇਸ ਫਿਰ ਵੀ ਪਾ ਸਕਦੇ ਨੇ। ਜੇ ਉਹ ਕੇਸ ਪਾਉਂਦੇ ਨੇ ਅਤੇ ਫਿਰ ਉਸ ਟਾਈਮ 'ਤੇ ਤੁਸੀਂ ਸਿਆਣਪ ਆਪਣਾ ਕੰਮ ਲਓ ਅਤੇ ਵਧੀਆ ਕ੍ਰਿਮੀਨਲ ਲਾਇਰ, ਵਧੀਆ ਇਮੀਗ੍ਰੇਸ਼ਨ ਲਾਇਰ ਪਾ ਕੇ ਅਤੇ ਮੇਕ ਸ਼ੋਰ ਕਰੋ ਕਿ ਜਿਹੜੀ ਸੈਂਟੈਂਸਿੰਗ ਹੈ, ਸਜ਼ਾ ਦਾ ਕੋਈ ਨਹੀਂ, ਫਰਾਡ ਦਾ ਕੋਈ ਨਹੀਂ, ਸਰਟਨ ਟਾਈਪ ਆਫ ਫਰਾਡ ਜਿੱਦਾਂ ਮੈਂ ਦੱਸਿਆ ਕਿ 10,000 ਵਾਲੇ ਜਾਂ ਜਿਹੜੀ ਸੈਂਟੈਂਸਿੰਗ ਹੈ ਉਹਨੂੰ ਆਪਾਂ ਦੇਖਣਾ ਹੈ ਕਿ ਜਿਹੜੀ ਆਪਾਂ ਪਲੀਡ ਗਿਲਟੀ ਕਰਨਾ ਉਹ ਆਪਾਂ ਇੱਦਾਂ ਦੇ ਕ੍ਰਾਈਮ ਨੂੰ ਕਰਨਾ ਹੈ ਕਿ ਜਿਹੜਾ ਡੀਪੋਰਟੇਸ਼ਨ ਦੀ ਗਰਾਊਂਡ ਨਹੀਂ ਹੈਗੀ। ਜੀ ਜੀ। ਤੇ ਜਗਵੀਰ ਜੀ ਬਹੁਤ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ। ਤੇ ਮਿਲਦੇ ਹਾਂ ਅਗਲੀ ਵਾਰ। ਤੇ ਸਰੋਤਿਓ ਜੇ ਮਿਸ ਕਰ ਗਏ ਹੋਏ ਪ੍ਰੋਗਰਾਮ ਤੇ ਇਹ YouTube Facebook ਦੋਨਾਂ ਦੇ ਉੱਤੇ ਜਿਹੜਾ ਇਹ ਰਹੇਗਾ, ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪੋਡਕਾਸਟ ਦੇ ਵਿੱਚ ਤੁਸੀਂ ਇਸ ਨੂੰ ਮੁੜ ਕੇ ਦੁਬਾਰਾ ਜਿਹੜਾ ਉਹ ਸੁਣ ਸਕਦੇ ਹੋ। ਤੇ ਇਜਾਜ਼ਤ ਲੈਣੇ ਜਗਵੀਰ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਹੁਣ ਸਮਾਪਤ ਹੈ। ਮਿਲਦੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਕਰਨੇ ਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।